ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਅਪਡੇਟ ਅਮਰੀਕਾ। ਅੱਜ 5 ਮਈ ਦਿਨ ਹੈਗਾ ਆ ਜੀ ਵੀਰਵਾਰ। ਮੈਂ ਰਾਜਕਨਵੀਰ ਸਿੰਘ ਤੇ ਵੀਰਵਾਰ ਨੂੰ ਟਰੱਕਿੰਗ ਥਰਸਡੇ ਅਪਡੇਟ ਅਮਰੀਕਾ ਦੇ ਵਿੱਚ ਸਪੈਸ਼ਲ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ ਤੇ ਮੇਰੇ ਨਾਲ ਜੁੜ ਚੁੱਕੇ ਨੇ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਰਮਨ ਸਿੰਘ ਢੱਲੋਂ ਜੀ। ਰਮਨ ਜੀ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਸਨੀਪੁਰੇਵਾਲ ਯੂਬਰ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਡੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਦੇ ਨਾਲ ਟਰੱਕ ਅਤੇ ਟ੍ਰੇਲਰ ਦੇ ਲੋਨਸ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਕਾਲ ਕਰੋ ਮੋਹਨ ਸਿੰਘ ਚੀਮਾ 8559052575 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਸੋ ਰਮਨ ਜੀ, ਗੱਲਬਾਤ ਟਰੱਕਿੰਗ ਦੇ ਬਾਬਤ ਸ਼ੁਰੂ ਕਰਦੇ ਹਾਂ। ਅੱਜ ਕੱਲ੍ਹ ਕਿਸੇ ਵੀ ਟਰੱਕਰ ਨੂੰ ਰਮਨ ਜੀ ਗੱਲ ਕਰੋ ਤਾਂ ਉਸ ਦਾ ਆਈ ਥਿੰਕ ਸਭ ਤੋਂ ਮੇਨ ਮੁੱਦਾ, ਅਹਿਮ ਮੁੱਦਾ ਟਰੱਕਿੰਗ ਦੇ ਲੋਡਸ ਨੂੰ ਲੈ ਕੇ, ਉਸ ਦੇ ਪ੍ਰਾਈਸ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ। ਸੋ ਕੀ ਹੈ ਜੀ ਇੰਡਸਟਰੀ ਦੇ ਹਾਲ, ਸਪੌਟ ਰੇਟਸ ਵਗੈਰਾ, ਲੋਡ ਦੇ ਰੇਟਸ ਕਿੱਧਰ ਵੱਲ ਨੂੰ ਜਾ ਰਹੇ ਨੇ? ਬਿਲਕੁਲ ਰਾਜਕਰਨ, ਜਿਹੜਾ ਇਸ ਵੇਲੇ ਮੁੱਦਾ ਹੈਗਾ ਆ, ਲੋਡ ਦੇ ਰੇਟਸ ਜਿਹੜੇ ਆ ਉਹ ਐਡਾ ਵੱਡਾ ਮੁੱਦਾ ਨਹੀਂ ਹੈਗਾ ਜਿੱਡਾ ਵੱਡਾ ਮੁੱਦਾ ਇਸ ਵੇਲੇ ਜਿਹੜਾ ਫਿਊਲ ਦਾ ਬਣਿਆ ਹੋਇਆ। ਫਿਊਲ ਜਿਹੜਾ ਹੈਗਾ ਇਸ ਵੇਲੇ $6.5 ਦੇ ਕਰੀਬ $6.5 ਦੇ ਕਰੀਬ ਜਾ ਚੁੱਕਾ ਹੈ ਔਰ ਉਹਦੇ ਘਟਣ ਦੀ ਕੋਈ ਆਸ ਦਿਖ ਨਹੀਂ ਰਹੀ। ਇਹ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਜ਼ਿਆਦਾ ਡੇਂਜਰਸ ਬਣਦੀ ਜਾ ਰਹੀ ਦਿਨ ਪਰ ਦਿਨ, ਕਿਉਂਕਿ ਜਿਹੜੀਆਂ ਫਿਊਲ ਦੀਆਂ ਪ੍ਰਾਈਸਿਸ ਇਨਕਰੀਜ਼ ਹੋਣੀਆਂ ਇੰਨੀਆਂ, ਇਹ ਗੁੱਡ ਨਹੀਂ ਹੈਗੀਆਂ ਟਰੱਕਿੰਗ ਵਾਸਤੇ, ਤਾਂ ਗੁੱਡ ਨਹੀਂ ਹੈਗੀਆਂ। ਓਵਰਆਲ ਜਿਹੜੀ ਇਕੋਨਮੀ ਹੈਗੀ ਉਹਦੇ ਵਾਸਤੇ ਬਹੁਤ ਜ਼ਿਆਦੀਆਂ ਮਾੜੀਆਂ ਹੈਗੀਆਂ, ਕਿਉਂਕਿ ਅਜੇ ਤੱਕ ਤਾਂ ਜਿਹੜਾ ਅਸਰ ਸੀਗਾ ਉਹ ਸ਼ਾਇਦ ਟਰੱਕਾਂ ਵਾਲੇ ਹੀ ਸਹਿ ਰਹੇ ਸੀਗੇ, ਲੇਕਿਨ ਅਲਟੀਮੇਟਲੀ ਇਹ ਜਿਹੜਾ ਅਸਰ ਹੈਗਾ ਇਹ ਸਾਰੇ ਕਾਸੇ ਤੇ ਪੈਣਾ ਹੈਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ, ਜਿਹੜੇ ਟਰੱਕਾਂ ਦੇ ਲੋਡਸ ਹੈਗੇ ਆ, ਡੈਫੀਨੇਟਲੀ ਫੈਕਟਰ ਕਾਫੀ ਇਕੱਠੇ ਹੋ ਗਏ ਆ ਕਿ ਜਿਹਦੇ ਵਿੱਚ ਚਾਹੇ ਉਹ ਚਾਈਨਾ ਤੋਂ ਫਰੇਟ ਘੱਟ ਆ ਰਿਹਾ, ਚਾਹੇ ਇੱਥੇ ਡਿਮਾਂਡ ਘੱਟ ਗਈ ਆ ਫਰੇਟ ਦੀ, ਟਰੱਕਾਂ ਦੀ ਕੈਪੈਸਿਟੀ ਵੱਧ ਗਈ ਆ। ਉਸ ਤੋਂ ਬਾਅਦ ਮੌਸਮ ਵੀ ਜਿਹੜਾ ਪ੍ਰੋਡਿਊਸ ਦਾ ਸੀਗਾ ਉਹ ਥੋੜਾ ਜਿਹਾ ਠੰਡਾ ਚੱਲ ਰਿਹਾ ਹੈਗਾ, ਉਹਦੇ ਕਰਕੇ ਵੀ ਜਿਹੜਾ ਪ੍ਰੋਡਿਊਸ ਹੈਗਾ ਉਹ ਪੂਰੀ ਫੁੱਲ ਫੋਰਸ ਦੇ ਵਿੱਚ ਨਹੀਂ ਆ ਰਿਹਾ ਹੈਗਾ। ਸੋ ਕਈ ਫੈਕਟਰਸ ਕੰਮ ਕਰ ਰਹੇ ਹੈਗੇ ਆ ਜਿਹਦੇ ਵਿੱਚ ਕਿ ਇਹ ਸਿਚੁਏਸ਼ਨ ਜਿਹੜੀ ਆ ਇਹ ਬਣੀ ਆ। ਪਰ ਇਹਦੇ ਨਾਲ ਹੁਣ ਜਿਹੜਾ, ਕਿਉਂਕਿ ਜਿੰਨੀ ਦੇਰ ਇਹ ਸਿਚੁਏਸ਼ਨ ਬਣੀ ਰਹਿੰਦੀ ਆ ਉਹਦੇ ਨਾਲ ਜਿਹੜਾ ਹੋਰ ਜਿਹੜੇ ਏਰੀਆਜ਼ ਹੈਗੇ ਆ ਟਰੱਕਿੰਗ ਦੇ, ਜਿਹੜਾ ਕੰਟਰੈਕਟਡ ਫਰੇਟ ਏਰੀਆ ਹੈਗਾ ਆ, ਉਹਦੇ ਤੇ ਵੀ ਅਸਰ ਜਿਹੜਾ ਆ ਉਹ ਪੈਣਾ ਸ਼ੁਰੂ ਹੋ ਜਾਣਾ ਆ। ਕਿਉਂਕਿ ਅਲਟੀਮੇਟਲੀ ਜਿਹੜਾ ਸ਼ਿਪਰ ਹੈਗਾ, ਜਦੋਂ ਉਹ ਦੇਖਦਾ ਕਿ ਇੰਨੀ ਦੇਰ ਤੱਕ ਇੱਕ ਜਿਹੜੀ ਮਾਰਕੀਟ ਹੈਗੀ ਆ, ਸਪੌਟ ਮਾਰਕੀਟ ਆ, ਉਹ ਆਲਮੋਸਟ ਕ੍ਰੈਸ਼ ਹੀ ਆ। ਸੋ ਇਹਨੂੰ ਇੰਨੀ ਦੇਰ ਹੋ ਗਈ ਆ ਰੇਟਸ ਲੋ ਚੱਲਦਿਆਂ ਨੂੰ। ਸੋ ਸ਼ਿਪਰ ਜਿਹੜਾ ਹੈਗਾ ਉਹ ਇਸ ਵੇਲੇ ਰੀਬਿਡਿੰਗ ਦੀ ਜਿਹੜੀ ਗੱਲਬਾਤ ਆ ਉਹ ਹੋ ਰਹੀ ਆ ਕਿ ਗੱਲਬਾਤ ਹੋ ਰਹੀ, ਕਾਫੀ ਕੰਪਨੀਆਂ ਜਿਹੜੀਆਂ ਆਲਰੇਡੀ ਬੈਕ ਔਨ ਦਾ ਟੇਬਲ ਆ ਗਈਆਂ ਹੈਗੀਆਂ ਰੀਬਿਡਿੰਗ ਲਈ ਕਿ ਰੀਬਿਡ ਜਿਹੜੇ ਲੋਡ ਆ ਉਹ ਕਰੋ, ਕਿਉਂਕਿ ਫਰੇਟ ਰੇਟ ਜਿਹੜਾ ਬਹੁਤ ਘੱਟ ਹੈਗਾ।
ਸੋ ਇਹ ਜਿਹੜੀ ਸਿਚੁਏਸ਼ਨ ਇਸ ਵੇਲੇ ਹੈਗੀ ਆ ਬੜੀ ਮਤਲਬ ਕਿ ਡਾਇਰ ਜੀ ਸਿਚੁਏਸ਼ਨ ਬੜੀ ਆ। ਆਪਾਂ ਹੂੰ, ਜਿੱਦਾਂ ਪਿਛਲੇ ਸਾਲ ਤੋਂ ਵੀ ਗੱਲਾਂ ਕਰਦੇ ਆਉਂਦੇ ਸੀਗੇ ਕਿ ਇੱਕ ਦਿਨ ਮੌਕਾ ਜਿਹੜਾ ਇੱਕ ਸਿਸਟਮ ਜਿਹੜਾ ਬਹੁਤ ਦੇਰ ਦਾ ਇੱਕ ਸੀਜ਼ਨਲ ਟਾਈਪ ਚੱਲ ਰਿਹਾ ਸੀਗਾ ਕਿ ਜਿਹਦੇ ਵਿੱਚ ਸੀਜ਼ਨਲ ਰੇਟ ਸੀਗੇ, ਪਤਾ ਸੀਗਾ ਕਿ ਆਹ ਸੀਜ਼ਨ ਇਸ ਵੇਲੇ ਸ਼ੁਰੂ ਹੁੰਦਾ ਹੈ, ਇਸ ਵੇਲੇ ਡਾਊਨ ਹੁੰਦਾ, ਇਸ ਵੇਲੇ ਆਹ ਹੁੰਦਾ। ਮੈਨੂੰ ਏਦਾਂ ਲੱਗਦਾ ਆ ਕਿ ਜਿਹੜਾ 2019 ਦਾ ਡਾਊਨ ਟਰਨ ਸੀਗਾ, ਜੀ। ਉਹ ਜਿੱਦਾਂ ਦੀ ਕਹਿੰਦੇ ਹੁੰਦੇ ਆਪਾਂ ਵੀ ਕਿਕ ਦਾ ਕੈਨ ਹੂੰ, ਹੂੰ, ਹੂੰ। ਵੀ ਅਸੀਂ ਥੋੜਾ ਜਿਹਾ ਇਹਨੂੰ ਅੱਗੇ ਪਾਤਾ। ਕੋਵਿਡ ਕਰਕੇ ਜਿਹੜਾ 2019 ਵਾਲੀ ਸਿਚੁਏਸ਼ਨ ਸੀਗੀ ਉਹ ਅੱਗੇ ਪੈ ਗਈ, ਪਰ ਸਿਚੁਏਸ਼ਨ ਦੇ ਵਿੱਚ ਜਿਹੜਾ ਡਰਾਮੈਟਿਕ ਵਾਧਾ ਹੋਇਆ, ਜੇ 2019 ਦੇ ਵਿੱਚ ਸਿਚੁਏਸ਼ਨ ਆਉਂਦੀ ਤਾਂ ਸ਼ਾਇਦ ਐਡੀ ਮਾੜੀ ਸਿਚੁਏਸ਼ਨ ਨਾ ਬਣਦੀ। ਪਰ ਹੁਣ ਡਰਾਮੈਟਿਕ ਇਹ ਹੋ ਗਿਆ ਕਿ ਜਿਹੜੀਆਂ ਇਕੁਇਪਮੈਂਟ ਪ੍ਰਾਈਸਿਸ ਪਿਛਲੇ 2 ਸਾਲਾਂ ਦੇ ਵਿੱਚ ਵਧੀਆਂ ਹੈਗੀਆਂ ਜਾਂ ਦਿੱਤੀਆਂ ਹੈਗੀਆਂ ਲੋਕਾਂ ਨੇ, ਉਹ ਚੀਜ਼ ਜਿਹੜੀ ਆ ਉਹ ਐਡ ਔਨ ਹੋ ਗਿਆ। ਜਿਹੜਾ ਆਪਣਾ ਡਾਊਨ ਟਰਨ ਆਉਣਾ ਸੀਗਾ ਉੱਤੇ ਇੱਕ ਐਡ ਔਨ ਹੋ ਗਿਆ ਕਿ ਇਕੁਇਪਮੈਂਟ ਪ੍ਰਾਈਸਿਸ ਬਹੁਤ ਹਾਈ ਚਲੀਆਂ ਗਈਆਂ। ਸੋ ਅਲਟੀਮੇਟਲੀ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮਤਲਬ ਕਿ ਗਲਤ ਪਾਸੇ ਵੱਲ ਨੂੰ ਚੱਲ ਰਹੀਆਂ ਹੈਗੀਆਂ। ਬਟ ਡੈਫੀਨੇਟਲੀ ਟਰੱਕਿੰਗ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ, ਟਰੱਕਿੰਗ ਕਿਤੇ ਨਹੀਂ ਜਾਣੀ ਹੈਗੀ, ਟਰੱਕਿੰਗ ਨੂੰ ਕੁਛ ਨਹੀਂ ਹੋਣਾ ਹੈਗਾ। ਇਹ ਆ ਕਿ ਟਰੱਕਿੰਗ ਦੇ ਵਿੱਚ ਜਿਹੜਾ ਡਾਊਨ ਟਰਨ ਆਉਂਦਾ ਹੈਗਾ ਉਹਦੇ ਵਿੱਚ ਜਿਹੜੇ ਕਹਿੰਦੇ ਹੁੰਦੇ ਆ ਕਿ ਆਪਾਂ ਕਹਿੰਦੇ ਨਹੀਂ ਕਿ ਉਹ ਬੱਸ ਵੀ ਹੁੰਦੀ ਆ, ਟ੍ਰੇਨ ਵੀ ਜਦੋਂ ਚੱਲਦੀ ਆ ਤੇ ਉਸ ਡੋਰ ਦੇ ਵਿੱਚ ਲਟਕਦੇ ਕਈ ਚੜ੍ਹ ਜਾਂਦੇ ਆ। ਸੋ ਜਿਹੜੇ ਕੋਈ ਅਨਵਾਂਟਡ ਹੈਗੇ ਆ ਜਾਂ ਅਨਐਕਸਪੀਰੀਅੰਸਡ ਹੈਗੇ ਆ ਜਾਂ ਜਿਹੜੇ ਕਿ ਨਹੀਂ ਸੀ ਹੋਣੇ ਚਾਹੀਦੇ ਇੰਡਸਟਰੀ ਦੇ ਵਿੱਚ, ਉਹ ਹੈਗੇ ਆ। ਸੋ ਦੋਜ਼ ਕਾਈਂਡ ਆਫ ਪੀਪਲ ਦੇ ਵਿਲ ਸ਼ੈਡ ਆਫ। ਤੇ ਬਾਕੀ ਜਿਹੜੀ ਕਮਿਊਨਿਟੀ ਹੈਗੀ, ਟਰੱਕਿੰਗ ਕਮਿਊਨਿਟੀ ਹੈਗੀ, ਸਟਰੋਂਗ ਹੈਗੀ ਆ। ਟਰੱਕਿੰਗ ਕਮਿਊਨਿਟੀ ਰੈਜ਼ਿਲੀਅੰਸ ਹੈਗੀ ਆ, ਇਹ ਡਟ ਕੇ ਮੁਕਾਬਲਾ ਕਰਦੀ ਆ। ਪਹਿਲਾਂ ਵੀ ਕੀਤਾ ਆ, ਹਰ ਵਾਰੀ ਕੀਤਾ। ਆਪਾਂ ਕਿੰਨੀਆਂ ਸਾਲਾਂ ਤੋਂ ਦੇਖਦੇ ਆ ਰਹੇ ਆ ਕਿ ਚੱਲ ਰਿਹਾ ਹੈਗਾ। ਪਰ ਜਿਹੜੀਆਂ ਕੰਪਨੀਆਂ ਥੋੜ੍ਹੀਆਂ ਜਿਹੀਆਂ ਸਮਝਦਾਰੀ ਨਾਲ ਚੱਲਦੀਆਂ, ਉਹ ਲੌਂਗ, ਇਸੇ ਕਰਕੇ ਆਪਾਂ ਕਹਿੰਦੇ ਕਿ ਲੌਂਗ ਟਰਮ ਪ੍ਰੋਸੈਸ ਦੇ ਹਿਸਾਬ ਨਾਲ ਚੱਲਿਆ ਕਰੋ, ਲੌਂਗ ਟਰਮ ਸੋਚ ਕੇ ਚੱਲਿਆ ਕਰੋ। ਜੀ, ਬਿਲਕੁਲ। ਸੋ ਸਥਿਤੀ ਜਦੋਂ ਸਪੋਰਟਸ ਰੇਟਸ ਦੀ ਮਾਰਕੀਟ ਅੱਜ ਐਨਪੀਆਰ ਦੇ ਉੱਤੇ ਵੀ ਰਿਪੋਰਟ ਉਹਨਾਂ ਨੇ ਇਸੇ ਬਾਬਤ ਇੱਕ ਪੇਸ਼ ਕੀਤੀ ਹੈ। ਉਹ ਕਹਿੰਦੇ ਵੀ 15% ਮਾਰਕੀਟ ਜਿਹੜੀ ਉਹ ਡਾਊਨ ਜਾ ਚੁੱਕੀ ਆ ਸਪੋਰਟਸ ਰੇਟ ਦੀ। ਉਤੋਂ ਡੀਜ਼ਲ ਦੀ ਪ੍ਰਾਈਸ ਉਹ ਡਬਲ ਹੋ ਚੁੱਕੀ ਆ ਤੇ ਅਜੇ ਕੋਈ ਅਸਾਰ ਨਹੀਂ ਹੈਗੇ ਵੀ ਘਟੇ। ਅੱਜ 5.5 ਬਾਈ ਟ੍ਰਿਪਲ ਏ ਦੀ ਐਵਰੇਜ ਦੇ ਹਿਸਾਬ ਨਾਲ ਡੀਜ਼ਲ ਨੈਸ਼ਨਲ ਐਵਰੇਜ ਸਭ ਤੋਂ ਹਾਈਐਸਟ ਰਿਕਾਰਡਡ ਆ, $5.47 ਦੇ ਉੱਤੇ। ਇਹ ਨੈਸ਼ਨਲ ਐਵਰੇਜ ਦੀ ਜਿਹੜੀ ਉਹ ਆਪਾਂ ਗੱਲ ਕਰ ਰਹੇ ਹਾਂ। ਜੇ ਤੁਸੀਂ ਕਿਤੇ ਸੂਬਿਆਂ ਦੇ ਹਿਸਾਬ ਦੇ ਨਾਲ ਦੇਖਣ ਲੱਗੋ ਤਾਂ ਕੈਲੀਫੋਰਨ ਵਾਲਿਆਂ ਦਾ ਤਾਂ ਪੂਰਾ ਹੀ ਸਭ ਨੂੰ ਹੀ ਪਤਾ ਹੈ ਵੀ ਕਿੱਦਾਂ ਧੂੰਆਂ ਨਿਕਲਿਆ, ਜਿਹੜਾ ਉਹ ਪਿਆ ਆ 6.4 ਦੇ ਉੱਤੇ, ਜਿਹੜਾ ਇਸ ਟਾਈਮ ਇੱਥੇ ਪ੍ਰਾਈਸ ਜਿਹੜਾ ਉਹ ਚੱਲ ਰਿਹਾ ਹੈਗਾ। ਸੋ ਕਾਫੀ ਜਿਹੜੀ ਰਮਨ ਜੀ ਵੀ ਸਥਿਤੀ ਇਸ ਨੂੰ ਲੈ ਕੇ ਆਈ ਆ। ਸਾਰਿਆਂ ਦਾ ਮੈਥ ਜਿਹੜਾ ਹਿਸਾਬ ਕਿਤਾਬ ਆ ਉਹ ਆਊਟ ਆਫ ਦਾ ਪਿਕਚਰ ਜਿਹੜਾ ਉਹ ਜਾਈ ਜਾਂਦਾ ਆ। ਸੋ ਹੁਣ ਜਦੋਂ ਕੰਟਰੈਕਟਡ ਰੇਟਸ ਦੀ ਤੁਸੀਂ ਗੱਲ ਕੀਤੀ ਹੈ ਵੀ ਰੀਬਿਡਿੰਗ ਨੈਗੋਸ਼ੀਏਸ਼ਨ ਜਿਹੜੀ ਉਹ ਹੋ ਰਹੀ ਆ, ਇਹਦੇ ਵਿੱਚ ਜਿਹੜੇ ਹੁਣ ਟਰੱਕਰਸ ਆ ਇਹ ਫਿਰ ਹੁਣ ਜ਼ਿਆਦਾ ਪ੍ਰਾਈਸ ਦੀ ਮੰਗ ਕਰ ਰਹੇ ਆ। ਤੁਹਾਨੂੰ ਕੀ ਲੱਗਦਾ ਆ? ਓਬਵੀਅਸਲੀ ਇਹਨਾਂ ਦੇ ਖਰਚੇ ਜਿਹੜੇ ਆ ਉਹ ਹੁਣ ਵੱਧ ਚੁੱਕੇ ਆ, ਪ੍ਰਾਈਸਾਂ ਜਿਹੜੀਆਂ ਹਰ ਇੱਕ ਚੀਜ਼ ਦੀਆਂ ਵਧੀਆਂ ਆ। ਕੀ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਸ਼ਿਪਰ ਆ ਜਾਂ ਕੋਈ ਕੰਪਨੀਆਂ ਆਪਸ 'ਚ ਇਹ ਰੀਬਿਡਿੰਗ ਦੇ ਦੌਰਾਨ ਪ੍ਰਾਈਸਿਸ ਵਧਾਉਣਗੀਆਂ? ਰਾਜਕਰਨ, ਜਿਹੜੀ ਇਸ ਵੇਲੇ ਸਿਚੁਏਸ਼ਨ ਆ ਨਾ, ਰੀਬਿਡਿੰਗ ਦੀ ਸਿਚੁਏਸ਼ਨ ਇਸ ਕਰਕੇ ਆ ਕਿ ਜਿਹੜਾ ਸ਼ਿਪਰ ਹੈਗਾ ਉਹਨੂੰ ਸਪੌਟ ਮਾਰਕੀਟ ਦੇ ਵਿੱਚ ਚੀਪਰ ਟਰੱਕ ਮਿਲ ਰਿਹਾ ਹੈਗਾ। ਹੂੰ, ਠੀਕ ਹੈ ਨਾ। ਰੀਬਿਡਿੰਗ ਦੇ ਵਿੱਚ ਟਰੱਕਿੰਗ ਕੰਪਨੀ ਰੀਬਿਡਿੰਗ ਨਹੀਂ ਕਰ ਰਹੀ ਹੈਗੀ। ਟਰੱਕਿੰਗ ਠੀਕ ਕੰਪਨੀ ਹੈ। ਨਹੀਂ ਕਹਿ ਰਹੀ ਕਿ ਰੀਬਿਡਿੰਗ ਸ਼ੁਰੂ ਕਰੋ ਜਾਂ ਰੀਬਿਡਿੰਗ ਕਰੋ। ਇਹ ਸ਼ਿਪਰਸ ਨੇ ਆਉਣਾ ਆ ਬੈਕ ਟੂ ਦਾ ਟੇਬਲ ਕਿ ਰੀਬਿਡਿੰਗ ਜਿਹੜੀ ਹੋਣੀ ਚਾਹੀਦੀ ਹੈ, ਕਿਉਂਕਿ ਸਪੌਟ ਮਾਰਕੀਟ ਦੇ ਵਿੱਚ ਜਿਹੜਾ ਰੇਟ ਆ ਉਹ ਕਾਫੀ ਡਾਊਨ ਹੈਗਾ। ਟਰੱਕਸ ਜਿਹੜੇ ਆ ਉਹ ਬਹੁਤ ਚੀਪਰ ਮਿਲ ਰਹੇ ਹੈਗੇ ਆ। ਹੁਣ ਦੇਖੋ ਉਹਦੇ ਵਿੱਚ ਉਹ ਜਿਹੜੀ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਨੂੰ ਇਹ ਪ੍ਰੋਬਲਮ ਇਸ਼ੂ ਖੜਾ ਹੋ ਜਾਣਾ ਆ ਕਿ ਸ਼ਿਪਰ ਜਿਹੜਾ ਹੈਗਾ ਆ ਉਹ ਫਿਊਲ ਸਰਚਾਰਜ ਤਾਂ ਦੇਣ ਨੂੰ ਰੈਡੀ ਹੈਗਾ, ਪਰ ਉਹ ਪਰ ਮਾਈਲ ਰੇਟ ਘਟਾਊਗਾ ਕਿਉਂਕਿ ਟਰੱਕਸ ਜਿਹੜੇ ਆ ਉਹ ਚੀਪਰ ਮਿਲ ਰਹੇ ਹੈਗੇ ਆ। ਹੂੰ, ਸੋ ਹੂੰ। ਜਿਹੜਾ ਕਹਿੰਦੇ ਫਾਈਟ ਬੈਕ ਆ, ਇੱਕ ਟਰੱਕਿੰਗ ਕੰਪਨੀ ਦੀ ਫਾਈਟ ਬੈਕ ਆ, ਉਹ ਇੱਥੇ ਜਾ ਕੇ ਖਤਮ ਹੋ ਜਾਂਦੀ ਹੈ ਕਿ ਜਦੋਂ ਮੈਂ ਕਹਿ ਰਿਹਾ ਕਿ ਮੇਰਾ ਫਿਊਲ ਸਰਚਾਰਜ ਆ, ਮੇਰਾ ਜੀ ਫਿਊਲ ਵੱਧ ਗਿਆ, ਉਹ ਕਹਿੰਦੇ ਵਿਲ ਪੇ ਯੂ ਦਾ ਫਿਊਲ ਸਰਚਾਰਜ। ਠੀਕ ਹੂੰ, ਹੈ ਨਾ। ਹੂੰ, ਫਿਊਲ ਸਰਚਾਰਜ ਅਸੀਂ ਦੇ ਰਹੇ ਹਾਂ, ਪਰ ਅਸੀਂ ਹੂੰ। ਜਿਹੜਾ ਦੂਸਰਾ ਹੈਗਾ ਆ ਉਹਦੇ ਵਿੱਚ ਮਸਲਾ
ਉਹ ਨਹੀਂ ਸਾਡੇ ਕੋਲੋਂ ਹੁਣ ਉੱਥੇ ਮਤਲਬ ਕਿ ਸਾਨੂੰ ਟਰੱਕ ਜਿਹੜਾ ਉਹ ਚੀਪਰ ਮਿਲ ਰਿਹਾ ਹੈਗਾ। ਸੋ ਹੂੰ। ਹੁਣ ਜਿਹੜਾ ਸਪੌਟ ਮਾਰਕੀਟ ਹੈ, ਸਪੌਟ ਮਾਰਕੀਟ ਦੇ ਉੱਤੇ ਫਿਊਲ ਸਰਚਾਰਜ ਵੀ ਗੋਲਮੋਲ ਹੋ ਜਾਂਦਾ ਆ, ਕਿਉਂਕਿ ਉੱਥੇ ਤੇ ਜਿਹੜਾ ਫਿਊਲ ਸਰਚਾਰਜ ਨੂੰ ਵੀ ਜ਼ਿਆਦਾ ਮਹੱਤਤਾ ਨਹੀਂ ਦਿੱਤੀ ਜਾਂਦੀ ਜਾਂ ਨਹੀਂ ਨੈਗੋਸ਼ੀਏਟ ਕੀਤਾ ਜਾਂਦਾ, ਔਰ ਕਈ ਵਾਰੀ ਆਲ ਇਨਕਲੂਸਿਵ ਟਰੱਕ ਜਿਹੜਾ ਉਹ ਮਿਲਦਾ ਆ ਕਿ ਤੁਸੀਂ ਸਾਰਾ ਕੁਝ ਵਿੱਚ ਹੀ ਹੈ ਜੀ, ਇਹਦਾ ਪਰ ਮਾਈਲ ਰੇਟ ਵੀ ਵਿੱਚ ਹੈ ਤੇ ਫਿਊਲ ਸਰਚਾਰਜ ਵੀ ਵਿੱਚ ਹੀ ਆ। ਸੋ ਇਸ ਕਰਕੇ ਜਦੋਂ ਉੱਦਾਂ ਦੀ ਬਿਡਿੰਗ, ਉੱਦਾਂ ਦੀ ਜਿਹੜੀ ਸਰਵਿਸ ਹੈ ਮਿਲਣੀ ਸ਼ੁਰੂ ਹੋ ਜਾਂਦੀ ਬਾਹਰ, ਤੇ ਜਿਹੜਾ ਸ਼ਿਪਰ ਹੈਗਾ ਆ ਉਹ ਫਿਰ ਬੈਕ ਟੂ ਦ ਟੇਬਲ ਆਉਂਦਾ ਹੈ। ਇਹ ਸਿਚੁਏਸ਼ਨ ਜਿਹੜੀ ਲਾਸਟ ਈਅਰ ਸੀਗੀ, ਜਦੋਂ ਕਿ ਬਾਹਰ ਕੈਪੈਸਿਟੀ ਬਹੁਤ ਟਾਈਟ ਸੀਗੀ, ਲੋਡਾਂ ਦੇ ਰੇਟ ਬਹੁਤ ਜ਼ਿਆਦਾ ਸੀਗੇ, ਤੇ ਉਦੋਂ ਸ਼ਿਪਰ ਜਿਹੜਾ ਸੀਗਾ ਉਹ ਟਰੱਕਿੰਗ ਕੰਪਨੀ ਦੇ ਉੱਤੇ ਜ਼ੋਰ ਪਾਉਂਦਾ ਸੀਗਾ ਕਿ ਸਾਡਾ ਜਿਹੜਾ ਕੰਟਰੈਕਟ ਰੇਟ ਹੈਗਾ ਤੁਸੀਂ ਉਸੇ ਰੇਟ ਤੇ ਕਰੋ ਜਿਸ ਰੇਟ ਤੇ ਤੁਸੀਂ 6 ਮਹੀਨੇ ਪਹਿਲਾਂ ਸਾਡੇ ਨਾਲ ਚੱਲੇ ਸੀ। ਹਾਂ। ਸੋ ਇਹ ਜਿਹੜੀ ਨਾ ਇਹ ਕਹਿੰਦੇ ਨੇ ਟੇਬਲ ਟਰਨ ਅਰਾਊਂਡ ਹੋ ਗਿਆ, ਜਿਹਦੇ ਵਿੱਚ ਕਿ ਚੀਜ਼ਾਂ ਜਿਹੜੀਆਂ ਆ ਉਹ ਚੇਂਜ ਅਰਾਊਂਡ ਹੋ ਗਈਆਂ ਹੁਣ। ਸੋ ਇਹ ਕਦੋਂ ਤੱਕ ਚੱਲਦੀਆਂ ਆ, ਇਹ ਆਉਣ ਵਾਲਾ ਸਮਾਂ ਦੱਸੂਗਾ, ਤੇ ਬਾਕੀ ਜਿਹੜੀ ਸਿਚੁਏਸ਼ਨ ਹੈਗੀ ਆ ਹੁਣ ਕਿਵੇਂ ਦੀ ਹੁੰਦੀ ਆ, ਇਹ ਟਾਈਮ ਦੱਸੂਗਾ। ਸੋ ਰਮਨ ਜੀ, ਚਿੱਟ ਵੀ ਮੇਰੀ ਤੇ ਪੱਟ ਵੀ ਮੇਰੀ, ਸ਼ਿਪਰ ਚਾਹੁੰਦਾ ਆ ਵੀ ਜਦੋਂ ਦੂਜੇ ਪ੍ਰੇਸ ਸਪੌਟ ਮਾਰਕੀਟ ਤਾਂ ਜਾਂਦੀ ਆ ਤੇ ਉਦੋਂ ਤੁਸੀਂ ਘੱਟ 'ਚ ਚਲਾਈ ਜਾਓ, ਤੇ ਹੁਣ ਬਾਹਰੋਂ ਜੇ ਸਸਤਾ ਮਿਲਦਾ ਤੇ ਹੁਣ ਕਹਿੰਦੇ ਵੀ ਅਸੀਂ ਤੁਹਾਨੂੰ ਵਾਧੂ ਜਿਹੜੇ ਉਹ ਦੇਣੇ ਨਹੀਂ। ਅਕਸਰ ਆਪਾਂ ਇੱਥੇ ਗੱਲ ਕਰਦੇ ਆ ਵੀ ਕੰਟਰੈਕਟਡ ਰੇਟਸ ਬੈਟਰ ਰਹਿੰਦੇ ਆ, ਪਰ ਮਸਲਾ ਤੇ ਹੁਣ ਉਹਨਾਂ ਦੇ ਲਈ ਵੀ ਬੜਾ ਡਾਵਾਡੋਲ ਜਿਹਾ ਜਿਹੜਾ ਉਹ ਬਣ ਜਾ ਰਿਹਾ ਆ। ਆਪਾਂ ਅਕਸਰ ਸੁਣਦੇ ਆ ਵੀ ਘੱਟ ਪ੍ਰਾਈਸ ਦੇ ਉੱਤੇ ਓਨਰ ਆਪਰੇਟਰ ਨੂੰ ਕਹਿ ਦਿੱਤਾ ਜਾਂਦਾ ਯਾਰ ਤੁਸੀਂ ਚੱਕੀ ਜਾਂਦੇ ਆ। ਹੁਣ ਤਾਂ ਇਹ ਕੰਟਰੈਕਟਡ ਦੇ ਵਿੱਚ ਵੀ ਸੇਮ ਸਥਿਤੀ ਜਿਹੜੀ ਆ ਉਹ ਬਣ ਰਹੀ ਆ। ਸਨੀ ਗਰੇਵਾਲ ਹੁਣੀ ਫੇਸਬੁੱਕ ਤੇ ਕਹਿੰਦੇ ਆ ਵੀ ਰੇਟਸ ਦਾ ਬੁਰਾ ਹਾਲ ਆ, ਜਿਨ੍ਹਾਂ ਕੋਲ ਕੰਟਰੈਕਟਸ ਨੇ ਉਹਨਾਂ ਦਾ ਚੱਲੀ ਜਾਂਦਾ ਆ, ਓਨਰ ਆਪਰੇਟਰ ਲਈ ਰੇਟਸ ਬਹੁਤ ਘੱਟ ਨੇ, ਇਹ ਨਾਰਮਲ ਨਹੀਂ ਆ, ਇੰਨੇ ਘੱਟ ਨਹੀਂ ਹੁੰਦੇ ਸੀ ਤੋਂ ਡੀਜ਼ਲ ਡਬਲ ਹੋ ਗਿਆ ਆ। ਕਿ ਦੇਖੋ ਕਿੰਨੀਆਂ ਸਾਰੀਆਂ ਚੀਜ਼ਾਂ ਇਹ ਕ੍ਰਾਈਸਿਸ ਦੇ ਨਾਲ ਜੁੜੀਆਂ। ਇਹ ਰਮਨ ਜੀ ਐਕਚੁਅਲ 'ਚ ਕ੍ਰਾਈਸਿਸ ਆ ਕਿ ਹਿਕਅਪ ਆ? ਕਿ ਇਹ ਮਾੜੀ ਜਿਹੀ ਇੱਕ ਹਿਚਕੀ ਆਈ ਆ ਜਾਂ ਇਹ ਵਾਕਿਆ ਹੀ ਕ੍ਰਾਈਸਿਸ ਜਿਹੜਾ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਆ ਗਿਆ ਆ ਵੀ ਇਹ ਹੁਣ ਡਾਊਨ ਟਰਨ ਵੱਲ ਨੂੰ ਹੀ ਸਪਾਈਰਲ ਡਾਊਨ ਹੋ ਜਾਣਾ ਆ, ਕਿ ਥੋੜੇ ਚਿਰ ਦੇ ਲਈ ਥੋੜਾ ਔਖਾ ਟਾਈਮ ਆ? ਨਹੀਂ, ਰਾਜਕਰਨ ਹਿਕਅਪ ਨਹੀਂ ਹੈਗਾ, ਇਹ ਕ੍ਰਾਈਸਿਸ ਹੈਗੇ ਆ। ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਕ੍ਰਾਈਸਿਸ ਨੂੰ ਜਿਹੜਾ ਆ, ਸਾਡੇ ਕ੍ਰਾਈਸਿਸ ਆਉਣੇ ਸੀਗੇ 2019 ਦੇ ਵਿੱਚ, ਉਹ ਕ੍ਰਾਈਸਿਸ ਨੂੰ ਅਸੀਂ ਜਿਹੜਾ ਆ ਉਹਨੂੰ ਅਸੀਂ ਮੂਵ ਫਾਰਵਰਡ ਕਰਤਾ ਸੀਗਾ, ਅੱਗੇ ਕਰਤਾ ਸੀਗਾ। ਸੋ ਉਹ ਜਿਹੜੇ ਕ੍ਰਾਈਸਿਸ ਹੈਗੇ ਜਿਹੜੇ 2019 ਚ ਆਉਣੇ ਸੀਗੇ, ਉਹ ਕ੍ਰਾਈਸਿਸ ਕੋਵਿਡ ਕਰਕੇ ਲਾਟ ਆਫ ਕੰਪਨੀਜ਼ ਜਿਹੜੀਆਂ ਸੀਗੀਆਂ ਉਹ ਬੇਲ ਆਊਟ ਕਰ ਗਈਆਂ ਉੱਥੇ, ਔਰ ਉਹ ਬਚ ਗਈਆਂ। ਤੇ ਉਹ ਜਿਹੜੀਆਂ ਕੰਪਨੀਆਂ ਬਚ ਗਈਆਂ ਜਾਂ ਬੇਲ ਆਊਟ ਹੋ ਗਈਆਂ, ਉਸ ਤੋਂ ਬਾਅਦ ਸਿਚੁਏਸ਼ਨ ਕੀ ਬਣੀ ਕਿ ਜਿਹੜੀ ਨਵੀਂ ਕਮਿਊਨਿਟੀ ਆ ਉਹਨੇ ਟਰੱਕਿੰਗ ਦੇ ਵਿੱਚ ਦੇਖਿਆ ਕਿ ਬਹੁਤ ਜ਼ਿਆਦਾ ਚੜਾਅ ਆ ਰਿਹਾ ਹੈਗਾ, ਤੇ ਬਹੁਤ ਜ਼ਿਆਦਾ ਕਮਿਊਨਿਟੀ ਜਿਹੜੀ ਆ ਉਹ ਟਰੱਕਿੰਗ ਦੇ ਵਿੱਚ ਐਂਟਰ ਕਰ ਗਈ। ਸੋ ਉਹਦੇ ਨਾਲ ਹੁਣ ਸਿਚੁਏਸ਼ਨ ਜਿਹੜੀ ਬਣੀ ਆ ਉਹ ਹੋਰ ਗੰਭੀਰ ਲੱਗਦੀ ਆ, ਕਿਉਂਕਿ ਕਪੈਸਿਟੀ ਇੰਨੀ ਜ਼ਿਆਦਾ ਵੱਧ ਗਈ ਆ ਕਿ ਮੇਰੇ ਖਿਆਲ ਦੇ ਵਿੱਚ ਜਿਹੜੀ ਸਿਚੁਏਸ਼ਨ ਹੈਗੀ ਆ, ਇਹ ਮਤਲਬ ਕਿ ਹਿਕਅਪ ਨਹੀਂ ਹੈਗਾ, ਇਟ ਵਾਜ਼ ਐਕਸਪੈਕਟਡ ਸੀਗਾ। ਇਹ ਆਪਾਂ ਆਲਮੋਸਟ ਪਿਛਲੇ 1 ਸਾਲ ਦੇ ਤੋਂ ਇਹੋ ਹੀ ਗੱਲਾਂ ਕਰ ਰਹੇ ਹਾਂ, ਇਹੋ ਹੀ ਰੌਲਾ ਪਾ ਰਹੇ ਹਾਂ, ਬਾਰ-ਬਾਰ ਕਹਿ ਰਹੇ ਸੀਗੇ ਕਿ ਇਹ ਚੀਜ਼ ਜਿਹੜੀ ਆ, ਇਹ ਚੀਜ਼ ਆਣੀ ਹੈਗੀ ਆ, ਇਹ ਇਨੈਵਿਟੇਬਲ ਹੈਗੀ ਆ, ਕਿਉਂਕਿ 2019 ਦੇ ਵਿੱਚ ਜੋ ਚੀਜ਼ ਚੱਲ ਰਹੀ ਸੀ ਨਾ, ਉਸ ਤੋਂ ਬਾਅਦ 2020 ਤੇ 2021 ਦੇ ਵਿੱਚ ਇਟ ਵਾਜ਼ ਜਸਟ ਅ ਮੇਅਰ ਜਿਹੜਾ ਸੀਗਾ, ਇੱਕ ਸਿਰਫ ਉਹ ਸੀਗਾ ਕਿ ਜਿਹੜਾ ਫॉर ਦੀ ਟਾਈਮ ਬੀਇੰਗ ਲੋਡ ਵੱਧ ਗਈ ਆ ਤੇ ਉਹਦੇ ਕਰਕੇ ਰੇਟ ਵੱਧ ਗਏ ਆ। ਸੋ ਫॉर ਦੀ ਟਾਈਮ ਬੀਇੰਗ ਸੀਗਾ, ਕਿਉਂਕਿ ਟਰੱਕਰਸ ਜਿਹੜੇ ਸੀਗੇ ਉਹ ਵੀ ਕੋਵਿਡ ਦਾ ਸ਼ਿਕਾਰ ਹੋਏ ਆ, ਉਹ ਵੀ ਘਰ ਬੈਠੇ ਆ, ਟਰੱਕਾਂ ਵਾਲਿਆਂ ਦੀ ਜਿਹੜੀ ਸੀ ਜ਼ਰੂਰਤ ਵੱਧ ਗਈ ਸੀਗੀ, ਟਰੱਕਾਂ ਦੀ ਕਪੈਸਿਟੀ ਘੱਟ ਗਈ ਸੀ, ਰੇਟ ਵੱਧ ਗਿਆ। ਸੋ ਇਟ ਵਾਜ਼ ਇਹ ਇੱਕ ਟਾਈਮ ਬੀਇੰਗ ਸੀਗਾ, ਇਟ ਵਾਜ਼ ਨਾਟ ਅ ਲੌਂਗ ਟਰਮ। ਸੋ ਮੇਰੇ ਖਿਆਲ ਦੇ ਵਿੱਚ ਹੁਣ ਜਿਹੜੀ ਸਿਚੁਏਸ਼ਨ ਹੈਗੀ ਆ, ਹੁਣ ਇਹ ਹੋ ਗਈ ਆ ਕਿ ਕਿਉਂਕਿ ਉਹੀ ਗੱਲ ਹੋ ਗਈ ਨਾ ਕਿ ਜਿਹੜਾ ਪਹਿਲਾਂ 2019 ਦੇ ਵਿੱਚ ਡਾਊਨ ਟਰਨ ਆਉਣਾ ਸੀਗਾ, ਉਹਦੇ ਤੇ ਇੱਕ ਹੋਰ ਜਿਹੜੀ ਜ਼ਿਆਦਾ ਵੱਡੀ ਗੱਲ ਹੋ ਗਈ ਕਿ ਆਹ ਜਿਹੜੀ ਇਕਵਿਪਮੈਂਟ ਪ੍ਰਾਈਸਿੰਗ ਜਿਹੜੀ ਆ, ਇਹ 2019 ਨਾਲੋਂ ਬਹੁਤ ਜ਼ਿਆਦਾ ਹੋ ਗਈ। ਜਿਹੜੀ ਇਨਵੈਸਟਮੈਂਟ ਆ ਟਰੱਕਿੰਗ ਦੇ ਵਿੱਚ ਲੋਕਾਂ ਨੇ ਕੀਤੀ, ਉਹ ਬਹੁਤ ਜ਼ਿਆਦਾ ਹੋ ਗਈ। ਇਸ ਕਰਕੇ ਜਿਹੜੀ ਹੁਣ ਸਿਚੁਏਸ਼ਨ ਹੈਗੀ ਆ, ਉਹ ਜ਼ਿਆਦਾ ਆਪਾਂ ਨੂੰ ਗੰਭੀਰ ਲੱਗਦੀ ਆ। ਬਾਕੀ ਸਨੀ ਦੇ ਕਹਿਣ ਵਾਂਗੂ ਠੀਕ ਆ, ਆਈ ਥਿੰਕ ਰੇਟ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਘੱਟ ਹੈਗੇ ਆ ਇਸ ਵੇਲੇ,
ਉਹ ਨਹੀਂ ਮੈਂ ਕਹਿ ਰਿਹਾ ਕਿ ਰੇਟ, ਕਿਉਂਕਿ ਇਸ ਟਾਈਮ ਤੇ ਸੀਜ਼ਨ ਜਿਹੜਾ ਫੁੱਲ ਸਵਿੰਗ 'ਚ ਚੱਲ ਪੈਂਦਾ ਹੁੰਦਾ, ਹੂੰ, ਹੂੰ, ਪ੍ਰੋਡਿਊਸ ਸੀਜ਼ਨ ਜਿਹੜਾ ਫੁੱਲ ਸਵਿੰਗ 'ਚ ਹੁੰਦਾ ਆ, ਔਰ ਪ੍ਰੋਡਿਊਸ ਸੀਜ਼ਨ ਵੀ ਫੁੱਲ ਸਵਿੰਗ 'ਚ ਨਹੀਂ ਚੱਲ ਰਿਹਾ ਹੈਗਾ ਬਿਕਾਜ਼ ਆਫ ਦਾ ਵੈਦਰ, ਤੇ ਉਹਦੇ ਕਰਕੇ ਜਿਹੜੀ ਸਿਚੁਏਸ਼ਨ ਹੈਗੀ ਆ ਹੋਰ ਗੰਭੀਰ ਆ। ਤੇ ਬਾਕੀ ਜਿਹੜਾ ਆ ਅਗੇਨ ਐਟ ਦਾ ਐਂਡ ਆਫ ਦਾ ਡੇ ਜਿਹੜਾ ਫਿਊਲ ਦਾ ਕਾਸਟ ਹੈਗੀ ਆ ਉਹ ਬਹੁਤ ਜ਼ਿਆਦਾ ਇਸ ਵੇਲੇ ਪੈ ਰਹੀ ਹੈਗੀ ਆ, ਆਲਮੋਸਟ ਡਾਲਰ ਤੋਂ ਉੱਤੇ ਜਿਹੜੀ ਫਿਊਲ ਕਾਸਟ ਪਰ ਮਾਈਲ ਦੀ ਇਸ ਵੇਲੇ ਚੱਲ ਰਹੀ ਆ। ਜੀ ਬਿਲਕੁਲ। ਸਰਵਣ ਸਿੰਘ ਫੇਸਬੁੱਕ ਤੇ ਕਹਿੰਦੇ ਨੇ, ਕਹਿੰਦੇ 32% ਤੇ ਲੋਨ ਲਏ ਨੇ ਲੋਕਾਂ ਨੇ, ਤੇ ਹੁਣ ਚੀਪ ਲੋਡ ਚੱਕੀ ਜਾਂਦੇ ਨੇ, ਮਾਰਕੀਟ ਤੇ ਡਾਊਨ ਜਾਣੀ ਹੀ ਆ। ਸੋ ਦੇਖੋ ਇਹ ਸਥਿਤੀ, ਇਹ ਜਿਹੜਾ ਮਸਲਾ ਤਾਂ ਮੁੱਢ ਤੋਂ ਹੀ ਮੈਨੂੰ ਲੱਗਦਾ ਟਰੱਕਿੰਗ ਦੇ ਨਾਲ ਜੁੜਿਆ ਹੀ ਰਿਹਾ ਆ। ਕੁਛ ਲੋਕ ਚਾਹੁੰਦੇ ਨੇ ਵੀ ਹਾਇਰ ਦੇ ਉੱਤੇ ਜਿਹੜਾ ਉਹ ਚੱਕਿਆ ਜਾਵੇ, ਪਰ ਦੇਰ ਵਿਲ ਬੀ ਫਿਊ ਪੀਪਲ, ਜੇ ਤੁਹਾਨੂੰ ਉੱਦਾਂ ਦੇ ਲੋਕ ਜਿਹੜੇ ਉਹ ਲੱਭਣਗੇ ਹੀ ਜਿਨ੍ਹਾਂ ਨੇ ਇਹ ਤੋਂ ਘੱਟ ਆ। ਕੀ ਐਕਚੁਅਲ ਦੇ ਵਿੱਚ 32% ਦੇ ਉੱਤੇ ਲੋਕਾਂ ਨੇ ਲੋਨ ਲਏ ਆ, ਕਿ ਇਹ ਨੰਬਰ ਹੈ ਕਿੱਥੋਂ ਆ ਰਿਹਾ ਹੈਗਾ? ਤੁਹਾਨੂੰ ਕੀ ਲੱਗਦਾ ਹੈ, ਇਹ ਸਹੀ ਆ ਜਾਂ ਸੱਚੀ 32% ਵਾਲੀ ਗੱਲ ਹੈਗੀ ਆ? ਮੇਰੇ ਖਿਆਲ 30% ਤੱਕ ਤਾਂ ਮੈਂ ਸੁਣਿਆ ਸੀਗਾ, 32 ਦਾ ਤਾਂ ਨਹੀਂ ਸੁਣਿਆ, ਪਰ 30 ਲੱਗ ਗਈ ਆ, ਕਾਫੀ ਲੱਗ ਗਏ ਆ। ਸੋ ਸੋ ਸੁਣੋ, ਮਤਲਬ ਕਿ 30% ਇਜ਼ ਅ ਰਿਐਲਿਟੀ, ਵੀ ਲੋਕਾਂ ਨੇ 30% ਉੱਤੇ ਇਕਵਿਪਮੈਂਟ ਲਿਆ ਆ। ਜੀ ਜੀ ਜੀ। ਸੋ ਦੇਖੋ ਜੀ, ਕੀ ਫਿਰ ਇਹਨਾਂ ਦੇ ਲਈ ਇੱਦਾਂ ਦੀ ਮਾਰਕੀਟ ਸਰਵਾਈਵੇਬਲ ਵੀ ਆ, ਬਚ ਸਕਣਗੇ? ਕਿੱਦਾਂ ਹੋਊਗਾ ਮੈਥਸ, ਕਿੱਦਾਂ ਇਹਨਾਂ ਦਾ ਵਰਕਆਊਟ ਕਰੂਗਾ? ਰਾਜਕਰਨ ਅਗੇਨ ਉਹ ਇਸ਼ੂ ਹੈਗਾ ਹੈ ਕਿ ਜਿਹੜੀ ਟਰੱਕਿੰਗ ਦੇ ਵਿੱਚ ਜਿਹੜੀ ਨਵੀਂ ਕਮਿਊਨਿਟੀ ਆਈ ਹੈਗੀ ਆ, ਜਿਹੜੀ ਨਵੀਂ ਮਤਲਬ ਕਿ ਰੀਸੈਂਟਲੀ ਜਿਹੜੇ ਐਂਟਰ ਹੋਏ ਹੈਗੇ ਪਿਛਲੇ 2 ਸਾਲਾਂ ਦੇ ਵਿੱਚ, ਬਾਏ ਹੁੱਕ ਔਰ ਕਰੁੱਕ ਐਂਟਰ ਹੋਣਾ ਹੀ ਆ, ਨੋ ਮੈਟਰ ਵਾਟ ਲੈਣਾ ਹੀ ਆ, ਨੋ ਕੈਲਕੂਲੇਸ਼ਨ, ਕੋਈ ਨੰਬਰਸ ਦਾ ਮਤਲਬ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਠੀਕ ਹੈ ਨਾ, ਜਸਟ ਟਰੱਕ ਲੈਣਾ ਹੈ ਤੇ ਚਲਾਉਣਾ ਹੈ, ਦੈਟਸ ਇਟ। ਉਹ ਜਿਹੜੀ ਪ੍ਰਵਿਰਤੀ ਆ, ਉਹ ਜਿਹੜੀ ਸੋਚ ਆ, ਉਹਦੇ ਨਾਲ ਜਿੰਨੇ ਵੀ ਐਂਟਰ ਹੋਏ ਆ, ਮੋਸਟ ਕਲਪਰੇਟ ਹੈਗਾ ਇਸ ਵੇਲੇ ਉਹ ਮਹਿਕਮਾ ਜਿਹੜਾ ਆ, ਜਿਨ੍ਹਾਂ ਨੇ ਮਤਲਬ ਕਿ ਬਿਲਕੁਲ ਸੋਚਿਆ ਹੀ ਕੁਛ ਨਹੀਂ ਟਰੱਕ ਲੈਣ ਲੱਗਿਆ। ਮਤਲਬ ਮੈਨੂੰ ਹੈਰਾਨੀ ਹੁੰਦੀ ਆ ਯਾਰ ਕਿ ਅਸੀਂ ਜਿਹੜਾ ਓਨਰ ਆਪਰੇਟਰ ਸੀਗਾ, ਬਹੁਤ ਸਾਲਾਂ ਤੋਂ ਰੀਸੈਂਟਲੀ ਮੇਰੇ ਖਿਆਲ 5-6 ਸਾਲਾਂ ਤੋਂ ਜਿਹੜਾ ਓਨਰ ਆਪਰੇਟਰ ਹੈ ਨਵਾਂ ਟਰੱਕ ਲੈਣ ਲੱਗਾ ਆ, ਜਿਹੜਾ ਕਿ 1,40,000 1,50,000 ਦਾ ਆਉਂਦਾ ਸੀਗਾ, ਜੀ। ਔਰ ਉੱਤੇ ਵੀ ਸਾਨੂੰ ਲੱਗਦਾ ਸੀਗਾ ਕਿ ਯਾਰ ਬਹੁਤ ਵੱਡਾ ਭਾਰ ਆ, ਮਤਲਬ ਕਿ ਬਹੁਤ ਜ਼ਿਆਦਾ ਹੂੰ, ਵੱਡਾ ਹੈਵੀ ਹੋ ਜਾਂਦਾ, ਕਿ 5 ਸਾਲ ਦੀਆਂ ਪੇਮੈਂਟਾਂ ਹੁੰਦੀਆਂ, ਹੂੰ, ਤੇ ਹੂੰ, ਕਿਵੇਂ ਅਫੋਰਡ ਕਰਨਾ ਹੈ, ਕਿਵੇਂ ਤੁਰਨਾ ਹੈ ਸਾਰਾ, ਤੇ ਮਤਲਬ ਕਿ ਬਹੁਤ ਜ਼ਿਆਦਾ ਔਖਾ ਹੁੰਦਾ। ਤੇ ਕੋਈ ਮੋਸਟਲੀ ਜਿਹੜੇ ਸਮੇਂ 'ਚ ਅਸੀਂ ਟਰੱਕ ਚਲਾਇਆ ਹੈਗਾ 2009 10 11 12 ਦੇ ਵਿੱਚ, ਉਦੋਂ ਬਹੁਤ ਮੇਰੇ ਖਿਆਲ ਕੋਈ ਓਨਰ ਆਪਰੇਟਰ ਹੋਊਗਾ ਜਿਹੜਾ ਨਵਾਂ ਟਰੱਕ ਲੈਂਦਾ ਹੋਊਗਾ, ਯੂਜ਼ ਟਰੱਕ ਲੈ ਕੇ ਹੀ ਸਾਰੇ ਕੰਮ ਕਰਦੇ ਸੀਗੇ ਔਰ ਬੜਾ ਵਧੀਆ ਠੀਕ ਹੈ। ਕਰਦੇ ਸੀਗੇ। ਹੁਣ ਹੂੰ, ਉਹ ਜਿਹੜਾ ਇੱਕ ਮਤਲਬ ਕਿ ਚੱਲ ਪਿਆ ਕੰਮ, ਇੱਕ ਤਾਂ ਕੈਲੀਫੋਰਨੀਆ ਦੇ ਵਿੱਚ ਕਾਰਬ ਦਾ ਇਸ਼ੂ ਆ ਗਿਆ, ਉਹਦੇ ਹੂੰ, ਕਰਕੇ ਟਰੱਕ ਜਿਹੜੇ ਸੀਗੇ ਉਹ ਨਵੇਂ ਲੈਣੇ ਪਏ। ਉਹ ਇਸ਼ੂ ਨੂੰ ਸੂਤ ਕਰਦੇ ਕਰਦੇ ਉਹ ਐਸਾ ਝੰਜਟ ਸ਼ੁਰੂ ਹੋਇਆ ਕਿ ਹਰ ਇੱਕ ਬੰਦਾ ਨਵੇਂ ਟਰੱਕ ਵੱਲ ਨੂੰ ਚੱਲ ਪਿਆ। ਠੀਕ ਹੈ, ਚਲੋ ਕੰਮ ਕਰਦੇ ਆ, ਮਿਹਨਤ ਕਰਦੇ ਆ, ਸਭ ਕੁਝ ਹੋਇਆ, ਠੀਕ ਹੈ, ਚਲਾਉਂਦੇ ਸੀ। ਪਰ ਦੇਖੋ ਨਾ ਵੀ 1.5 ਲੱਖ ਦਾ ਟਰੱਕ ਜਿਹੜਾ ਸੀਗਾ, ਉਹ ਜਦੋਂ 2.5 ਲੱਖ ਦਾ ਹੋ ਜਾਵੇ 1 ਸਾਲ ਦੇ ਵਿੱਚ, ਤਾਂ ਉਹ ਤਾਂ ਫਿਰ ਮਤਲਬ ਕਿ ਆਬਵੀਅਸਲੀ ਆਪਾਂ ਨੂੰ ਦਿਖਦਾ ਹੀ ਆ ਕਿ ਕੀ ਹੋਣਾ ਹੈ। ਤੇ ਬਾਕੀ ਹਰਭੁਪਿੰਦਰ ਸਿੰਘ ਹੁਣੀ ਕਹਿੰਦੇ ਵੀ ਕਦੋਂ ਕੁ ਤੱਕ ਚੱਲੇਗਾ, ਇਹਦੇ ਕਦੋਂ ਕੁ ਤੱਕ ਚੱਲਣ ਦਾ ਤਾਂ ਨਹੀਂ ਜੀ ਪਤਾ ਹੈਗਾ ਜੇ, ਕਿ ਕਦੋਂ ਕੁ ਤੱਕ ਇਹ ਰਹੇਗਾ। ਜਿਹੜਾ ਸਿਚੁਏਸ਼ਨ ਹੈਗੀ ਆ ਉਹ ਇਹ ਮਤਲਬ ਕਿ ਰਿਕਵਰ ਹੁੰਦੀ ਰਿਕਵਰ ਹੋਏਗੀ, ਕਿਉਂਕਿ ਜਿਹੜੀ ਓਵਰਆਲ ਰਿਸੈਸ਼ਨ ਹੁੰਦਾ ਆ ਕਿਸੇ ਵੀ ਇਕੋਨਮੀ ਦੇ ਵਿੱਚ, ਟਰੱਕਿੰਗ ਇੱਕ ਐਸਾ ਕਿੱਤਾ ਹੈਗਾ ਕਿ ਜਿੱਥੇ ਰਿਸੈਸ਼ਨ ਦਾ ਅਸਰ ਵੀ ਸਾਰਿਆਂ ਨਾਲੋਂ ਪਹਿਲਾਂ ਦਿਖਦਾ ਹੈਗਾ, ਤੇ ਉੱਥੇ ਰਿਸੈਸ਼ਨ ਜਿਹੜਾ ਆ ਦੂਜੀ ਕਮਿਊਨਿਟੀ ਜਿਹੜੀ ਆ, ਦੂਜੀ ਇੰਡਸਟਰੀ ਆ, ਹੂੰ, ਹੂੰ, ਉਹਦੇ ਨਾਲੋਂ ਰਿਸੈਸ਼ਨ ਚੁੱਕਿਆ ਵੀ ਪਹਿਲਾਂ ਜਾਂਦਾ ਹੈ। ਸੋ ਇਹ 1 ਸਾਲ ਦਾ ਸਮਾਂ, ਜਿਹੜੇ ਸਪੈਸ਼ਲਿਸਟ ਹੈਗੇ ਆ, ਜਿਹੜੇ ਜਾਣਕਾਰ ਹੈਗੇ ਬਹੁਤ, ਉਹ 1 ਸਾਲ ਦਾ ਸਮਾਂ ਮੰਨ ਕੇ ਚੱਲਦੇ ਆ ਕਿ 1 ਸਾਲ ਪਹਿਲਾਂ ਜਦੋਂ ਆਮ ਨਾਰਮਲ ਇਕਾਨਮੀ ਦੇ ਵਿੱਚ ਇਨਫਲੇਸ਼ਨ ਸ਼ੁਰੂ ਹੁੰਦਾ ਆ, ਰਿਸੈਸ਼ਨ ਸ਼ੁਰੂ ਹੁੰਦਾ ਆ, ਹੂੰ, ਟਰੱਕਿੰਗ ਦੇ ਵਿੱਚ ਕੋਈ ਤਕਰੀਬਨ 1 ਸਾਲ ਪਹਿਲਾਂ ਉਹਦੇ ਲੱਛਣ ਤੇ ਉਹਦੇ ਕੰਮ ਸ਼ੁਰੂ ਹੋ ਜਾਂਦੇ ਆ। ਸੋ ਉਹ ਜਿਹੜਾ ਅਸਰ ਹੈਗਾ ਉਹ ਸਾਲ, ਸੋ ਉਸ ਕੈਲਕੂਲੇਸ਼ਨਾਂ ਜੇ ਲੈ ਕੇ ਚੱਲੀਏ, ਤੇ ਐਟਲੀਸਟ 1 ਸਾਲ ਦਾ ਸਮਾਂ ਜਿਹੜਾ ਆ ਉਹ ਡੈਫੀਨੇਟਲੀ ਇਹ ਜਿਹੜਾ ਰਹਿਣ ਵਾਲਾ ਹੈਗਾ। ਬਾਕੀ ਡਿਪੈਂਡ ਕਰਦਾ ਕਿ ਕੋਈ ਇੱਦਾਂ ਦਾ
ਹੁਣ ਦੇਖੋ ਕੋਵਿਡ ਵੀ ਜਿਹੜਾ ਆਇਆ ਸੀਗਾ ਰਾਜਕਣ ਵੱਲ, ਕਿਸੇ ਨੇ ਸੋਚਿਆ ਨਹੀਂ ਸੀਗਾ ਉਸ ਵੇਲੇ ਵੀ ਇਹ ਚੀਜ਼ ਇਦਾਂ ਦੀ ਸਿਚੁਏਸ਼ਨ ਖੜੀ ਹੋ ਜਾਣੀ ਹੈ ਔਰ ਇਦਾਂ ਦਾ ਮਾਹੌਲ ਬਣ ਜਾਣਾ ਹੈ। ਕਿਉਂਕਿ ਉਦੋਂ ਵੀ ਅਸੀਂ ਬਿਲਕੁਲ ਰਿਸੈਸ਼ਨ ਦੀ ਕਗਾਰ ਤੇ ਖੜੇ ਸੀਗੇ। ਰਿਸੈਸ਼ਨ ਬਿਲਕੁਲ ਬਰੂਹਾਂ ਤੇ ਖੜਾ ਸੀਗਾ ਟਰੱਕਿੰਗ ਦੀਆਂ ਤੇ ਮੁਸ਼ਕਲ ਉਦੋਂ ਇਹ ਹੋ ਗਈ, ਜਾਂ ਕਹਿ ਲਓ ਉਦੋਂ ਮੁਸ਼ਕਲ ਲੱਗਦੀ ਸੀ, ਲੇਕਿਨ ਉਹ ਇਹ ਹੋ ਗਿਆ ਕਿ ਗਵਰਨਮੈਂਟ ਨੇ ਜਿਹੜਾ ਸਟਿਮੂਲਸ ਮਨੀ ਇਹਨਾਂ ਵਿੱਚ ਪਾਇਆ, ਜਿਹੜਾ ਮਨੀ ਇੰਨੀ ਦਿੱਤੀ ਆ, ਉਹਨੇ ਇੱਕ ਵਾਰੀ ਉਹਨੂੰ ਸਟਿਮੂਲੇਟ ਕਰਤਾ ਇਕਾਨਮੀ ਨੂੰ, ਹਰ ਚੀਜ਼ ਨੂੰ ਭਜਾਤਾ, ਤੋਰਤਾ। ਪਰ ਆਬਵੀਅਸਲੀ ਮੰਗੇ ਹੋਏ ਪੈਸੇ ਤੇ ਜਿਹੜੀ ਬਾਹਰੋਂ ਕੀਤੀ ਹੋਈ ਚੀਜ਼ ਹੈ ਉਹ ਕਿੰਨੀ ਕੁ ਦੇਰ ਤੱਕ ਚੱਲਦੀ ਹੈ। ਸੋ ਹੁਣ ਉਹ ਜਿਹੜਾ ਸਮਾਂ ਸੀਗਾ ਜਦ ਕਹਿਣ ਦੇ ਵੀ ਉਹ 2 ਸਾਲ ਆਪਾਂ ਵੀ ਕਿਕ ਦਾ ਕੈਨ ਡਾਊਨ ਦਾ ਰੋਡ ਫॉर 2 years। ਸੋ ਹੁਣ ਉਹ ਸਮਾਂ ਜਿਹੜਾ ਆ ਉਹ ਆ ਗਿਆ, ਤੇ ਭਿਆਨਕ ਇਸ ਕਰਕੇ ਹੋ ਗਿਆ ਕਿ ਜਿਹੜਾ ਇਕਵਿਪਮੈਂਟ ਪ੍ਰਾਈਸਿੰਗ ਕਰਕੇ। ਜੀ ਰਮਨ ਜੀ, ਤੇ ਸਰੋਤੇ ਤੁਸੀਂ ਵੀ ਕਾਲ ਜਿਹੜੀ ਹੁਣ ਕਰ ਸਕਦੇ ਹੋ, ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਆ ਤੇ ਉਹਦੇ ਲਈ ਤੁਸੀਂ ਕਰ ਸਕਦੇ ਹੋ ਨੰਬਰ 408 272 5200 4082725200। ਕਮੈਂਟ ਦੇ ਵਿੱਚ ਤਾਂ ਉੱਪਲ ਹੁਣੀ ਕਹਿੰਦੇ ਵੀ ਕਿਸੇ ਨੇ 38% ਤੇ ਵੀ ਚੱਕਿਆ, ਗੁਰਵਿੰਦਰ ਹੁਣੀ ਕਹਿੰਦੇ 10.5% ਤੇ ਜਿਹੜਾ ਉਹ ਹੈਗਾ ਆ। ਤੇ ਕੈਨੇਡਾ ਵਾਲੇ ਤਾਂ ਉਹ ਕਹਿ ਰਿਹਾ ਵੀ ਸਾਡੇ ਤਾਂ 2019 ਵਾਲੀ ਸਿਚੁਏਸ਼ਨ ਅਜੇ ਤਾਈਂ ਚੱਲੀ ਜਾਂਦੀ ਆ, ਉਹ ਵੀ ਵਿਚਾਰੇ ਬੜੇ ਦੁਖੀ ਆ ਉੱਧਰ। ਸੋ ਹੁਣ ਇਹ ਤਾਂ ਓਬਵੀਅਸ ਜੀ ਗੱਲ ਆ ਵੀ ਤੁਹਾਨੂੰ ਜਿਹੜਾ ਉਹ ਦੇਖ ਕੇ ਕੋਈ ਵੀ ਚੀਜ਼ ਤੁਸੀਂ ਬਾਏ ਕਰ ਰਹੇ ਆ ਤਾਂ ਉਹ ਤੁਹਾਨੂੰ ਦੇਖਣਾ ਜਿਹੜਾ ਉਹ ਪੈਂਦਾ ਆ। ਹੁਣ ਰਮਨ ਜੀ, ਇਹ ਤਾਂ ਸਿੱਧੀ ਜੀ ਗੱਲ ਆ ਵੀ ਜਿਹੜੇ ਇਕਵਿਪਮੈਂਟ ਦਾ ਹਾਈ ਇੰਟਰਸਟ ਰੇਟ ਦੇ ਉੱਤੇ ਜਾਂ ਹਾਈ ਪ੍ਰਾਈਸ ਦੇ ਉੱਤੇ ਤੁਸੀਂ ਖਰੀਦਿਆ ਆ, ਉਸ ਦੀ ਪੂਰਤੀ ਕਰਨ ਦੇ ਲਈ ਜੇ ਤੁਸੀਂ ਲੀਗਲ ਢੰਗ ਦੇ ਨਾਲ ਚੱਲਦੇ ਆ ਫਿਰ ਤਾਂ ਨਹੀਂ ਹੋ ਸਕਦੀ। ਫਿਰ ਉਹਦੇ ਲਈ ਫਿਰ ਤੁਹਾਨੂੰ ਡਬਲ ਨੋਨ ਸਟਾਪ ਚੱਲਣਾ, ਤੇ ਉਹ ਤਾਂ ਫਿਰ ਇੱਕ ਹਿਸਾਬ ਦੇ ਨਾਲ ਮੌਤ ਨੂੰ ਮਾਸੀ ਆਖਣ ਵਾਲੀ ਗੱਲ ਬਣ ਜਾਂਦੀ ਹੈ, ਆਪ ਵੀ ਤੇ ਦੂਜਿਆਂ ਦੇ ਲਈ ਵੀ ਖਤਰਾ ਜਿਹੜਾ ਦੇਖੋ ਉਹ ਮਜਬੂਰੀਆਂ ਜਿਹੜੀਆਂ ਨਾ ਉਹ ਮਜਬੂਰੀਆਂ ਬਣ ਜਾਂਦੀਆਂ। ਕੱਲਾ ਇਕਵਿਪਮੈਂਟ ਦੀ ਪ੍ਰਾਈਸਿੰਗ ਨਹੀਂ ਗੀ ਰਾਜ, ਕੱਲਾ ਇਕਵਿਪਮੈਂਟ ਨਹੀਂ ਹੈਗਾ ਜਿਹੜਾ ਕਲਪਰੇਟ ਹੈਗਾ ਇੱਥੇ। ਇਕਵਿਪਮੈਂਟ ਦੇ ਨਾਲ ਜਿਹੜੇ ਅਸੀਂ ਹੋਰ ਐਕਸਪੈਂਸਸ ਜਿਹੜੇ ਵਧਾ ਲਏ ਹੈਗੇ ਆ। ਗੱਡੀਆਂ ਇੰਨੀਆਂ ਮਹਿੰਗੀਆਂ ਲੈ ਲਈਆਂ ਹੈਗੀਆਂ, ਮੇਰੇ ਖਿਆਲ ਕੋਈ ਗੱਡੀ ਇੰਨੀ ਮਹਿੰਗੀ ਨਹੀਂ ਦੇਖੀ ਹੋਣੀ ਇਸ ਏਰੀਏ ਦੇ ਵਿੱਚ ਜਿਹੜੀ ਨਾ ਆਈ ਹੋਵੇ। ਉਸ ਤੋਂ ਬਾਅਦ ਘਰਾਂ ਦੀਆਂ ਪ੍ਰਾਈਸਿਸ ਦੇਖ ਲਓ ਤੁਸੀਂ, ਘਰਾਂ ਦੀਆਂ ਮਤਲਬ ਕਿ ਕੋਈ ਵੀ ਜਿਹੜਾ ਘਰ ਹੈਗਾ ਆ ਉਹ ਕਿੰਨੀ ਪ੍ਰਾਈਸਿਸ ਜਿਹੜੀ ਇਸ ਵੇਲੇ ਵਧੀ ਹੋਈ ਆ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਅਫੈਕਟ ਕਰਦੀਆਂ ਹੈਗੀਆਂ ਤੁਹਾਡੇ ਬਾਟਮ ਲਾਈਨ ਦੇ ਉੱਤੇ, ਤੇ ਜਦੋਂ ਤੁਹਾਡੀ ਬਾਟਮ ਲਾਈਨ ਨੈਗੇਟਿਵ ਹੁੰਦੀ ਦਿਖਦੀ ਆ ਫਿਰ ਤੁਹਾਨੂੰ ਦਿਨ ਰਾਤ ਕੰਮ ਕਰਨ ਤੋਂ ਬਿਨਾਂ ਹੋਰ ਕੋਈ ਸੋਚਦਾ ਨਹੀਂਗਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਸ ਕੰਟਰੀ ਦੇ ਵਿੱਚ ਨਾ ਰਾਜਕਰਨ ਆਣ ਕੇ ਇਸ ਕੰਟਰੀ ਨੂੰ ਸਮਝਣਾ ਪੈਂਦਾ ਆ। ਇਹ ਕੰਟਰੀ ਦੇ ਵਿੱਚ ਤੁਸੀਂ ਇਹ ਨਹੀਂ ਕਰ ਸਕਦੇ ਕਿ ਦਿਨ ਰਾਤ ਠੀਕ ਹੈ ਦਿਨ ਰਾਤ ਮਿਹਨਤ ਕਰੋ ਕਰਕੇ, ਪਰ ਪ੍ਰੋਪਰ ਢੰਗ ਦੇ ਨਾਲ ਉਹਨੂੰ ਅੱਗੇ ਤੁਸੀਂ ਯੂਜ਼ ਕਰੋ ਮਨੀ ਨੂੰ, ਨਾ ਕਿ ਉਹਨੂੰ ਅੰਨ੍ਹਿਆਂ ਵਾਂਗ। ਮਤਲਬ ਹੈਰਾਨੀ ਆ, ਮੈਂ ਰੀਸੈਂਟਲੀ ਕਿਤੇ ਬੈਠਾ ਸੀਗਾ, ਗੱਲ ਚੱਲ ਰਹੀ ਸੀਗੀ ਤੇ ਕਿਸੇ ਨੇ ਆਪਣੀ ਕਾਰ, ਇੱਕ ਕੋਈ ਮਹਿੰਗੀ ਕਾਰ ਜਿਹੜੀ ਹੈਗੀ ਆ ਉਹ ਡੱਬਾ ਜਿਹਾ ਜੀ ਵੈਗਨ ਜਿਹੜੀ ਆ, ਸੋ ਉਹ ਕਾਰ ਜਿਹੜੀ ਆ ਉਹ ਕਿਸੇ ਨੇ $1 ਲੱਖ ਮਤਲਬ ਓਵਰ ਦਾ ਪ੍ਰਾਈਸ ਦੇ ਕੇ ਲਿਆਂਦੀ ਆ। ਸੋ ਮਤਲਬ ਮੈਂ ਹੈਰਾਨ ਸੀਗਾ ਇਸ ਚੀਜ਼ ਦੇ ਉੱਤੇ ਵੀ ਜਿੰਨੀ ਪ੍ਰਾਈਜ਼ ਹੈ ਉਹਦੀ 1.5 ਲੱਖ ਦੀ ਪ੍ਰਾਈਜ਼ ਮੇਰੇ ਖਿਆਲ ਸੀਗੀ, ਤੇ ਉਹਦੀ $1 ਲੱਖ ਉੱਤੇ ਪੇ ਕਰਕੇ ਤੇ ਉਹ ਲਿਆਂਦੀ ਆ। ਤੇ ਉਹ ਹੁਣ ਮਤਲਬ ਕੀ, ਮਤਲਬ ਵਾਟ ਯੂ ਵਾਂਟ ਟੂ ਅਚੀਵ, ਮਤਲਬ ਕੀ ਅਚੀਵ ਕਰਨਾ ਚਾਹੁੰਦੇ ਹੋ ਉਸ ਚੀਜ਼ ਦੇ ਤੋਂ? ਕਿਸੇ ਨੂੰ ਤਾਂ ਕੋਈ ਫਰਕ ਨਹੀਂ ਪੈਣਾ, ਠੀਕ ਹੈ ਨਾ। ਕਿਸੇ ਨੇ 2 ਦਿਨ ਦੇਖਣੀ ਆ, ਬਾਹ ਬੱਲੇ ਬੱਲੇ ਬੜਾ ਵਧੀਆ ਕੀਤਾ, ਬੜੀ ਵਧੀਆ ਗੱਡੀ ਹੈ, ਪਰ ਇਸ ਤੋਂ ਬਾਅਦ ਹੋਰ ਤਾਂ ਕੁਛ ਨਹੀਂ ਗਾ ਨਾ। ਹੋਰ ਤਾਂ ਫਿਰ ਆਪਣੇ ਸਰੀਰ ਤੇ ਚੱਲਣਾ ਪੈਣਾ ਸਾਰਾ ਕੁਛ। ਜੀ ਡੀਜੇ ਬੈਂਸ ਰੌਕਲਿਨ ਵਾਲੇ ਕਹਿੰਦੇ ਆ, ਕਹਿੰਦੇ ਵੀ ਜੇ ਕਿਸੇ ਨੂੰ ਪੁੱਛੋ ਵੀ ਭਾਈ ਇੰਨੇ ਮਹਿੰਗੇ ਲੋਨ ਤੇ ਕਿਉਂ ਲਿਆ, ਤਾਂ ਅਗਲਾ ਜਵਾਬ ਅੱਗੋਂ ਦਿੰਦਾ ਵੀ ਦਿਲ ਹੋਣਾ ਚਾਹੀਦਾ। ਇਹ 'ਚ ਕਿਹੜੀ ਗੱਲ ਆ? ਸੋ ਏਦਾਂ ਦਾ ਦਿਲ ਕੈੜਾ ਨਾ ਕਰੋ ਭਾਈ। ਇਹ ਫੋਕੀ ਫੂਕ ਦੇ ਵਿੱਚ ਫੂਕ ਕਿਤੇ ਪੱਕੀ ਨਾ ਨਿਕਲ ਜਾਵੇ, ਇਹ ਕੰਮ ਖਰਾਬ ਹੋਣਾ ਆ। ਰਮਨਜੀਤ ਬਰਾੜ ਕਹਿੰਦੇ ਆ ਵੀ ਇਹ ਜਿਹੜਾ EILD ਦੇ ਲੋਨ ਦਿੱਤੇ ਆ ਸਭ ਇਹਦੀਆਂ ਮਿਹਰਬਾਨੀਆਂ ਆ, ਵੀ ਇਹਨੇ ਇਸ ਚੀਜ਼ ਨੂੰ ਜਿਹੜੀ ਉਹ ਹਵਾ ਦਿੱਤੀ ਹੈ। ਦੇਖੋ ਵੱਖ-ਵੱਖ ਤੁਹਾਡੇ ਵਿਚਾਰ ਨੇ, ਤੁਸੀਂ ਜਿਹੜੇ ਜ਼ਰੂਰ ਸ਼ੇਅਰ ਕਰ ਸਕਦੇ, ਕਾਲ ਕਰ ਸਕਦੇ ਨੰਬਰ 408 272 5200 4082725200। ਓਂਕਾਰ ਜੀ ਆਪਣੇ ਨਾਲ ਜੁੜੇ ਨੇ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇੱਕ ਤਾਂ ਰਮਨ ਦੋਵਾਂ ਵੀਰਾਂ ਸਤਿ ਸ੍ਰੀ ਅਕਾਲ। ਮੈਂ ਕਿਹਾ ਇੱਕ ਤਾਂ ਤੁਸੀਂ ਜਿਹੜੀ ਮਸ਼ਹੂਰੀ ਦਿੰਦੇ ਹੁੰਦੇ ਆ, ਉਹ ਜੀਤੇ ਨੇ ਦੇਖ ਲਾ ਵੀ ਚੱਕ ਲਿਆ ਟਰੱਕ।
ਉਹ ਜੀ ਭਾਜੀ ਮੇਰੀ ਤਾਂ ਇੱਕ ਮੈਂ ਤੁਹਾਨੂੰ ਚਲੋ ਅਸੀਂ ਸਾਨੂੰ 20-25 ਸਾਲ ਹੋ ਗਏ ਰਮਨ ਭਾਜੀ ਹੋਣਾ ਤੇ ਅਸੀਂ ਨਾਲ ਦੇ ਹੀ ਹੋਣੇ ਆ। ਘੱਟ ਐਕਸਪੀਰੀਅੰਸ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਮਤਲਬ ਬੰਦੇ ਨੂੰ ਮਾਰਦਾ ਆ ਮੇਰੇ ਹਿਸਾਬ ਨਾਲ। ਜਿੱਦਾਂ ਹੁਣ ਸਾਲ ਖੰਡ ਲੱਗ ਗਿਆ, 1.5 ਸਾਲ ਚੰਗਾ ਲੱਗ ਗਿਆ, ਲੋਕਾਂ ਨੇ ਤਾਂ ਏਦਾਂ ਛਾਲਾਂ ਮਾਰੀਆਂ। ਜੇ ਕਿਸੇ ਨੂੰ ਪੁੱਛ ਲਓ ਮੇਰੇ 10 ਕੀਤੇ ਆਰਡਰ, 50 ਕੀਤਾ, 50 ਡਰਾਈਵ ਇਹਨਾਂ ਕਰ ਦਿੱਤੀਆਂ ਆਰਡਰ ਹਨਾ। ਇਹ ਮਤਲਬ ਵਾਪਸ ਤਾਂ ਇੱਕ ਦਿਨ ਆਉਣਾ ਹੀ ਸੀ। ਇੰਨੇ ਮਹਿੰਗੇ ਲੋਡ ਤਾਂ ਸਦਾ ਰਹਿਣਾ ਹੀ ਨਹੀਂ ਸੀ ਜਿੱਦਾਂ ਹੁਣ ਪਿਛਲੇ ਸਾਲ ਅਨਬਲੀਵ ਰੇਟ ਰਹੇ ਆ ਹਨਾ। ਬਾਕੀ ਜਿਹੜਾ ਭਾਜੀ ਆਪਾਂ ਵੈਦਰ ਦੀ ਗੱਲ ਕਰਦੇ ਆ ਰਮਨ ਭਾਜੀ, ਵੈਦਰ ਤਾਂ ਮੈਨੂੰ ਲੱਗਦਾ ਡਿਫੈਕਟ ਹੈ ਨਹੀਂ, ਕਿਉਂਕਿ ਸਲੀਨਸ ਤਾਂ ਕਦੀ ਵੀ ਇਹਨਾਂ ਦੇ 100 ਹੁੰਦਾ ਹੀ ਨਹੀਂ ਹੈ ਨਾ। ਕਿਉਂਕਿ ਜਿੰਨਾ 101 ਦਾ ਏਰੀਆ ਆ ਉੱਥੇ ਦਾ ਵੈਦਰ ਤਕਰੀਬਨ ਇੰਨਾ ਕੀ ਰਹਿੰਦਾ ਆ ਹੈ ਨਾ। ਐਤਕੀ ਇੱਕ ਤਾਂ ਫਿਊਲ ਪ੍ਰਾਈਸ ਬਹੁਤ ਜ਼ਿਆਦਾ ਆ, ਲੋਕਾਂ ਦਾ ਵੈਸੇ ਧੂੰਆਂ ਨਿਕਲਿਆ ਪਿਆ। ਹੁਣ ਤੁਸੀਂ ਸਟੋਰ ਹੀ ਦੇਖ ਲਓ, ਸਟੋਰਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਲੋਕੀ ਘੱਟ ਗਏ ਜਾਣੋ, ਜਿੱਦਾਂ ਫਰਨੀਚਰ ਵਗੈਰਾ ਖਰੀਦਣੋਂ ਘੱਟ ਗਏ ਆ, ਕਿਉਂਕਿ ਤੇਲ ਨੇ ਬਹੁਤ ਮੱਤ ਮਾਰੀ ਪਈ ਆ। ਇਹ ਹੁਣ ਸਮਝ ਨਹੀਂ ਆਉਂਦੀ ਕਿ ਤੇਲ ਜਿਹੜਾ ਪਿੱਛੋਂ ਦਾ ਹੈਗਾ $100 ਦੇ ਬੈਰਲ ਦੇ ਦੁਆਲੇ ਘੁੰਮਦਾ ਫਿਰਦਾ, ਕਦੇ 105 ਹੋ ਗਿਆ, ਪਰ ਇਹ ਪ੍ਰਾਈਜ਼ਾਂ ਐਵਰੀਡੇ ਚੜੀ ਜਾਂਦੀਆਂ। $6 $6.5 ਵੀ ਕੈਲੀਫੋਰਨੀਆ ਤਕਰੀਬਨ। ਹੁਣ ਤਾਂ ਬਾਹਰਲੀਆਂ ਸਟੇਟਾਂ ਦਾ ਵੀ ਕੈਲੀਫੋਰਨੀਆ ਨਾਲੋਂ ਤਾਂ ਹੁਣ ਅਰਜੋਨਾ ਨਾਲੋਂ ਅੱਗੇ $1.5 ਫਰਕ ਹੁੰਦਾ। ਹੁਣ ਤਾਂ ਥੋੜੇ ਉੱਥੇ ਵੀ ਬਹੁਤ ਘੱਟ ਫਰਕ ਰਹਿੰਦਾ ਜਾਂਦਾ ਹੈ, ਕਿਉਂਕਿ ਸਾਰੀਆਂ ਸਟੇਟਾਂ ਨੇ ਪ੍ਰਾਈਜ਼ਾਂ ਚੱਕ ਦਿੱਤੀਆਂ ਹੈਗੀਆਂ। ਤੇ ਕੁਛ ਆਪਣੇ ਮਤਲਬ ਗੁੱਸਾ ਨਾ ਕਰਨ ਵੀਰ, ਜਿੱਦਾਂ ਉਹ ਕਹਿੰਦੇ ਹੁੰਦੇ ਭੁੱਖੇ ਕਟੋਰਾ ਲੱਭਾ, ਨਾ ਤਾਂ ਨਹੀਂ ਲੈਣਾ ਜੱਟ ਦਾ, ਭੁੱਖੇ ਕਟੋਰੇ ਵਾਲਾ ਵੀ ਕੰਮ ਆਪਣੇ ਲੋਕਾਂ ਕੀਤਾ ਵੀ ਪਾਣੀ ਪੀ ਅਫਸਰਿਆ ਹੈ ਨਾ। ਵੀ ਏਦਾਂ ਦੌੜ ਲਾਈ ਨਾ ਵੀ ਜਿੱਦਾਂ ਵੀ ਸਾਰਾ ਫਿਰ ਇੱਕ ਭੁਚਾਲ ਹੀ ਆ ਜਾਣਾ ਇਸ ਕੰਮ ਦੇ ਵਿੱਚ। ਤੇ ਮਤਲਬ ਐਕਸਪੀਰੀਅੰਸ ਬਹੁਤ ਜ਼ਿਆਦਾ ਕਾਊਂਟ ਕਰਦਾ। ਜਿੱਦਾਂ ਹੁਣ ਭਾਜੀ ਕਹਿੰਦੇ, ਰਮਨ ਭਾਜੀ ਦੀ ਗੱਲ ਸੱਚੀ ਆ ਵੀ ਇਸ ਇੰਡਸਟਰੀ ਦੇ ਵਿੱਚ ਇੱਕ ਮਤਲਬ ਆਪਾਂ ਬਿਜ਼ਨਸ ਸਮਝ ਕੇ ਬਿਜ਼ਨਸ ਨਹੀਂ ਚਲਾ ਰਹੇ, ਇੱਕ ਭੱਜ ਦੌੜ ਦੇ ਵਿੱਚ ਹੀ ਅਸੀਂ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਸੋ ਇਸ ਕਰਕੇ ਆਪਾਂ ਨੂੰ ਮਾਰ ਬਹੁਤ ਪੈ ਰਹੀ ਹੈ। ਥੈਂਕ ਯੂ ਜੀ। ਰਮਨ ਜੀ, ਉੱਪਲ ਹੋਣੀ ਕਹਿੰਦੇ ਨਾ ਤਾਂ ਨਹੀਂ ਮੈਂ ਕਿਸੇ ਦਾ ਲੈਣਾ, ਵੈਨ ਦੇ ਲਈ ਮਨਾ ਕਰ ਦਿੱਤਾ, ਕਹਿੰਦੇ ਸਿਰਫ ਵਰਕ ਪਰਮਿਟ ਵਾਲਿਆਂ ਨੂੰ ਦੇਣੀ ਆ। ਸ਼ਾਇਦ ਇਹ ਹੁਣ ਉਹਨਾਂ ਨੂੰ ਸ਼ਾਇਦ ਇਹ ਹੋਊਗਾ ਵੀ ਇਹਨਾਂ ਨੇ ਜ਼ਿਆਦਾ ਦੇਣੇ ਆ ਬਾਕੀਆਂ ਦੇ ਨਾਲੋਂ, ਵੀ ਤਾਂ ਉਧਰ ਉਹਨਾਂ ਨੂੰ ਹੀ ਸਿਰਫ ਵੇਚਣਾ। ਇਹ ਤਾਂ ਹੋ ਮਾੜੀ ਸਕਦਾ ਜੀ, ਕਿਉਂਕਿ ਜਿਹੜਾ ਦੇਖੋ ਜਿਹੜਾ ਬੰਦਾ ਪੁਰਾਣਾ ਬੈਠਾ ਹੈ ਨਾ ਇੰਡਸਟਰੀ ਦੇ ਵਿੱਚ, ਉਹ ਇੰਨੀ ਪ੍ਰਾਈਸ ਇਕਵਿਪਮੈਂਟ ਨਹੀਂ ਦੇ ਰਿਹਾ। ਨਹੀਂ, ਇੰਨੀ ਤਾਂ ਮੈਨੂੰ ਵੀ ਪਤਾ ਹੈ, ਇੰਨੇ ਤਾਂ ਅਸੀਂ ਬਹੁਤ ਲੋਕੀ ਦੇਖੇ ਆ ਕਿ ਜਿਹੜੇ ਬੰਦੇ ਉਹ ਪ੍ਰਾਈਸ ਨਹੀਂ ਦਿੰਦੇ ਹੈਗੇ। ਹੁਣ ਜਿਹੜੇ ਵਰਕ ਪਰਮਿਟ ਵਾਲੇ ਹੈਗੇ ਆ, ਉਹ ਮੈਂ ਮੰਨਦਾ ਹਾਂ ਕਿ ਇਹ ਚੀਜ਼ ਹੈਗੀ ਹੈ ਕਿ ਉਹ ਪ੍ਰਾਈਸਿਸ ਜਾਰੀਆਂ ਦੇ ਰਹੇ ਆ। ਸੋ ਉਹਨਾਂ ਦੇ ਕਰਕੇ ਜਿਹੜਾ ਆ ਉਹ ਸ਼ਾਇਦ ਹੋ ਸਕਦਾ ਉਹਨਾਂ ਨੂੰ ਮਨਾ ਕਰਤਾ ਹੋਵੇ ਵੀ ਉਹਨਾਂ ਦੇ ਕੋਲੋਂ 5-10 ਹਜ਼ਾਰ ਵੱਧ ਮਿਲ ਜਾਣਾ ਆ। ਸੋ ਇਸ ਕਰਕੇ ਸੋ ਤੇਲ ਦੀ ਨਾ ਗੱਲ ਕੀਤੀ ਸੀ ਸਾਡੇ ਜਿਹੜੇ ਪਿਛਲੇ ਕਾਲਰ ਕਾਰ ਹੋਣਾ ਨੇ, ਜਿਹੜਾ BP ਆ, ਉਹਨਾਂ ਨੇ ਲੇਟੈਸਟ ਹੁਣੇ ਆਪਣਾ ਰਿਕਾਰਡ ਤੋੜ ਬੰਪਰ ਪ੍ਰੋਫਿਟ, ਨੈਟ ਪ੍ਰੋਫਿਟ ਪਹਿਲੇ ਕੁਆਟਰ ਦਾ ਪੋਸਟ ਕੀਤਾ ਆ। ਰਸ਼ੀਆ ਤੇਲ ਦੀ ਮਾਰਕੀਟ ਚੋਂ ਕਿਤੇ ਨਾ ਕਿਤੇ ਗਾਇਬ ਜਿਹਾ ਹੋਇਆ। ਅਮਰੀਕਾ ਵਾਲੇ ਤਾਂ ਪਹਿਲਾਂ ਹੀ ਉੱਥੋਂ ਬਹੁਤ ਘੱਟ ਲੈਂਦੇ ਸੀਗੇ। $6.2 ਬਿਲੀਅਨ ਦਾ ਪਹਿਲੇ ਕੁਆਟਰ ਦੇ ਵਿੱਚ BP ਨੂੰ ਇੰਨਾ ਫਾਇਦਾ ਹੋਇਆ ਆ। ਜਿਹੜੀ ਇਹ ਗੱਲ ਆਖ ਰਹੇ ਆ ਨਾ, ਬਿਲਕੁਲ ਇਹ ਦਰੁਸਤ ਆ ਵੀ ਜਿਹੜੀ ਗੈਸ ਦੀ ਕਰੂਡ ਆਇਲ ਉਹਦੀ ਕੀਮਤ ਉੱਥੇ ਕੀ ਟਿਕੀ ਆ, ਪਰ ਇੰਨੇ ਜ਼ਿਆਦਾ ਅਸਮਾਨ ਪਾੜ ਕੇ ਜਿਹੜਾ ਆ ਉਹ ਰਿਫਾਈਨਿੰਗ ਦੇ ਉੱਤੇ ਤੇ ਉਹ ਸਾਰਾ ਕੁਝ ਲਾ ਕੇ ਜਿਹੜਾ ਉਹ ਠੋਕਿਆ ਜਾ ਰਿਹਾ। ਲੋਕਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਧੂੰਆਂ ਨਿਕਲਿਆ। ਕੁਛ ਕੁ ਸਮਾਂ ਪਹਿਲਾਂ ਰਮਨ ਜੀ ਇੱਕ ਨਾ ਜਿਹੜੀ ਆਪਣੀ ਕਾਂਗਰਸ ਆ, ਉਹਨਾਂ ਨੇ ਇਹਨਾਂ ਨੂੰ ਸੱਦਿਆ ਸੀਗਾ ਸਾਰੇ ਐਗਜ਼ੈਕਟਿਵਸ ਨੂੰ। ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਭਾਈ ਇਹਨਾਂ ਤੇ ਨੱਥ ਪਾਈ ਜਾਵੇ, ਪਰ ਜਿੱਦਾਂ ਆਪਾਂ ਕਹਿੰਦੇ ਆ ਵੀ ਮੁਲਕ ਕੈਪੀਟਲਿਸਟ ਆ ਤੇ ਚੱਲਦੀ ਉਹਨਾਂ ਦੀ ਆ, ਲੌਬੀ ਇਹਨਾਂ ਦੀ ਬਹੁਤ ਸਟਰੋਂਗ ਆ। ਚਾਹੇ ਉਹ ਮੋਹਰੇ ਡੈਮੋਕ੍ਰੇਟ ਬੈਠਾ ਤੇ ਚਾਹੇ ਰਿਪਬਲਿਕਨ ਬੈਠਾ ਆ, ਇਵੈਂਚੁਅਲੀ ਫਾਇਦਾ ਇਹਨਾਂ ਦਾ ਹੀ ਆ, ਧੂੰਆਂ ਲੋਕਾਂ ਦਾ ਆ। ਕਸੂਰਵਾਰ ਕੋਈ ਵੀ ਕਿਸੇ ਵੀ ਪਾਰਟੀ ਨੂੰ ਜਿਹੜਾ ਉਹ ਕੱਢ ਸਕਦਾ ਹੈ, ਉਹ ਕਰ ਸਕਦਾ ਆ, ਪਰ ਇਵੈਂਚੁਅਲੀ ਜਿਹੜੀਆਂ ਵਿਚਾਲੇ ਬੈਠੀਆਂ ਕੰਪਨੀਆਂ ਆ, ਇਹਨਾਂ ਨੂੰ ਇਨ ਦੀ ਐਂਡ ਆ ਜਿਹੜਾ ਆਪਾਂ ਸ਼ਬਦ ਵਰਤਦੇ ਨਾ ਨੈਟ ਪ੍ਰੋਫਿਟ ਕੁਆਟਰਸ, ਇਹਦੇ ਉੱਤੇ ਹੀ ਜਿਹੜਾ ਸਾਰਾ ਕੁਝ ਉਹਨਾਂ ਦੀ ਟੇਕ ਟਿਕੀ ਰਹਿੰਦੀ ਆ। ਅਗਲੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਕੁਲਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਤਾਂ ਸਿਰਫ ਦੱਸਣਾ ਹੀ ਸੀਗਾ ਜੀ, ਜਿਵੇਂ ਪਿਛਲੇ ਵੀਰ ਆਪਣੇ ਦੱਸ ਕੇ ਗਏ ਆ ਵੀ ਜਿਵੇਂ ਰਮਨ ਜੀ ਕਹਿੰਦੇ ਹੁੰਦੇ ਆ ਵੀ ਐਕਸਪੀਰੀਅੰਸ ਵਾਲੇ ਬੰਦੇ ਨਹੀਂ ਹੈਗੇ ਆਪਣੀ ਮਾਰਕੀਟ ਦੇ ਵਿੱਚ। ਪਿੱਛੇ ਮਹੀਨਾ ਕੁ ਪਹਿਲਾਂ ਨਾ ਮੈਂ ਵਾਲਮਾਰਟ ਤੇ ਲੋਡ ਲਾ ਰਿਹਾ ਸੀਗਾ ਤੇ ਉੱਥੇ ਵਿਚਾਲੇ ਟਰੱਕ ਫਸਾ ਕੇ ਖੜਾ ਇੱਕ ਮੁੰਡਾ। ਮੈਂ ਉਹਨੂੰ ਕਿਹਾ ਵੀ ਤੂੰ ਬੈਕ ਲਾ, ਵੀ ਮੈਂ ਇੱਥੇ ਬੈਕ ਲਾਉਣੀ ਆ। ਕਹਿੰਦਾ ਬ੍ਰਦਰ, ਕਹਿੰਦਾ ਤੂੰ ਮੇਰੀ ਬੈਕ ਲਾ ਦੇ। ਮੈਂ ਕਿਹਾ ਵੀ ਯਾਰ ਤੂੰ ਬੈਕ ਆਪ ਲਾ ਕੇ ਵੀ ਤੈਨੂੰ ਕਾਹਤੋਂ ਨਹੀਂ ਤੂੰ ਲਾ ਰਿਹਾ। ਕਹਿੰਦਾ ਮੈਂ ਨਿਆ ਹੂੰ।
ਮੈਂ ਕਿਹਾ ਨਇਆ ਤਾਂ ਚੱਲ ਵੀ ਮੈਂ ਤੈਨੂੰ ਦੱਸਦਾ, ਤੂੰ ਲਾ ਬੈਕ। ਮੈਨੂੰ ਕਹਿੰਦਾ ਮੇਰੇ 5 ਡ੍ਰੌਪ ਨੇ ਭਾਜੀ ਤੇ ਬੈਕ ਲਾਉਣੀ ਨਹੀਂ ਆ ਰਹੀ ਬੰਦੇ ਨੂੰ। ਮੈਂ ਕਿਹਾ ਯਾਰ ਤੂੰ ਪਹਿਲੀ ਵਾਰੀ ਆਇਆ ਤੇ ਤੂੰ ਨਾਲ ਟੀਮ ਦੇ ਵਿੱਚ ਚਲਾ, ਤੂੰ ਕਿਉਂ ਪਹਿਲਾਂ ਹੀ ਆਪ ਲੈ ਕੇ ਆ ਗਿਆ ਤੂੰ, ਹਨਾ। कहते नहीं भैया ये मैंने नया ट्रक लिया है अभी 2022 मॉडल। ਇੰਨੇ ਕੁ ਤਾਂ ਐਕਸਪੀਰੀਅੰਸ ਵਾਲੇ ਬੰਦੇ ਆਪਣੇ ਆਉਂਦੇ ਆ ਜੀ ਕੰਮ ਕਰਨ, ਸੋ ਤੇ ਸਹੀ ਇੰਨਾ ਗੱਲ ਤਾਂ ਹੈ। ਐਕਸਪੀਰੀਅੰਸ ਹੁੰਦਾ ਉਹਨਾਂ ਨੂੰ, ਬੈਕ ਲਾਉਣੀ ਨਹੀਂ ਆਉਂਦੀ, 22 ਮਾਡਲ ਟਰੱਕ ਚੱਕੀ ਫਿਰਦਾ ਬੰਦਾ। ਤੇ ਹੁਣ ਦੇ ਲੋ ਵੀ ਗਾਂ ਕੀ ਗਾਂ ਕੀ ਬਣਨਾ। ਮਾਰਕੀਟ ਦਾ ਬਣਨਾ ਤੇ ਕੀ ਗੱਲਬਾਤ ਹੋਣੀ ਆ। ਨਹੀਂ, ਇੰਨੀ ਕੀ ਗੱਲ ਹੀ ਦੱਸਣੀ ਥੈਂਕ ਯੂ ਸੀਗੀ ਜੀ। ਵੀਰ ਜੀ ਮੈਂ। ਥੈਂਕ ਯੂ। ਹੁਣ ਤੁਸੀਂ ਦੇਖੋ ਵੀ ਕੱਲ ਨਾ ਅਸੀਂ ਸ਼ਾਮ ਨੂੰ ਇਸੇ ਦੇ ਉੱਤੇ ਹੀ ਰਮਨ ਜੀ ਪ੍ਰੋਗਰਾਮ ਕਰ ਰਹੇ ਸੀਗੇ ਵੀ ਜਿਹੜੇ ਅਨਟ੍ਰੇਨਡ ਜਿਹੜੇ ਡਰਾਈਵਰ ਆ ਰਹੇ ਆ, ਇਹਦੇ ਵਿੱਚ ਵੱਡਾ ਜਿਹੜਾ ਕਸੂਰ ਕਿਤੇ ਨਾ ਕਿਤੇ DMV ਵਾਲਿਆਂ ਦਾ ਵੀ ਆ, ਜਿਹੜੇ ਚੱਕ ਕੇ ਜਿਹਨੂੰ ਮਰਜ਼ੀ ਮੂੰਹ ਚੱਕ ਕੇ ਦੇਈ ਜਾਂਦੇ। ਕਿੰਨੇ ਫੜ ਹੁੰਦੇ ਆ ਆਪਾਂ ਜਿਹੜੇ ਉਹ ਦੇਖਦੇ ਆ ਵੀ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਚੱਲ ਰਿਹਾ। ਤੇ ਹੁਣ ਏਦਾਂ ਦੀ ਸਥਿਤੀ ਆ, ਕਹਿੰਦਾ ਵੀ ਨਵਾਂ ਲਿਆ ਆ 2022 ਉਹ ਲਿਆਪੇ ਥੋੜੀ ਲੱਗ ਜਾਣਾ ਭਾਈ, ਪਿੱਛੇ ਉਹ ਤਾਂ ਫਿਰ ਵੀ ਤੈਨੂੰ ਹੀ ਚਲਾਉਣਾ ਪੈਣਾ ਆ। ਜਾਂ ਤਾਂ ਫਿਰ ਵੇਟ ਕਰ ਲੈਂਦੇ ਵੀ ਸਿੱਧਾ AI ਵਾਲਾ ਹੀ ਟਰੱਕ ਖਰੀਦਦੇ, ਉਦੋਂ ਉਹਦੇ ਓਨਰ ਬਣਦੇ, ਉਹਨੂੰ ਪਾ ਦਿੰਦੇ ਵੀ ਆਹ ਪਿਕਅਪ ਆ ਤੇ ਆਹ ਡ੍ਰੌਪ ਆਪੇ ਹੀ ਜਾ ਤੇ ਆਪੇ ਹੀ ਲੈ ਕੇ ਆ ਤੇ ਆਪੇ ਹੀ ਨਹੀਂ ਲਾ। ਰਾਜਕਿਰਨ, ਉਹ ਵੀ ਟੂ ਸਿੰਪਲ ਵਾਲਿਆਂ ਨੇ ਜਿਹੜੀ AI ਆ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਟਰੱਕ ਹੈਗੇ ਆ, ਉਹਨਾਂ ਦੀ 2025 ਤੱਕ ਉਹਨਾਂ ਦੀ ਜਿਹੜੀ ਅੱਗੇ ਪਾਤੀ ਆ। ਸੋ ਉਹ ਵੀ ਛੇਤੀ ਨਹੀਂ ਆਉਣੇ ਹੈਗੇ। ਸੋ ਉਧਰੋਂ ਦੀ ਆਸ ਨਹੀਂ ਅਜੇ ਏਡੀ ਹੈਗੀ। ਬਾਕੀ ਦੂਸਰੀ ਗੱਲ ਆ, ਬਹੁਤ ਜਣਿਆਂ ਦਾ ਇਹ ਮਤ ਦਿਖ ਰਿਹਾ ਹੈਗਾ ਕਿ ਸ਼ਾਇਦ ਡੀਜ਼ਲ ਦੀਆਂ ਤੇ ਪੈਟਰੋਲ ਦੀਆਂ ਪ੍ਰਾਈਸਿਸ ਇੰਨੀਆਂ ਹਾਈ ਤਾਂ ਕਰਕੇ ਕੀਤੀਆਂ ਤਾਂ ਕਿ ਲੋਕੀ ਇਲੈਕਟ੍ਰਿਕ ਬਾਏ ਕਰਨ। ਇਲੈਕਟ੍ਰਿਕ ਦਾ ਵੀ ਇੱਕ ਆਪਣਾ ਹੀ ਝੰਜਟ ਹੈਗਾ, ਆਪਣਾ ਹੀ ਬਹੁਤ ਵੱਡਾ ਕ੍ਰਾਈਸਿਸ ਆ, ਜਿਹੜਾ ਕਿ ਅਸੀਂ ਐਕਚੁਅਲੀ ਇੱਕ ਕ੍ਰਾਈਸਿਸ ਚੋਂ ਨਿਕਲ ਕੇ ਦੂਜੇ ਕ੍ਰਾਈਸਿਸ ਦੇ ਵਿੱਚ ਪੈ ਜਾਵਾਂਗੇ। ਸੋ ਇਲੈਕਟ੍ਰਿਕ ਜਿਹੜੀ ਬੈਟਰੀ ਹੈਗੀ ਆ, ਇਹ ਜਿਹੜੀ ਕਾਰ ਦੇ ਉੱਤੇ ਜਿਹੜਾ ਮਟੀਰੀਅਲ ਲੱਗਦੇ ਹੈਗੇ ਆ ਬੈਟਰੀ ਨੂੰ ਬਣਾਉਣ ਨੂੰ, ਉਹ ਮਟੀਰੀਅਲ ਸਾਡੇ ਕੋਲ ਹੈ ਨਹੀਂ ਗੇ। ਸੋ ਉਹਦੇ ਲਈ ਅਸੀਂ ਫਿਰ ਚਾਈਨਾ ਦੇ ਗੁਲਾਮ ਹੋ ਜਾਣਾ ਆ, ਜਾਂ ਦੂਜੀਆਂ ਕੰਟਰੀਆਂ ਜਿਨ੍ਹਾਂ ਦੇ ਕੋਲੋਂ ਮਟੀਰੀਅਲ ਆ, ਰॉ ਮਟੀਰੀਅਲ ਆ, ਉਹਨਾਂ ਦੇ ਗੁਲਾਮ ਹੋ ਜਾਣਾ ਆ। ਸੋ ਅਸੀਂ ਇੱਕ ਚੱਕਰ ਚੋਂ ਨਿਕਲ ਕੇ ਦੂਜੇ 'ਚ ਫਸਣਾ ਆ। ਸੋ ਇਟਸ ਨਾਟ ਈਜ਼ੀ। ਜਿਹੜੀ ਬੈਟਰੀ ਵਾਲਾ ਕੰਮ ਹੈਗਾ ਆ, ਬੈਟਰੀ ਪਾਵਰਡ ਜਿਹੜੀ ਇਲੈਕਟ੍ਰਿਕ ਗੱਡੀਆਂ ਹੈਗੀਆਂ, ਦੈਟਸ ਨਾਟ ਅ ਈਜ਼ੀ ਟ੍ਰਾਂਜੀਸ਼ਨ। ਜਿਹੜਾ ਇੱਕ ਜਿਹੜਾ ਸੀਗਾ ਕਿ ਥੋੜ੍ਹਾ ਜਿਹਾ ਹਾਈਬ੍ਰਿਡ ਦੇ ਉੱਤੇ ਧਿਆਨ ਦਿੱਤਾ ਜਾਂਦਾ, ਜਿਹੜਾ ਕਿ ਨਹੀਂ ਦਿੱਤਾ ਗਿਆ, ਜਿਹੜੀ ਕਿ ਬਹੁਤ ਵੱਡੀ ਗਲਤੀ ਹੈਗੀ ਆ। ਹਾਈਬ੍ਰਿਡ ਦੇ ਉੱਤੇ ਧਿਆਨ ਦੇਣਾ ਚਾਹੀਦਾ ਸੀਗਾ। ਹਾਈਬ੍ਰਿਡ ਨੂੰ ਪਾਸੇ ਰੱਖ ਕੇ ਤੇ ਇਹਨਾਂ ਨੇ ਸਿੱਧਾ ਇਲੈਕਟ੍ਰਿਕ ਦਾ ਜਿਹੜਾ ਕੰਮ ਕੀਤਾ ਹੈਗਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਰਾਜਕਿਰਨ, ਅੱਜ ਦੀ ਤਰੀਕ 'ਚ ਅਸੀਂ ਫੋਸਲ ਫਿਊਲ ਲਈ ਕਿਸੇ ਦੇ ਡਿਪੈਂਡੈਂਟ ਆ, ਫਿਰ ਅਸੀਂ ਰॉ ਮਟੀਰੀਅਲ ਲਈ, ਬੈਟਰੀ ਦੇ ਰॉ ਮਟੀਰੀਅਲ ਲਈ ਲੀਥੀਅਮ ਦੇ ਉੱਤੇ ਡਿਪੈਂਡ ਸੋ ਇੰਨਾ ਈਜ਼ੀ ਨਹੀਂ ਹੈਗਾ ਕਿ ਬੈਟਰੀ ਜਿਹੜੀ ਆ ਇਲੈਕਟ੍ਰਿਕ ਟਰੱਕ ਜਾਂ ਇਲੈਕਟ੍ਰਿਕ ਕਾਰਾਂ ਜਿਹੜੀਆਂ ਇੰਨੀ ਈਜ਼ੀਲੀ ਇੰਨੀ ਰੈਡਲੀ ਅਵੇਲੇਬਲ ਹੋ ਜਾਣੀਆਂ। ਇਹ ਵੀ ਇੱਕ ਸਿਚੁਏਸ਼ਨ ਖੜੀ ਹੋਣੀ ਜੀ। ਚਿੱਪਾਂ ਬਣਾਉਣ ਨੂੰ ਤਾਂ ਲੱਭਣ ਨਹੀਂ ਦਿਆ ਮਾਲ। ਹਾਂ ਇੰਨੀਆਂ ਬੈਟਰੀਆਂ ਕਿੱਥੋਂ ਬਣਾਉਣੀਆਂ ਲੀਥੀਅਮ ਦੇ ਉਹ ਲੈ ਕੇ। ਜਿੱਦਾਂ ਰਾਈਟ ਨਾਓ ਬਿਗ ਥਿੰਗ ਹੈਗੀ ਆ ਨਾ, ਆਇਲ ਵੀ ਤੇਲ ਦੇ ਖੂਹ ਕਿੱਥੇ ਆ, ਮਿਡਲ ਈਸਟ ਜਿਹੜਾ ਹੈ ਪੂਰਾ ਅਮੀਰ ਆ। ਹੁਣ ਜਿਹੜੇ ਮੁਲਕਾਂ ਦੇ ਵਿੱਚ ਲੀਥੀਅਮ ਆ, ਉਹ ਅਗਲੇ ਕਹਿੰਦੇ ਵੀ ਅਸੀਂ ਆ ਅਗਲੇ ਰਾਜੇ, ਅਸੀਂ ਬਣਨਾ ਹੁਣ ਸ਼ੇਖ। ਉਹਨਾਂ ਦਾ ਉਹ ਸਥਿਤੀ ਇਸ ਟਾਈਮ ਬਣੀ ਆ। ਲੀਥੀਅਮ ਮਾਈਨਸ ਇਜ਼ ਦ ਨਿਊ ਗੋਲਡ। ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਬਣ ਰਹੀਆਂ ਆ, ਸੋ ਉਹਨਾਂ ਮੁਲਕਾਂ ਨੂੰ ਫਾਇਦਾ ਤਾਂ ਜ਼ਰੂਰ ਜਿਹੜਾ ਹੋਣਾ ਆ, ਪਰ ਕਿੰਨੀ ਮਾਈਨਿੰਗ ਹੋਊਗੀ ਸਭ ਨੂੰ ਹੀ ਪਤਾ। ਜਦੋਂ ਮਾਈਨਿੰਗ ਹੁੰਦੀ ਹੈ ਤੇ ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਆ ਉਸ ਦੇ ਵਿੱਚ ਨਾਲ ਚੱਲਦੀਆਂ ਆ। ਕੁਝ ਕਾਲਰਸ ਆਪਣੇ ਨਾਲ ਹੋਰ ਵੀ ਜੁੜੇ ਆ। ਤੁਸੀਂ ਵੀ ਜੇ ਸਰੋਤਿਓ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਕਰ ਲਿਓ ਜੀ। ਨੰਬਰ 408 272 5200 408 272 5200। ਤੁਸੀਂ ਇਲੈਕਟ੍ਰਿਕ ਟਰੱਕਸ ਦੀ ਗੱਲ ਕਰ ਰਹੇ ਸੀਗੇ। ਕਾਰ ਵਾਲਿਆਂ ਨੂੰ ਉਦਣ ਮੈਂ ਪੁੱਛ ਰਿਹਾ ਸੀਗਾ, ਜਿੱਦਣ ਆਪਾਂ ਟਰੱਕ ਸ਼ੋਅ ਦੇ ਉੱਤੇ ਸੀਗੇ ਇੱਥੇ ਫਰੈਜ਼ਨੋ 'ਚ। ਅਜੇ ਕਹਿੰਦੇ ਜੀ ਕਰ ਰਹੇ ਹਾਂ ਜੀ ਕੋਸ਼ਿਸ਼ ਪੂਰੀ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਚਾਰਜਿੰਗ ਜਿਹੜੇ ਪਲਾਂਟਸ ਆ ਉਹ ਇਹਨਾਂ ਨੇ ਬਣਾਉਣੇ ਆ, ਉੱਥੇ ਉਹ ਬਣਨੇ ਆ। ਦੇਖੋ ਕਿੰਨੀ ਕੁ ਦੇਰੀ ਦੇ ਵਿੱਚ, ਕਿੰਨੀ ਕੁ ਜਲਦੀ ਵੀ ਇਹ ਬਣਾਉਣ ਦੇ ਵਿੱਚ ਕਾਮਯਾਬ ਜਿਹੜੇ ਉਹ ਰਹਿਣਗੇ। ਬਿਲਕੁਲ। ਬਿਜਲੀ ਦਾ ਉਤਪਾਦਨ ਵੀ ਓਨਾ ਹੀ ਵਧਾਉਣਾ ਪੈਣਾ ਹੈ ਨਾਲ ਦੇ ਨਾਲ। ਰਾਜਕਿਰਨ ਬਿਲਕੁਲ ਇਹਦੇ ਨਾਲ ਮੈਂ ਇੱਕ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈਗੀ ਆ ਉਹ ਦੱਸਦੇ ਆ ਇਸ ਵੇਲੇ, ਕਿ ਜਿਹੜਾ ਇਸ ਵੇਲੇ ਸਪੀਡ ਲਿਮਿਟਰਸ ਵਾਲਾ ਜਿਹੜਾ ਲਾਅ ਆਉਣ ਜਾ ਰਿਹਾ ਜਾਂ ਪ੍ਰਪੋਜ਼ਡ ਹੈਗਾ, ਉਹਦਾ ਕਮੈਂਟ ਪੀਰੀਅਡ ਜਿਹੜਾ ਉਹ ਖੁੱਲ ਚੁੱਕਾ ਹੈਗਾ। ਅਸੀਂ ਅੱਜ ਨਾਪਟਾ ਦੀ ਸਾਈਟ ਦੇ ਉੱਤੇ ਵੀ ਜਿਹੜਾ ਕਮੈਂਟ ਲਿੰਕ ਹੈਗਾ ਆ ਉਹ ਤੁਹਾਡਾ ਪੋਸਟ ਕਰਾਂਗੇ, ਤੇ ਪੰਜਾਬੀ ਟਰੱਕਿੰਗ ਦੀ ਸਾਈਟ ਦੇ ਉੱਤੇ ਤੇ ਆਪਣੇ ਰੇਡੀਓ ਦੀ ਸਾਈਟ ਤੇ ਸਾਰਿਆਂ ਤੇ ਅਸੀਂ ਜਿਹੜੇ ਕਮੈਂਟ ਪੀਰੀਅਡ ਆ ਤੁਹਾਡਾ ਸ਼ੁਰੂ ਹੋ ਚੁੱਕਾ ਆ।
ਆਪਣੇ ਜਿਹੜਾ ਸਪੀਡ ਲਿਮਿਟਰਸ ਦਾ ਹੈਗਾ। ਸੋ ਇਹਦੇ ਉੱਤੇ ਕਮੈਂਟਸ ਜਿਹੜੇ ਆ ਤੁਹਾਡੇ ਬਹੁਤ ਜ਼ਰੂਰੀ ਹੈਗੇ ਆ। ਸੋ ਇਹ ਕਮੈਂਟ ਕਰਨੇ ਜ਼ਰੂਰ ਸ਼ੁਰੂ ਕਰ ਦਿਓ, ਕਿਉਂਕਿ ਇਹ ਜਿਹੜੀ ਸਿਚੁਏਸ਼ਨ ਹੈਗੀ ਆ, ਇਹ ਅਗੇਨ ਜਿਹੜੇ ਕਮੈਂਟਸ ਹੈਗੇ ਆ ਉਹ ਸੁਣੇ ਜਾਂਦੇ ਆ, ਮੰਨੇ ਜਾਂਦੇ ਆ, ਸਮਝੇ ਜਾਂਦੇ ਆ। ਸੋ ਜਿੰਨੇ ਵੱਧ ਤੋਂ ਵੱਧ ਕਮੈਂਟਸ ਕਰੋਗੇ ਤੁਸੀਂ, ਚਾਹੇ ਉਹਦੇ ਹੱਕ 'ਚ ਆ ਚਾਹੇ ਉਹਦੇ ਵਿਰੋਧ 'ਚ ਆ, ਕਿਸੇ ਪਾਸੇ ਵੀ ਹੈਗੇ ਆ, ਤਾਂ ਇਹ ਕਮੈਂਟਸ ਜਿਹੜੇ ਬਹੁਤ ਜ਼ਰੂਰੀ ਹੈਗੇ ਆ। ਇਸ ਤੋਂ ਬਾਅਦ ਰਾਜਕਿਰਨ ਜਿਹੜਾ ਦੂਸਰੀ ਚੀਜ਼ ਹੈਗੀ ਆ, ਉਹ ਜਿਹਦੇ ਲਈ ਸਾਨੂੰ ਤਿਆਰ ਹੋਣਾ ਪੈਣਾ ਆ, ਉਹ ਆ ਕਿ ਨੈਕਸਟ ਈਅਰ ਤੋਂ ਜਿਹੜੇ ਕਾਰਬ ਵੱਲੋਂ ਸਮੌਗ ਚੈੱਕ ਜਿਹੜੇ ਸ਼ੁਰੂ ਹੋ ਜਾਣੇ ਆ। ਸੋ ਟਰੱਕਾਂ ਦੇ ਜਿਹੜੇ ਸਮੌਗ ਚੈੱਕ ਹੈਗੇ ਆ ਉਹ ਸ਼ੁਰੂ ਹੋ ਜਾਣੇ ਆ। ਸੋ ਇਸ ਕਰਕੇ ਉਹਦੇ ਲਈ ਵੀ ਧਿਆਨ ਰੱਖੋ ਤੇ ਤਿਆਰੀ ਸ਼ੁਰੂ ਕਰੋ, ਕਿਉਂਕਿ ਜਿਹੜੇ ਟਰੱਕ ਬਾਈਪਾਸ ਕੀਤੇ ਗਏ ਹੈਗੇ ਆ ਉਹ ਕੈਲੀਫੋਰਨੀਆ ਦੇ ਵਿੱਚ ਬਹੁਤ ਔਖੇ ਹੋ ਜਾਣਾ ਆ, ਬਹੁਤ ਸਿਚੁਏਸ਼ਨ ਉਹਨਾਂ ਦੀ ਵਰਸ ਹੋ ਜਾਣੀ ਆ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਵੀ ਧਿਆਨ 'ਚ ਰੱਖ ਕੇ ਚੱਲੋ। ਇਸ ਕਰਕੇ ਕਹਿੰਦੇ ਆ ਕਿ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ, ਉਹਨਾਂ ਨੂੰ ਧਿਆਨ 'ਚ ਰੱਖੋ। ਇਹਨੂੰ ਸਮਝ ਕੇ ਇੰਡਸਟਰੀ ਨੂੰ ਇਹਦੇ ਵਿੱਚ ਆਓ, ਸਮਝ ਕੇ ਕੰਮ ਕਰੋ। ਇਟਸ ਨਾਟ ਈਜ਼ੀ ਇੰਡਸਟਰੀ। ਬਾਕੀ ਸਨੀ ਗਰੇਵਾਲ ਹੋਣੀ ਵੀ ਤੇ ਹੋਰ ਸਾਰੇ ਵੀ ਟੈਸਲਾ ਦੀਆਂ ਗੱਲਾਂ ਕਰ ਰਹੇ ਹੈਗੇ ਆ। ਟੈਸਲਾ ਵਾਲਿਆਂ ਨੇ ਅਗਲੇ ਸਾਲ ਪ੍ਰੋਡਕਸ਼ਨ ਸ਼ੁਰੂ ਕਰਨ ਦੀ ਗੱਲ ਕੀਤੀ ਹੈਗੀ ਆ, ਬਟ ਅਗੇਨ ਉਹੀ ਗੱਲ ਹੈਗੀ ਆ ਕਿ ਅਜੇ ਸਾਡੇ ਕੋਲ ਤਾਰਾਂ ਨਹੀਂ ਬਣੀਆਂ, ਸਾਡੇ ਕੋਲ ਸਟੇਸ਼ਨ ਨਹੀਂ ਲੱਗੇ ਚਾਰਜਿੰਗ, ਪਰ ਅਸੀਂ ਟਰੱਕ ਬਣਾਉਣਾ ਸ਼ੁਰੂ ਕਰ ਲਿਆ। ਸੋ ਉਹ ਚੀਜ਼ ਹੈਗੀ ਆ ਕਿ ਕਾਰਾਂ ਨਾਲ ਡੀਜ਼ਲ ਜਨਰੇਟਰ ਰੱਖ ਲੈਣਗੇ ਨਾ ਫਿਰ ਇੱਕ ਨਹੀਂ ਰਾਜਕਰਨ, ਬਹੁਤ ਜ਼ਿਆਦਾ ਵੱਡੀ ਸਿਚੁਏਸ਼ਨ ਹੈਗੀ ਆ ਇਲੈਕਟ੍ਰਿਕ ਟਰੱਕ ਦੀ। ਉਹ ਐਡਾ ਈਜ਼ੀ ਨਹੀਂ ਹੈਗਾ ਜਿੱਦਾਂ ਈਜ਼ੀ ਸੋਚਿਆ ਜਾ ਰਿਹਾ ਕਿ ਇਹ ਸਭ ਕੁਝ ਏਦਾਂ ਹੋ ਜਾਣਾ। ਐਡਾ ਈਜ਼ੀ ਨਹੀਂ ਹੈਗਾ, ਕਿਉਂਕਿ 80,000 ਪਾਉਂਡ ਦਾ ਵੇਟ ਚੁੱਕ ਕੇ ਤੁਰਨਾ ਹੈ, ਤਾਂ ਉਹਦੀ ਜਿਹੜੀ ਲਿਮਿਟ ਦੱਸੀ ਜਾ ਰਹੀ ਹੈ 300 ਮੀਲ ਦਿਨ ਵੀ ਦੱਸੀ ਜਾ ਰਹੀ, ਉਨੀ ਰਹਿੰਦੀ ਨਹੀਂ ਗੀ, ਉਹ 150-200 ਹੀ ਰਹਿ ਜਾਣੀ ਹੈ ਉਸ ਤੋਂ ਬਾਅਦ। ਜੀ ਬਿਲਕੁਲ, ਉਤਾਰ ਚੜਾਵ ਕਈ ਕੁਛ ਉਸ ਦੇ ਵਿੱਚ ਜਿਹੜਾ ਉਹ ਆਉਣਾ ਆ। ਤੇ ਆਪਾਂ ਕਾਲਸ ਲੈਂਦੇ ਆ ਜੀ। ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਾਹਿਬ ਸਿੰਘ, ਹਾਂਜੀ ਸਾਹਿਬ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਜੀ? ਹਾਂਜੀ ਭਾਈ, ਪਹਿਲਾਂ ਇਹਨੇ ਕਿਹਾ ਨਾ ਕਿ ਉਹ ਡੱਬਾ ਜਿਹਾ ਲਈ ਜੀ ਵੈਗਨ ਜੀ, ਵਿੱਚ ਉਹਨਾਂ ਦੀ ਗੱਲ ਰਹਿ ਗਈ ਤੇ ਕਰ ਲਿਓ ਜੀ ਮੁੜ ਕੇ ਦੁਬਾਰਾ ਕਾਲ। 408-272-5200 ਗਾਮਾ ਜੀ। ਹਾਂਜੀ ਵੀਰ ਜੀ, ਦੋਵਾਂ ਵੀਰਾਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਤੁਹਾਡੀ ਗੱਲ ਬਹੁਤ ਵਧੀਆ ਲੱਗੀ ਆ, ਰਾਜਕਿਰਨ ਦੀ ਵੀ ਤੇ ਤੁਹਾਡੀ ਵੀ ਐਕਸਪੀਰੀਅੰਸ ਹੈ ਨਹੀਂ ਬੰਦਿਆਂ ਕੋਲ। ਇਹ ਵਾਕਿਆ ਕੋਈ ਸ਼ੱਕ ਨਹੀਂ ਹੈਗਾ, ਬਲੀਵ ਕਰੋ ਵੀ ਬੰਦਿਆਂ ਨੂੰ ਪਤਾ ਹੀ ਨਹੀਂ ਵੀ ਸਾਡੀ ਮੇਨ ਮਤਲਬ ਕਿਸੇ ਦੀ ਸੇਫਟੀ ਨਹੀਂ, ਆਪਣੀ ਜਾਨ ਬਚਾਉਣ ਦੀ ਫੀਚਰ ਨਹੀਂ ਪਤਾ ਵੀ ਸਾਡੀ ਜਾਨ ਕਿੱਦਾਂ ਬਚ ਸਕਦੀ ਹੈ, ਜਾਂ ਅਸੀਂ ਔਖੇ ਟਾਈਮ ਤੇ ਕਿਵੇਂ ਇਹ ਆਪਣੇ ਆਪ ਨੂੰ ਸੇਵ ਕਰ ਸਕਦੇ ਹਾਂ। ਇਹ ਬਹੁਤ ਵਾਰੀ ਸਾਡੇ ਨਾਲ ਹੋਇਆ। ਬੈਕਾਂ ਬੁੱਕਾਂ ਤੇ ਬਹੁਤ ਨੋਰਮਲ ਗੱਲ ਆ ਵੀ ਬੈਕਾਂ ਬੁੱਕਾਂ ਨਹੀਂ ਆਉਂਦੀਆਂ ਬੰਦੇ ਨੂੰ, ਇਹ ਤੇ ਚਲੋ ਆਉਂਦੀਆਂ ਰਹਿੰਦੀਆਂ ਵਾ। ਮੈਂ ਕਹਿੰਦਾ ਆਪਣੀ ਸੇਫਟੀ ਬਾਰੇ ਨਹੀਂ ਪਤਾ, ਮੇਨ ਸਭ ਤੋਂ ਵੱਡੀ ਗੱਲ ਇਹ ਆ। ਤੇ ਦੂਜੀ ਗੱਲ ਵੀਰ ਜੀ, ਇਹ ਵੀ ਤੁਹਾਡੀ ਗੱਲ ਰਾਜਕਿਰਨ ਜੀ ਸਹੀ ਹੈ ਵੀ DMV ਵਾਲੇ ਲਾਇਸੈਂਸ ਕਿੱਦਾਂ ਦੇਈ ਜਾਂਦੇ। ਇਹ ਆਪਣੇ ਬੰਦਿਆਂ ਕੋਲ ਆਈਡੀਆ ਬਹੁਤ ਹੈ ਜੀ। ਵੇਖੋ ਗੱਡੀ ਤੇ ਲੈ ਕੇ ਜੂਟਾ ਜਾਣ ਦਾ ਪਿਆ ਅੱਜ ਤੋਂ ਮੇਰੇ 2-3 ਸਾਲ 3-4 ਸਾਲ ਪਹਿਲਾਂ, ਜੇ ਇੱਧਰ ਬ੍ਰੇਕ ਲੱਗੀ ਆ ਤੇ ਪੈਸੇ ਕਮਾਉਣ ਦਾ ਉਧਰ ਨੂੰ ਅਸੀਂ ਲੱਭਣਾ ਲਿਆ ਵਾ। ਇਹ ਸਾਰੇ ਇਨਵੋਲਵ ਆ ਕਿਤੇ ਨਾ ਕਿਤੇ ਥੋੜੇ ਜਾ ਕੇ। ਇਸੇ ਕਰਕੇ ਐਕਸੀਡੈਂਟ ਜਦੋਂ ਹੁੰਦੇ ਆ ਉਦੋਂ ਬਹੁਤ ਭਿਆਨਕ ਹੁੰਦੇ ਆ, ਦੁੱਖ ਵੀ ਬਹੁਤ ਲੱਗਦਾ ਵਾ। ਜਿਹੜੇ ਜਿੰਨਾ ਚ ਤੁਸੀਂ ਐਕਸੀਡੈਂਟ ਦੇ ਵਿੱਚ ਖੜੇ ਹੁੰਦੇ ਨਾ, ਬੰਦਾ ਸੋਚਦਾ ਮੈਂ ਗੱਡੀ ਭਜਾਉਣੀ ਨਹੀਂ, ਮੈਂ ਸਪੀਡ ਦੇ ਅੰਡਰ ਰਹਿਣਾ। ਜਦੋਂ 10-20 ਮਿੰਟ ਬਾਹਰ ਹੁੰਦਾ ਲਾਗੋ ਛਾਂ ਕਰਦੇ ਲੰਘਦੇ, ਫਿਰ ਬੰਦਾ ਉੱਧਰ ਤੁਰਦਾ। ਥੈਂਕ ਯੂ ਵੀਰੇ, ਸਾਰਿਆਂ ਨੂੰ ਕੇਅਰਫੁਲ ਹੋਣਾ ਚਾਹੀਦਾ। ਇਹ ਬਹੁਤ ਤਕੜਾ ਆਇਆ ਵਾ ਤੇ ਕੋਈ ਗੱਲ ਨਹੀਂ, ਲੰਘ ਜਾਣਾ ਵੀ ਟਾਈਮ ਜੀ। ਬਿਲਕੁਲ ਜੀ। ਇਸੇ ਕਰਕੇ ਰਾਜਕਿਰਨ, ਇਸੇ ਕਰਕੇ ਜਿਹੜਾ ਸਪੀਡ ਲਿਮਿਟਰਸ ਦਾ ਜਿਹੜਾ ਲਾਅ ਹੁਣ ਪਾਸ ਹੋਣ ਜਾਣਾ ਆ, ਜਾਂ ਸਪੀਡ ਲਿਮਿਟਰ ਦਾ ਜਿਹੜਾ ਲਾਅ ਆਉਣਾ ਆ, ਇਹ ਜਿਹੜਾ ਇਹਨਾਂ ਰੀਜ਼ਨਾਂ ਕਰਕੇ ਹੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਪ੍ਰਪੋਜ਼ ਹੋ ਜਾਂਦੀਆਂ। ਇਹਨਾਂ ਰੀਜ਼ਨਾਂ ਕਰਕੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਆ ਜਾਂਦੀਆਂ, ਕਿਉਂਕਿ ਸਿਚੁਏਸ਼ਨਾਂ ਅਸੀਂ ਆਪ ਕ੍ਰੀਏਟ ਕਰ ਦਿੰਦੇ ਹਾਂ। ਸੋ ਸਪੀਡ ਲਿਮਿਟਰਸ ਦਾ ਮੈਂ ਇੱਕ ਵਾਰੀ ਫਿਰ ਦੱਸ ਦਿਆਂ ਕਿ ਕਮੈਂਟ ਪੀਰੀਅਡ ਖੁੱਲ ਚੁੱਕਾ ਆ। ਸਪੀਡ ਲਿਮਿਟਰਸ ਜਿਹੜਾ ਉਹਦਾ ਮਤਲਬ ਇਹ ਹੈਗਾ ਕਿ ਸਰਕਾਰ, ਮੈਨੂਫੈਕਚਰਰਸ ਜਿਹੜੇ ਆ ਟਰੱਕਾਂ ਨੂੰ ਜਿਹੜੇ ਬਣਾਉਂਦੇ ਆ, ਮੈਨੂਫੈਕਚਰਰਸ ਵੱਲੋਂ ਸਪੀਡ ਕੰਟਰੋਲ ਜਿਹੜਾ ਆ ਉਹ ਟਰੱਕਾਂ ਦੇ ਵਿੱਚ ਆਲਰੇਡੀ ਇੰਸਟਾਲ ਕੀਤਾ ਆਊਗਾ, ਕਿ ਜਿਹਦੇ ਨਾਲ ਉਹਨਾਂ ਦੀ ਇੱਕ ਸਪੀਡ ਜਿਹੜੀ ਸੈੱਟ ਕੀਤੀ ਜਾਊਗੀ ਕਿ ਮੈਕਸਿਮਮ ਸਪੀਡ ਕੀ ਹੋ ਸਕਦੀ ਆ। ਸੋ ਜਿਹੜੀ ਵੀ ਸਪੀਡ ਉੱਥੇ ਸੈੱਟ ਹੋਊਗੀ ਉਹਦੇ ਉੱਤੇ ਉਸ ਤੋਂ ਵੱਧ ਟਰੱਕ ਨਹੀਂ ਚੱਲ ਸਕੂਗਾ। ਸੋ ਉਹ ਸਪੀਡ ਲਿਮਿਟਰ ਹੈਗਾ, ਉਹ ਆਟੋਮੈਟਿਕਲੀ ਤੁਹਾਡੇ ਟਰੱਕਾਂ ਦੇ ਉੱਤੇ ਜਿਹੜਾ ਆ ਉਹ ਮੈਨੂਫੈਕਚਰਰ ਵੱਲੋਂ ਇੰਸਟਾਲ ਕੀਤਾ ਜਾਣਾ ਆ। ਸੋ ਇਹ ਸਪੀਡ ਲਿਮਿਟਰਸ ਦਾ ਲਾਅ ਹੈਗਾ। ਇਹਨੂੰ ਡੀਟੇਲ ਦੇ ਵਿੱਚ ਵੀ ਆਪਾਂ ਕਿਸੇ ਨਾ ਕਿਸੇ ਪ੍ਰੋਗਰਾਮ 'ਚ ਗੱਲ ਕਰਾਂਗੇ, ਬਟ ਇਹ ਬਹੁਤ ਜ਼ਰੂਰੀ ਹੈਗਾ। ਤੁਸੀਂ ਜਿੱਦਾਂ ਵੀ ਤੁਹਾਡੇ ਜੋ ਵੀ ਕਮੈਂਟ ਹੈਗੇ, ਪੋਜ਼ੀਟਿਵ ਨੈਗੇਟਿਵ ਜੋ ਵੀ ਹੈਗੇ ਆ, ਉਹ ਜ਼ਰੂਰ ਕਰੋ। ਪਰ ਇਹੋ ਜਿਹੀਆਂ ਸਿਚੁਏਸ਼ਨਾਂ
ਜਦੋਂ ਕਿ ਬੰਦੇ ਇਨਐਕਸਪੀਰੀਅੰਸ ਬੰਦੇ ਇਹਦਾ ਕੰਮ ਕਰਨ ਲੱਗ ਜਾਂਦੇ ਆ ਤੇ ਉਹ ਐਕਸੀਡੈਂਟਸ ਇੰਨੇ ਜ਼ਿਆਦਾ ਹੁੰਦੇ ਆ ਔਰ ਇੰਨੀ ਬੁਰੀ ਤਰ੍ਹਾਂ ਦੇ ਹੁੰਦੇ ਆ। ਸੋ ਜਿਹੜੇ ਕਾਨੂੰਨ ਬਣਦੇ ਆ, ਲਾਅ ਬਣਦੇ ਆ, ਉਹ ਕਿਸੇ ਨਾ ਕਿਸੇ ਰੀਜ਼ਨ ਕਰਕੇ ਹੀ ਆਉਂਦੇ ਆ, ਕਿਸੇ ਨਾ ਕਿਸੇ ਸਿਚੁਏਸ਼ਨ ਕਰਕੇ ਆਉਂਦੇ ਆ, ਪਰ ਇਫੈਕਟ ਉਹ ਸਾਰਿਆਂ ਨੂੰ ਕਰਦੇ ਆ ਫਿਰ ਬਾਅਦ 'ਚ। ਖਾਮਿਆਜ਼ਾ ਉਸਦਾ ਸਾਰਿਆਂ ਨੂੰ ਹੀ ਜਿਹੜਾ ਉਹ ਜੀ ਭੁਗਤਣਾ ਪੈਂਦਾ ਹੈ। FMCSA ਨੇ ਇਹ ਜਿਹੜੇ ਕਮੈਂਟ ਪੀਰੀਅਡ ਸਪੀਡ ਲਿਮਿਟ ਦੇ ਉੱਤੇ ਲਾਉਣ ਦੇ ਵਿੱਚ ਨਾਲ ਲਿਖਿਆ, ਕਹਿੰਦੇ ਵੀ 900 ਕ੍ਰੈਸ਼ ਹੋਏ ਆ, ਫੇਟਲ ਕ੍ਰੈਸ਼ ਤਾਂ ਬਹੁਤ ਜ਼ਿਆਦਾ ਹੋਏ ਹੋਣਗੇ ਇਸ ਤੋਂ, ਪਰ ਫੇਟਲ ਕ੍ਰੈਸ਼ 900 ਹੋਏ ਆ, ਜਿੱਥੇ ਕਹਿੰਦੇ ਸਪੀਡ ਲਿਮਿਟ 70 ਤੋਂ ਉੱਤੇ ਸੀਗੀ। ਸੋ ਬੇਸਿਕਲੀ ਟਾਰਗੇਟ ਕਰ ਰਹੇ ਆ ਵੀ ਜ਼ਿਆਦਾ ਸਪੀਡ ਲਿਮਿਟ ਨੂੰ ਜਿਹੜਾ ਆ ਹੋਰ ਥਾਵਾਂ ਦੇ ਉੱਤੇ ਵੀ ਘਟਾਇਆ ਜਿਹੜਾ ਉਹ ਜਾਵੇ। ਅਗਲੇ ਕਾਲਰਸ ਉਹਨਾਂ ਨਾਲ ਕਰਦੇ ਆ ਜੀ ਗੱਲਬਾਤ। ਮਨਦੀਪ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਮਨਦੀਪ ਅਕਾਲ ਜੀ। ਜੀ ਜੀ ਸਤਿ ਸ਼੍ਰੀ ਅਕਾਲ ਜੀ, ਦੋਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣਾ ਪ੍ਰੋਗਰਾਮ ਹੁੰਦਾ, ਮੈਂ ਪਹਿਲੀ ਵਾਰ ਕਾਲ ਲਗਾ ਕਰ, ਕਈ ਸਾਲਾਂ ਤੋਂ ਸੁਣਦਾ ਵੀਰ ਜੀ ਤੁਹਾਡਾ ਪ੍ਰੋਗਰਾਮ। ਥੈਂਕ ਯੂ ਜੀ। ਥੈਂਕ ਯੂ ਜੀ। ਹਾਂਜੀ ਤੇ ਮੈਂ ਲੋਕਲ ਟਰੱਕ ਚਲਾਉਣਾ ਇੱਥੇ, ਤਾਂ ਬੇਸਿਕਲੀ ਕੰਪਨੀ ਦਾ ਹੈਗਾ ਟਰੱਕ, ਲੌਗ ਬੁੱਕ ਨਾ ਹੈਗਾ ਰਿਲੇਟਡ ਕੁਐਸਚਨ। ਉਹ ਸਾਰੇ ਡਰਾਈਵਰ ਔਨ ਡਿਊਟੀ ਕਰਕੇ ਛੱਡ ਦਿੰਦੇ ਆ ਤੇ ਉਹ 100 ਮੀਲਾਂ ਦੇ ਅੰਦਰ ਰਹੀਦਾ। ਇਹਨੂੰ ਡਰਾਈਵਿੰਗ ਮੋਡ ਦੇ ਵਿੱਚ ਪਾਉਣਾ ਚਾਹੀਦਾ, ਕੋਈ ਚੱਕਰ ਤਾਂ ਨਹੀਂ ਜੇ ਔਨ ਡਿਊਟੀ ਰੱਖਦੇ ਆ, ਜਾਂ ਕੀ ਇਹ ਮਸਲਾ ਹੈਗਾ? ਨਹੀਂ, ਪਰ ਜੇ ਤੁਸੀਂ ਡਰਾਈਵ ਕਰ ਰਹੇ ਹੈਗੇ ਤਾਂ ਡਰਾਈਵ ਦੇ ਵਿੱਚ ਤਾਂ ਪਾਉਣਾ ਜ਼ਰੂਰੀ ਹੈ ਨਾ। ਔਨ ਡਿਊਟੀ ਤਾਂ ਸਿਰਫ ਔਨ ਡਿਊਟੀ ਹੁੰਦੀ, ਕਿ ਔਨ ਡਿਊਟੀ ਨਾਟ ਡਰਾਈਵਿੰਗ ਹੁੰਦਾ ਆ, ਤੇ ਜਦੋਂ ਔਨ ਡਿਊਟੀ ਡਰਾਈਵਿੰਗ ਹੈਗਾ, ਡਰਾਈਵਿੰਗ ਮੋਡ ਦੇ ਵਿੱਚ ਪਾਉਣਾ ਜ਼ਰੂਰੀ ਹੁੰਦਾ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਜੀ ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, FMCSA ਵਾਲਿਆਂ ਨੇ ਤਾਂ ਇਹ ਵੀ ਕਿਹਾ ਸੀਗਾ ਜੀ ELDਆਂ ਜਦੋਂ ਲੱਗ ਗਈਆਂ ਤਾਂ ਐਕਸੀਡੈਂਟ ਘਟਣਗੇ, ਪਰ ਆਰਕਨਸਾਸ ਯੂਨੀਵਰਸਿਟੀ ਨੇ ਕਿਹਾ ਵੀ ਜਦੋਂ ਦੀ ELD ਲੱਗੀ ਆ ਤੇ ਲੋਕਾਂ ਨੂੰ ਜਿਵੇਂ ਰੈਸਟ ਕਰਨ ਦਾ ਟਾਈਮ ਨਹੀਂ ਮਿਲਦਾ ਤੇ ਉਹਦੇ ਨਾਲ ਐਕਸੀਡੈਂਟ ਵਧੇ ਨੇ। ਸੋ ਮੇਰਾ ਰੀਜ਼ਨ ਤਾਂ ਇਹੀ ਹੈ ਜੀ, ਜਿਵੇਂ ਤੁਸੀਂ ਕਿਹਾ, ਚਾਹੇ ਕੋਈ ਅਗੇਂਸਟ ਆ, ਚਾਹੇ ਤੁਸੀਂ ਹੱਕ ਚੋਂ, ਜਿਹੜੇ ਆਪਾਂ ਨੂੰ ਕਮੈਂਟ ਜ਼ਰੂਰ ਕਰਨੇ ਚਾਹੀਦੇ ਜੀ। ਕਮੈਂਟ ਜਿਵੇਂ ਆਪਾਂ ਵੋਟ ਪਾਉਂਦੇ ਆ, ਵੋਟ ਵਾਲਾ ਕੰਮ ਹੀ ਆ, ਹਨਾ। ਆਪਾਂ ਰੇਡੀਓ ਤੇ ਤਾਂ ਚਲੋ ਤੁਸੀਂ ਇਨਫੋਰਮੇਸ਼ਨ ਦਿੰਦੇ ਆ, ਸਾਨੂੰ ਵਧੀਆ, ਸਾਨੂੰ ਪਤਾ ਲੱਗਦਾ, ਹਨਾ। ਚੀਜ਼ਾਂ ਦਾ ਕਈ ਵਾਰ ਪਤਾ ਹੀ ਨਹੀਂ ਹੁੰਦਾ, ਕਿਉਂਕਿ ਅੱਜ ਕੱਲ੍ਹ ਸਾਡੇ ਵਰਗੇ ਜੀ ਟਿਕਟੌਕ ਤੇ ਜ਼ਿਆਦਾ ਬਿਜ਼ੀ ਨੇ। ਪਰ ਜੇ ਤੁਸੀਂ ਹੁਣ ਜਿਵੇਂ ਇਨਫੋਰਮੇਸ਼ਨ ਦਿੱਤੀ ਆ ਤੇ ਆਪਾਂ ਫੇਰ ਵੀ ਕਮੈਂਟ ਨਹੀਂ ਕਰਦੇ ਜੀ, ਫੇਰ ਤਾਂ ਬਸ ਉਹੀ ਕੰਮ ਆ ਵੀ ਅਸੀਂ ਤਾਂ ਮਤਲਬ ਕਿਸੇ ਚੀਜ਼ 'ਚ ਇੰਟਰਸਟ ਨਹੀਂ ਲੈਣਾ, ਜੋ ਹੋਈ ਜਾਂਦਾ ਸਾਡੇ ਤੇ ਬਸ ਥੋਪੀ ਚੱਲੋ। ਤੇ ਮੈਂ ਤਾਂ ਇਹੀ ਕਹਿਣਾ ਸੀਗਾ ਜੀ, ਕਮੈਂਟ ਸਾਰਿਆਂ ਨੂੰ ਜ਼ਰੂਰ ਕਰਨੇ ਚਾਹੀਦੇ ਆ, ਤੇ ਚਾਹੇ ਹੱਕ 'ਚ ਆ ਚਾਹੇ ਨਹੀਂ। ਪਰ ਬਾਈ ਜੀ, ਜੇ ਸਪੀਡ ਲਿਮਿਟ ਬੰਨ੍ਹਤੀ ਮੁੜ ਕੇ ਥੋੜੇ, ਤੁਹਾਨੂੰ ਵੀ ਐਕਸਪੀਰੀਅੰਸ ਹੈਗਾ ਵਾ, ਜਿਵੇਂ ਹੁਣ ਆਪਾਂ ਕੈਲੀਫੋਰਨੀਆ 'ਚ 55 ਤੇ ਟਰੱਕ ਮੈਕਸੀਮਮ ਤੇ ਚਲੋ ਜਾਂਦੇ ਤਾਂ ਹੈ ਨਹੀਂ, ਪਰ ਜੇ ਜਾਣ ਲੱਗ ਜਾਣ 55 ਤੇ ਬੰਨ੍ਹ ਦੋ ਇੱਕ ਤਰ੍ਹਾਂ ਦਾ, ਮੰਨ ਲਓ। ਕਾਰਾਂ ਵਾਲੇ ਬਾਈ ਜੀ 90 100 ਤੇ ਕੋਲੋਂ ਲੰਘਦੇ ਨੇ। ਕਾਰਾਂ ਵਾਲਿਆਂ ਲਈ ਕਾਹਤੇ ਨਹੀਂ ਹੈਗਾ ਫਿਰ? ਜਿਵੇਂ ਹੁਣ ਮੋਸਟਲੀ ਟਰੱਕਿੰਗ ਨਾਲ ਰਿਲੇਟਡ ਜਿੰਨੇ ਐਕਸੀਡੈਂਟ ਹੁੰਦੇ ਨੇ, ਨਿਊਜ਼ ਤਾਂ ਆ ਜਾਂਦੀ ਆ ਵੀ ਟਰੱਕ ਵਾਲੇ ਨੇ ਪਾਇਲ ਅਪ ਕਰਤਾ, ਟਰੱਕ ਵਾਲੇ ਨੇ 10 ਗੱਡੀਆਂ ਨੂੰ ਹਿੱਟ ਕਰਤਾ, ਪਰ ਰੀਜ਼ਨ ਉਹਦਾ ਜਾਨੂੰ ਵਿਚਾਰੇ ਦੀ ਬਦਨਾਮੀ ਹੋ ਜਾਂਦੀ ਹੈ। ਬਾਅਦ ਚੋਂ ਨਿਕਲ ਕੇ ਆਉਂਦਾ ਵੀ ਕਾਰ ਵਾਲੇ ਨੇ ਉਹਨੂੰ ਮੂਹਰੋਂ ਕੱਟ ਮਾਰਿਆ ਸੀ, ਐਕਸੀਡੈਂਟ ਭੁੱਲ ਗਿਆ, ਇੱਕਦਮ ਕੱਟ ਗਿਆ। ਉਹਨਾਂ ਲਈ ਕੁਝ ਨਹੀਂ ਬਣਾਉਂਦੇ ਜੀ ਲਾਅ, ਉਹਨਾਂ ਲਈ ਵੀ ਬਰਾਬਰ ਚਾਹੀਦਾ ਜੀ। ਨਹੀਂ, ਬਿਲਕੁਲ ਸਨੀ, ਮੈਂ ਤੇਰੀ ਗੱਲ ਨਾਲ ਸਹਿਮਤ ਹੈਗਾ ਆ। ਔਰ ਇਸੇ ਚੀਜ਼ ਕਰਕੇ ਹੀ ਇਹ ਚੀਜ਼ਾਂ ਜਿਹੜੀਆਂ ਸਾਰੀਆਂ, ਜਦੋਂ ਕਾਨੂੰਨ ਬਣਨ ਦੀ ਗੱਲ ਚੱਲਦੀ ਆ, ਗੱਲਬਾਤ ਹੁੰਦੀ ਆ, ਸਲਾਹ ਮਸ਼ਵਰਾ ਹੁੰਦਾ ਆ, ਮੀਟਿੰਗਸ ਹੁੰਦੀਆਂ ਆ, ਵਿਊਜ਼ ਲਏ ਜਾਂਦੇ ਆ, ਕਮੈਂਟਸ ਲਏ ਜਾਂਦੇ ਆ, ਕਈ ਚੀਜ਼ਾਂ ਹੁੰਦੀਆਂ ਹੈਗੀਆਂ ਜਿਨ੍ਹਾਂ ਦੇ ਕਰਨ ਤੋਂ ਬਾਅਦ ਜਿਹੜਾ ਲਾਅ ਬਣਦਾ ਹੈਗਾ। ਜਿਹੜੀ ਪਹਿਲੀ ਤੁਸੀਂ ਗੱਲ ਕੀਤੀ ਹੈਗੀ ਆ ਲੌਗ ਬੁੱਕ ਦੀ, ਕਿ ਜਿੰਨੇ ਵੀ ਲੌਗ ਬੁੱਕ ਤੋਂ ਬਾਅਦ ਜੇ ਲੌਗ ਬੁੱਕ ਸਹੀ ਢੰਗ ਨਾਲ, ਲੌਗ ਬੁੱਕ ਦੇ ਢੰਗ ਨਾਲ ਚਲਾਈ ਜਾਂਦੀ ਤੇ ਲੌਗ ਬੁੱਕ ਬਹੁਤ ਅਸਰਦਾਰ ਹੋ ਜਾਣੀ ਸੀਗੀ। ਲੇਕਿਨ ਉਹ ਸਹੀ ਢੰਗ ਨਾਲ ਯੂਜ਼ ਹੀ ਨਹੀਂ ਕੀਤੀ ਜਾ ਰਹੀ, ਨਾ ਹੀ ਚਲਾਈ ਜਾ ਰਹੀ ਹੈ, ਨਾ ਹੀ ਉਹਨੂੰ ਕੋਈ ਵਰਤਦਾ ਹੈਗਾ। ਲੌਗ ਬੁੱਕ ਤਾਂ ਨਾਂ ਦੀ ਰਹਿ ਗਈ ਹੈਗੀ ਆ, ਪੇਪਰ ਨਾਲੋਂ ਵੀ ਮੰਦਾ ਹਾਲ ਆ, ਆਪਾਂ ਸਾਰਿਆਂ ਨੂੰ ਪਤਾ ਹੈਗਾ ਉਸ ਗੱਲ ਦਾ, ਠੀਕ ਹੈ ਨਾ। ਦੂਸਰੀ ਗੱਲ ਹੈਗੀ ਆ ਕਿ ਜਿਹੜੀ ਆਪਣੀ ਸਪੀਡ ਦੀ ਗੱਲ ਹੈਗੀ ਆ, ਕਿ ਸਪੀਡ ਜਿਹੜੀ ਹੈਗੀ ਆ, ਉਹ ਆਪਾਂ ਫੈਕਟਰ ਜਿਹੜੇ ਆ ਮੰਨੇ ਜਾਂਦੇ। ਆਪਾਂ ਜਦੋਂ ਗੱਲ ਕਰਦੇ ਹੈਗੇ ਆ, ਉਹਦੇ ਵਿੱਚ ਆਪਾਂ ਨੂੰ ਲੱਗਦਾ ਕਿ ਸ਼ਾਇਦ ਹੋ ਸਕਦਾ ਸਪੀਡ ਘੱਟ ਗਈ, ਕੰਮ ਪੂਰੇ ਨਹੀਂ ਹੋਣੇ, ਕਰ ਨਹੀਂ ਹੋਣਾ, ਇਹ ਨਹੀਂ ਹੋਣਾ। ਬਟ ਜੇ ਸਪੀਡ ਜਿਹੜੇ ਜਦੋਂ ਐਕਸੀਡੈਂਟਸ ਹੁੰਦੇ ਆ, ਉਹਦੇ ਇੱਕ ਡਾਟਾ ਇਕੱਠਾ ਹੁੰਦਾ, ਹਰ ਐਕਸੀਡੈਂਟ ਦਾ ਇੱਕ ਡਾਟਾ ਇਕੱਠਾ ਹੁੰਦਾ। ਉਹ ਡਾਟੇ ਦੇ ਹਿਸਾਬ ਦੇ ਨਾਲ ਸਾਰੀ ਗੱਲ ਹੁੰਦੀ ਆ। ਆਪਾਂ ਠੀਕ ਆ, ਆਪਾਂ ਗੱਲ ਕਰਦੇ ਹੈਗੇ ਆ ਕਿ ਸਪੀਡ ਦਾ, ਪਰ ਸਪੀਡ ਦਾ
ਬਹੁਤ ਵੱਡਾ ਰੀਜ਼ਨ ਵੀ ਆ। ਔਰ ਮੇਰੇ ਖਿਆਲ ਦੇ ਵਿੱਚ ਮੈਂ ਇੱਥੇ ਇਹ ਵੀ ਗੱਲ ਜ਼ਰੂਰ ਕਹੂੰਗਾ ਕਿ ਹਰ ਟਰੱਕਰ ਨੂੰ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਚਾਹੀਦਾ। ਉਹਨਾਂ ਨੂੰ ਡੈਸ਼ ਕੈਮ ਜਿਹੜੇ ਹੈਗੇ ਆ ਉਹ ਜ਼ਰੂਰ ਇੰਸਟਾਲ ਕਰਨੇ ਚਾਹੀਦੇ, ਕਿਉਂਕਿ ਡੈਸ਼ ਕੈਮ ਤੁਹਾਡੇ ਲਈ ਇੱਕ ਬਹੁਤ ਵੱਡਾ ਵਰਦਾਨ ਆ। ਤੁਹਾਡੇ ਲਈ ਉਹ ਚੀਜ਼ ਹੈਗੀ ਆ ਜਿੱਥੇ ਕਿ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰ ਸਕਦੇ ਆ। ਵੀ ਪਰ ਮੇਰੀ ਗਲਤੀ ਨਹੀਂ। ਇੱਥੇ ਵੀ ਆਣ ਕੇ ਮੈਂ ਸਨੀ ਇੱਕ ਗੱਲ ਇਹ ਕਹਿਣਾ ਆ ਕਿ ਬਹੁਤ ਜ਼ਿਆਦੀਆਂ ਕੰਪਨੀਆਂ ਜਿਹੜੀਆਂ ਉਹ ਡੈਸ਼ ਕੈਮ ਲਾਉਣ ਨੂੰ ਰੈਡੀ ਨਹੀਂ ਹੈਗੀਆਂ, ਬਿਕਾਜ਼ ਅਲਟੀਮੇਟਲੀ ਪ੍ਰੋਬਲਮ ਉਹਨਾਂ ਦੀ ਆਪ ਦੀ ਹੁੰਦੀ ਆ, ਉਹਨਾਂ ਦੀ ਆਪ ਦੇ ਡਰਾਈਵਰ ਦੀ ਗਲਤੀ ਹੁੰਦੀ ਆ। ਸੋ ਇਸ ਕਰਕੇ ਡੈਸ਼ ਕੈਮ ਜਿਹੜਾ ਆ ਉਹ ਨਹੀਂ ਲਵਾਉਂਦੇ। ਸੋ ਡੈਸ਼ ਕੈਮ ਲਵਾਓ। ਡੈਸ਼ ਕੈਮ ਨੂੰ ਜਿਹੜਾ ਆ ਉਹ ਤੁਹਾਡੀ, ਜੇ ਤੁਸੀਂ ਗਲਤ ਨਹੀਂ ਹੈਗੇ ਤੇ ਡੈਸ਼ ਕੈਮ ਇਜ਼ ਦਾ ਬੈਸਟ ਥਿੰਗ ਟੂ ਡੂ। ਠੀਕ ਹੈ ਨਾ। ਬਹੁਤ ਇੰਸ਼ੋਰੈਂਸ ਕਲੇਮ ਮੈਂ ਐਸੇ ਸੁਣੇ ਆ, ਦੇਖੇ ਆ, ਜਿਹੜੇ ਕਿ ਡੈਸ਼ ਕੈਮ ਦੇ ਕਰਕੇ ਜਿਹੜਾ ਟਰੱਕਰ ਆ ਕਲੀਨ ਸਵੀਪ ਹੋ ਗਿਆ, ਕਲੀਨ ਬਾਹਰ ਨਿਕਲ ਗਿਆ, ਕਿਉਂਕਿ ਉਹਦੀ ਕੋਈ ਗਲਤੀ ਨਹੀਂ ਸੀ। ਸੋ ਜੇ ਤੁਸੀਂ ਸਹੀ ਚਲਾਉਂਦੇ ਆ, ਸਹੀ ਕਰਦੇ ਆ, ਤੇ ਡੈਸ਼ ਕੈਮ ਲਾਉਣ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਬਹੁਤ ਜ਼ਰੂਰੀ ਹੈਗਾ। ਬਾਕੀ ਜਿਵੇਂ ਕਿ ਪਹਿਲੇ ਕਾਲਰ ਵੀ ਆਪਣੇ ਕਹਿ ਗਏ ਕਿ ਸੇਫਟੀ, ਬਹੁਤ ਜਿਹੜੇ ਇਨਐਕਸਪੀਰੀਅੰਸ ਡਰਾਈਵਰਸ ਹੈਗੇ ਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਹੈਗਾ ਕਿ ਉਹਨਾਂ ਨੇ ਆਪਣੀ ਸੇਫਟੀ ਕਿਵੇਂ ਕਰਨੀ ਆ। ਉਹ ਤਾਂ ਛੱਡੋ, ਤੁਸੀਂ ਆਪਣਾ ਕਿ ਬੈਕ ਲਾਉਣੀ ਆ, ਹੋਰ ਚੀਜ਼ਾਂ ਕਰਨੀਆਂ ਤਾਂ ਨੋਰਮਲ ਮਤਲਬ ਕਿ ਟੈਕਨੀਕਲ ਚੀਜ਼ਾਂ ਹੈਗੀਆਂ। ਉਹ ਆਪਣੀ ਸੇਫਟੀ ਦਾ ਨਹੀਂ ਪਤਾ ਕਿ ਮੈਂ ਹੁਣ ਜਿਹੜਾ ਟਰੱਕ 70-80 70 ਦੀ ਸਪੀਡ ਤੇ 75 ਦੀ ਸਪੀਡ ਤੇ ਚੱਲ ਰਿਹਾ, ਉਹਨੂੰ ਇਹ ਨਹੀਂ ਪਤਾ ਕਿ ਮੈਨੂੰ ਰੋਕਣਾ ਕਿੱਦਾਂ ਆ, ਮੈਨੂੰ ਕੀ ਸਿਸਟਮ ਆ, ਕੀ ਸੈਟਅਪ ਆ, ਕਿੰਨਾ ਮੈਂ ਅਗਲੇ ਟਰੱਕ ਦੇ। ਮੈਂ ਹੁਣ ਕਈ ਵਾਰੀ 99 ਤੇ ਜਾਂਦਾ ਹੁੰਦਾ ਤੇ ਟਰੱਕ ਇੰਨੇ ਕੁ ਕਲੋਜ਼ ਚੱਲਦੇ ਹੁੰਦੇ, ਇੱਕ ਕਾਰ ਦਾ ਵੀ ਫਰਕ ਨਹੀਂ ਹੁੰਦਾ ਵਿੱਚ ਅਗਲੇ ਟਰੱਕ ਦੇ ਨਾਲ। ਮਤਲਬ ਇੱਕ ਕਾਰ ਵੀ ਨਹੀਂ ਵਿੱਚ ਫਸ ਸਕਦੀ ਉਹਦੇ ਵਿੱਚ। ਮਤਲਬ ਜੇ ਚੁੱਕ ਕੇ ਰੱਖਣੀ ਹੋਵੇ ਨਾ, ਮਤਲਬ ਵਿੱਚ ਪੈਣੀ ਤਾਂ ਛੱਡੋ, ਚੁੱਕ ਕੇ ਰੱਖਣੀ ਹੋਵੇ ਇੱਕ ਕਾਰ ਨਹੀਂ ਆ ਸਕਦੀ। ਇੰਨੀ ਕਲੋਜ਼ਲੀ ਇੱਕ ਦੂਜੇ ਨੂੰ ਫੋਲੋ ਕਰ ਰਹੇ ਹੁੰਦੇ ਟਰੱਕਾਂ ਵਾਲੇ। ਸੋ ਉਹ ਇਨਐਕਸਪੀਰੀਅੰਸਡ ਹੀ ਆ। ਜਿਹੜਾ ਐਕਸਪੀਰੀਅੰਸ ਡਰਾਈਵਰ ਆ ਉਹ ਕਦੀ ਇੰਨੀ ਕਲੋਜ਼ਲੀ ਫੋਲੋ ਹੀ ਨਹੀਂ ਕਰਦਾ। ਠੀਕ ਹੈ ਨਾ। ਉਹ ਪਹਿਲਾ ਰੀਜ਼ਨ ਆ ਤੁਹਾਡੇ ਐਕਸੀਡੈਂਟ ਤੋਂ ਬਾਅਦ ਤੁਹਾਡੇ ਜਿਹੜਾ ਉਹ ਨੁਕਸਾਨ ਹੋਣ ਦਾ, ਕਿ ਤੁਸੀਂ ਸੋ ਕਲੋਜ਼ਲੀ ਫੋਲੋ ਕਰਦੇ ਆ। ਸੋ ਚੀਜ਼ਾਂ ਤਾਂ ਬਹੁਤ ਆ, ਜੇ ਗੱਲਾਂ ਕਰਨ ਲੱਗੀਏ ਤੇ ਸਾਰਾ ਦਿਨ ਲੱਗ ਜਾਊਗਾ, ਪਰ ਐਕਸਪੀਰੀਅੰਸ ਜਿਹੜਾ ਆ ਉਹ ਬਹੁਤ ਕਾਊਂਟ ਕਰਦਾ ਜੀ। ਅਮਰੀਕ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਜਿਹੜੀ ਪ੍ਰੋਬਲਮ ਹੈਗੀ ਨਾ, ਹੁਣ ਤੁਸੀਂ ਜੇ ਬ੍ਰੌਡਲੀ ਦੇਖ ਲਓਗੇ ਜਿਹੜੇ ਵੀ ਟਰੱਕ ਇੰਡਸਟਰੀ 'ਚ ਕੰਮ ਕਰ ਰਹੇ ਆ ਆਪਣੇ, ਇੱਕ ਤਾਂ ਉਹ ਕੈਟੇਗਰੀ ਹੈਗੀ ਜਿਹੜੀ ਲਾਅ ਨੂੰ ਫੋਲੋ ਕਰਦੀ ਆ, ਇੱਕ ਉਹ ਕੈਟੇਗਰੀ ਹੈਗੀ ਜਿਹੜੀ ਜੋ ਮਰਜ਼ੀ ਲਾਅ ਬਣ ਜਾਏ ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਚੱਲਣਾ। ਹੁਣ ਤੁਸੀਂ ਕਾਰ ਦੇ ਲਾਅ ਲੈ ਲਓ, ਜਦ ਸ਼ੁਰੂ 'ਚ ਆਏ ਆ ਟਰੱਕ ਵੇਚਣੇ ਪੈ ਗਏ, ਟਰੱਕ ਨਵੇਂ ਲੈਣੇ ਪੈ ਗਏ, ਜਿਨ੍ਹਾਂ ਨੇ ਨਹੀਂ ਫੋਲੋ ਕੀਤੇ ਉਹ ਅੱਜ ਤੱਕ ਵੀ ਉਹੀ ਇਕੁਇਪਮੈਂਟ ਚਲਾਈ ਜਾਂਦੇ ਆ। ਫਿਰ ਉਹਦੇ ਬਾਅਦ ELD ਲੈ ਲਓ। ਇੰਪਲੀਮੈਂਟੇਸ਼ਨ, ਜੇ ਗੌਰਮੈਂਟ ਦਾ ਕੋਈ ਵੀ ਕਾਨੂੰਨ ਬਣਾਉਣਾ, ਇਸ ਚੀਜ਼ ਨੂੰ ਤਾਂ ਦੇਖੇ ਕਿ ਅਸੀਂ ਉਹਨੂੰ ਲਾਗੂ ਕਿੱਦਾਂ ਕਰਨਾ। ਜੇ ਤੁਸੀਂ ਕਰ ਸਕਦੇ ਤਾਂ ਉਹ ਕਾਨੂੰਨ ਬਣਾਉਣ ਦੇ ਕੋਈ ਫਾਇਦਾ ਨਹੀਂ, ਚਾਹੇ ਉਹ ELD ਦਾ ਸੀ। ELD ਦਾ ਤੁਸੀਂ ਦੇਖਿਆ ਇਟਸ ਅ ਟੋਟਲ ਫੇਲਿਅਰ ਇੰਪਲੀਮੈਂਟੇਸ਼ਨ ਦੇ ਤੌਰ ਤੇ, ਸੇਫਟੀ ਦੇ ਤੌਰ ਤੇ। ਸਨੀ ਭਾਜੀ ਨੇ ਬਿਲਕੁਲ ਸਹੀ ਕਿਹਾ, ਜਿਹੜਾ FMCSA ਦਾ ਉਹਨਾਂ ਨੇ ਸੇਫਟੀ ਰੈਕਡ ਜੋ ਉਹਨਾਂ ਨੇ ਕਿਹਾ ਸੀ ਕਿ ਇੰਪਰੂਵ ਹੋਊਗਾ, ਕੁਛ ਨਹੀਂ ਹੋਇਆ। ਉਹਨਾਂ ਨੂੰ ਨਵਾਂ ਡੇਟਾ ਪਬਲਿਸ਼ ਕਰਨਾ ਚਾਹੀਦਾ ਕਿ ਉਹਦੇ ਨਾਲ ਕਿੰਨਾ ਵਿਗੜਿਆ ਆ ਹੋਰ। ਅੱਛਾ, ਸਪੀਡ ਲਿਮਿਟਰ ਦੀ ਗੱਲ ਕੋਈ ਨਵੀਂ ਨਹੀਂ ਹੈਗੀ। ontario 'ਚ ਸਪੀਡ ਲਿਮਿਟਰ ਯੂਜ਼ ਹੁੰਦੇ। ਕੈਨੇਡਾ, ਮੈਂ US ਰਹਿੰਦਾ, ਮੈਂ ਕੈਨੇਡਾ ਡਰਾਈਵ ਕਰਦਾ ਰਿਹਾ, ਉੱਥੇ ਵੀ ਮੈਂ ਦੇਖਿਆ ਕਿ ਉਹਨਾਂ ਦੇ ਸਪੀਡ ਲਿਮਿਟਰਸ ਦਾ ਕੀ ਹਾਲ ਸੀ। ਜਿਹੜੇ ਸਟੇਟਾਂ 'ਚ ਜਾਂ ਜਿਹਨਾਂ ਕੰਟਰੀਜ਼ ਨੇ ਉਹ ਚੀਜ਼ ਪਹਿਲਾਂ ਵਰਤੀ ਆ, ਪਹਿਲਾਂ ਉਹਨਾਂ ਦਾ ਸੇਫਟੀ ਡੇਟਾ ਮੰਗਾਇਆ ਜਾਏ ਕਿ ਵਾਕਈ ਇਹ ਚੀਜ਼ ਕੰਮ ਵੀ ਕਰਦੀ ਹੈ ਜਾਂ ਨਹੀਂ ਕਰਦੀ। ਬਜਾਏ ਇਹ ਕਿ FMCSA ਇੱਕ ਇਹੋ ਜਿਹਾ ਡਿਪਾਰਟਮੈਂਟ ਬਣ ਗਿਆ ਆ ਜਿਹੜਾ ਕਿ ਜਿੱਦਾਂ ਇੰਡੀਆ ਦੇ ਸਰਕਾਰੀ ਮਹਿਕਮੇ ਨਹੀਂ ਹੁੰਦੇ, ਖਾਣਾ ਪੂਰਤੀ ਕਰਨਾ ਜਿਹਨੂੰ ਕਹਿੰਦੇ ਆ, ਕਿ ਉਹ ਸ਼ੋਅ ਕਰ ਰਿਹਾ ਕਿ ਅਸੀਂ ਕੰਮ ਕਰ ਰਹੇ ਹਾਂ, ਪਰ ਕੰਮ ਕੁਝ ਨਹੀਂ ਹੋ ਰਿਹਾ ਪ੍ਰੈਕਟੀਕਲੀ ਗਰਾਊਂਡ ਦੇ ਉੱਤੇ। ਜੀ, ਥੈਂਕ ਯੂ ਅਮਰੀਕ ਜੀ। ਬਿਲਕੁਲ ਇਹਦੇ ਵਿੱਚ ਇਹੋ ਜਿਹੇ ਜਿਹੜੇ ਰਿਵਿਊਜ਼ ਆ, ਇਹੋ ਜਿਹੇ ਜਿਹੜੇ ਵਿਊਜ਼ ਆ, ਜਦੋਂ ਤੁਸੀਂ ਕਮੈਂਟਸ ਜਿਹੜੇ ਸਬਮਿਟ ਕਰਦੇ ਆ, ਔਰ ਕਮੈਂਟਸ ਜਿਹੜੇ ਆ ਉਹ ਜ਼ਰੂਰੀ ਨਹੀਂ ਕਿ ਟਰੱਕਰ ਨੇ ਸਬਮਿਟ ਕਰਨੇ ਆ, ਕੋਈ ਵੀ ਸਬਮਿਟ ਕਰ ਸਕਦਾ ਹੈ। ਉਹਦੇ 'ਚ ਕੋਈ ਲਿਮਿਟ ਨਹੀਂ ਹੈਗੀ ਕਿ ਕਿਸੇ ਨੇ ਸਬਮਿਟ ਕਰਨੇ, ਕਿਸੇ ਨੇ ਨਹੀਂ। ਔਰ ਅਸੀਂ ਹਮੇਸ਼ਾ ਇਹ ਗੱਲ ਕਰਦੇ ਆ ਕਿ ਜਿਹੜੀ ਪਾਰਟਿਸਪੇਸ਼ਨ ਆ ਉਹ ਹੋਣੀ ਚਾਹੀਦੀ ਆ ਸਾਡੀ। ਜੇ ਪਾਰਟਿਸਪੇਸ਼ਨ ਹੈ ਨਹੀਂ ਗੀ, ਇਸ ਚੀਜ਼ ਦਾ ਮੈਂ ਤੁਹਾਨੂੰ ਇਸ ਚੀਜ਼ ਦਾ ਗੱਲ ਦੱਸਦਾ ਕਿ ਜੇ ਤੁਸੀਂ ਪਾਰਟਿਸਪੇਟ ਨਹੀਂ ਕਰਦੇ, ਫਿਰ ਜੋ ਕਿਸੇ ਨੂੰ ਬੈਠੇ ਨੂੰ ਡੈਸਕ ਦੇ ਦੂਜੇ ਬੰਨੇ ਜੋ ਸਮਝ ਆਇਆ ਉਹਨੇ ਬਣਾ ਕੇ ਤੁਹਾਡੇ ਅੱਗੇ ਰੱਖ ਦੇਣਾ। ਠੀਕ ਹੈ ਨਾ। ਇਸ ਕਰਕੇ ਪਾਰਟਿਸਪੇਸ਼ਨ ਜਿਹੜੀ ਆ ਉਹ ਜ਼ਰੂਰੀ ਆ, ਪਾਰਟਿਸਪੇਟ ਕਰਨਾ ਜ਼ਰੂਰੀ ਆ, ਆਪਣੇ ਵਿਊਜ਼ ਰੱਖਣੇ ਜ਼ਰੂਰੀ ਆ, ਆਪਣਾ ਐਕਸਪੀਰੀਅੰਸ ਦੱਸਣਾ ਜ਼ਰੂਰੀ ਆ।
ਜਿੰਨਾ ਜ਼ਰੂਰੀ ਆਪਾਂ ਹਰ ਇੱਕ ਬੰਦਾ ਇਹ ਸੋਚਦਾ ਕਿ ਮੈਂ ਘਰ ਬੈਠੇ ਨੇ ਜੇ ਇੱਕ ਗੱਲ ਸੋਚ ਲਈ ਆ ਵੀ ਏਦਾਂ ਨਹੀਂ ਹੋਣਾ ਚਾਹੀਦਾ ਤਾਂ ਗਵਰਨਮੈਂਟ ਨੂੰ ਉੱਦਾਂ ਦਾ ਕਾਨੂੰਨ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਮੈਂ ਇਹ ਸੋਚਦਾ ਹੈ। ਤੁਹਾਡੇ ਸੋਚਣ ਦੇ ਨਾਲ ਨਹੀਂ ਫਰਕ ਪੈਣਾ, ਜਦ ਕਿ ਤੁਹਾਡੇ ਉੱਥੇ ਕਮੈਂਟ ਕਰਨਾ, ਤੁਹਾਡੇ ਪਾਰਟਿਸਿਪੇਟ ਕਰਨ ਦੇ ਨਾਲ ਫਰਕ ਪੈਣਾ। ਜੀ ਬਿਲਕੁਲ। ਸੋ ਆਲਰੇਡੀ ਉੱਥੇ 128 ਕਮੈਂਟ ਆ ਚੁੱਕੇ ਨੇ। ਜਿਹੜਾ ਲਿੰਕ ਆ ਉਹ ਆਲਰੇਡੀ ਚੱਲ ਰਿਹਾ, ਜਿਹੜੇ ਲਾਈਵ ਆ ਫੇਸਬੁੱਕ ਦੇ ਉੱਤੇ ਤੇ YouTube ਦੇ ਉੱਤੇ ਸ਼ੇਅਰ ਕੀਤਾ ਆ। ਜੇ ਤੁਸੀਂ ਆਪਣਾ ਨਾਮ ਨਹੀਂ ਵੀ ਦੱਸ ਕੇ ਉਹਦੇ ਵਿੱਚ ਕਮੈਂਟ ਕਰਨਾ ਤੇ ਅਨੋਨਿਮਸ ਗੁਪਤ ਰਹਿ ਕੇ ਵੀ ਤੁਸੀਂ ਆਪਣਾ ਕਮੈਂਟ ਉੱਥੇ ਕਰ ਸਕਦੇ ਹੈਗੇ ਆ। ਸੋ ਮੈਚ ਨਹੀਂ ਫਿਰ ਕਈ ਵਾਰੀ ਬਣਦਾ ਨਾ ਵੀ ਗੱਡੀ ਜਾਂਦੀ ਹੋਵੇ 70-80 ਤੇ ਟਰੱਕ ਜਾਂਦਾ 55 ਤੇ ਉੱਦਾਂ ਗੱਡੀ ਵਾਲੇ ਨੂੰ ਆਖਿਆ ਜਾਂਦਾ ਵੀ ਜੇ ਤੁਸੀਂ ਬਿਲੋ ਸਪੀਡ ਲਿਮਿਟ ਚਲਾਉਂਦੇ ਆ ਤਾਂ ਫਿਰ ਉਹ ਤੁਸੀਂ ਡੇਂਜਰਸ ਆ, ਹੈਜ਼ਰਡ ਆ। ਸੋ ਟਰੱਕ ਤਾਂ ਆਲਰੇਡੀ ਬਿਲੋ ਸਪੀਡ ਲਿਮਿਟ ਆ, ਉਸੇ ਹੀ ਫਰੀਵੇਜ਼ ਦੇ ਉੱਤੇ ਜਿਹੜਾ ਚੱਲ ਰਹੇ ਹੁੰਦੇ ਆ। ਸੋ ਕਿਤੇ ਨਾ ਕਿਤੇ ਦੇ ਨੀਡ ਟੂ ਕੈਚ ਅਪ। ਦਿਮਾਗ 'ਚ ਸੋਚੀ ਹੋਈ ਗੱਲ ਕਿਸੇ ਬੰਦੇ ਦੀ ਜ਼ਰੂਰੀ ਨਹੀਂ ਆ ਵੀ ਰਿਐਲਿਟੀ ਦੇ ਵਿੱਚ ਉਹ ਸਹੀ ਜਿਹੜੀ ਉਹ ਸਾਬਤ ਹੁੰਦੀ ਆ। ਸੁਖਦੇਵ ਰਾਜਕਰਨ ਰੌਲਾ ਪਤਾ ਕੀ ਆ? ਜੀ। ਦੇਖੋ, ਕਾਰ ਹੈਗੀ ਆ ਕਿੰਨੇ ਫੁੱਟ ਲੰਮੀ ਆ ਤੇ ਕਿੰਨੀ ਹੈਵੀ ਆ, ਟਰੱਕ ਕਿੰਨੇ Yeah. ਫੁੱਟ ਲੰਮਾ ਤੇ ਕਿੰਨਾ ਹੈਵੀ ਆ। ਪਹਿਲੀ ਚੀਜ਼ ਇਹ ਆ, ਕੰਪੈਰੀਜ਼ਨ ਕਰ ਲਓ ਉਹਦਾ, ਠੀਕ ਆ। ਸੈਕੰਡ ਥਿੰਗ, ਮੈਂ ਇਸ ਚੀਜ਼ ਨੂੰ ਗੱਲ ਕਰਦਾ ਕਿ ਜੇ ਕਾਰ ਨੂੰ 65 ਦੀ ਸਪੀਡ ਤੇ ਕਿਹਾ ਤੇ ਉਹ ਕਾਰ 65 ਦੀ ਸਪੀਡ ਤੇ ਨਹੀਂ ਚੱਲਦੀ ਕਦੀ ਵੀ, ਉਹ 75 85 ਤੇ ਤੁਰੇ ਫਿਰਦੇ ਆ। ਜੇ ਹੂੰ। ਟਰੱਕ ਨੂੰ 55 ਕਿਹਾ ਹੈ, ਟਰੱਕ ਕਦੀ 55 ਦੀ ਸਪੀਡ ਤੇ ਨਹੀਂ ਚੱਲਦਾ, ਉਹ 65 70 ਤੇ ਉਹ ਵੀ ਚੱਲ ਰਿਹਾ। ਸੋ ਅਲਟੀਮੇਟਲੀ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਜੇ ਜਿੱਥੇ ਲਿਖਿਆ ਗਿਆ, ਜੋ ਕਿ ਕਿਹਾ ਗਿਆ, ਦੋਨੋਂ ਕਾਰ ਵਾਲਿਆਂ ਨੂੰ ਵੀ ਟਰੱਕ ਵਾਲੇ ਨੂੰ ਵੀ ਬਰਾਬਰ। ਦੋਨੋਂ ਚੀਜ਼ ਉਹ ਫਾਲੋ ਕਰਨ ਤਾਂ ਉਹ ਪ੍ਰੋਬਲਮ ਨਹੀਂ ਕ੍ਰੀਏਟ ਹੋਊਗੀ। ਬਾਕੀ ਜੀ। ਰਹਿ ਗਈ ਗੱਲ ਜਿਹੜੀ ਕੈਲੀਫੋਰਨੀਆ ਦੀ ਹੈਗੀ ਆ, ਕੈਲੀਫੋਰਨੀਆ ਦੇ ਵਿੱਚ ਜਿਹੜੀ ਪਾਪੂਲੇਸ਼ਨ ਦੀ ਹੈਗੀ ਆ, ਉਹਦੇ ਕਰਕੇ ਜਿਹੜੀਆਂ ਸਪੀਡ ਲਿਮਿਟਸ ਹੈਗੀਆਂ ਉਹ ਹੈਗੀਆਂ। ਬਾਕੀ ਅਗੇਨ ਇਹ ਸਾਰਾ ਜਿਹੜਾ ਕੰਮ ਕਰਨ ਦੀ ਲੋੜ ਹੈਗੀ ਇਹਨਾਂ ਚੀਜ਼ਾਂ ਦੇ ਉੱਤੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਵੇਂ ਨਹੀਂ ਹੋ ਜਾਂਦੀਆਂ ਜਾਂ ਇਵੇਂ ਕੀਤੀਆਂ ਨਹੀਂ ਜਾ ਸਕਦੀਆਂ। ਜੀ ਸੁਖਦੇਵ ਜੀ। ਭਾਜੀ ਸਤਿ ਸ੍ਰੀ ਅਕਾਲ। ਭਾਜੀ ਮੈਂ ਸਵਾਲ ਕਰਨਾ ਆਪਣੇ ਭਾਜੀ ਰਮਨ ਸਿੰਘ ਹੋਣਾ ਨੂੰ। ਮੈਂ ਟਰੱਕਿੰਗ ਇੰਡਸਟਰੀ ਤਾਂ ਨਹੀਂ ਹੈਗਾ ਇੱਥੇ, ਪਰ ਮੈਂ ਮਾਈਗ੍ਰੇਟ ਹੋਇਆ ਸੀ ਇੱਥੇ ਕੇਨੀਆ ਤੋਂ 20 ਸਾਲ ਪਹਿਲਾਂ, ਤੇ ਸਾਡੇ ਕੋਲ ਉੱਥੇ ਟਰੱਕ ਸੀਗੇ ਤੇ ਉੱਥੇ ਉਹਨਾਂ ਨੇ ਸਪੀਡ ਲਿਮਿਟ ਸ਼ੁਰੂ ਕਰਤੀਆਂ ਸੀਗੀਆਂ। ਜੇ ਮੈਂ ਭੁੱਲਦਾ ਨਹੀਂ ਆ, ਉਹ ਉਹਨਾਂ ਨੇ ਕੀ ਕੀਤਾ ਸੀਗਾ, ਜਿਹੜਾ ਸਿਸਟਮ ਸੀਗਾ ਤੁਹਾਡਾ, ਜਿਹੜਾ ਡੀਜ਼ਲ ਦੀ ਜਿਹੜੀ ਸਪਲਾਈ ਸੀ ਨਾ ਇੰਜਨ ਦੀ, ਉਹ ਮਤਲਬ 55 ਵਟਐਵਰ ਸਪੀਡ ਸੈੱਟ ਕਰਦੇ ਸੀਗੇ, ਉਹ ਮਤਲਬ ਕੱਟਣ ਲੱਗ ਪੈਂਦੀ ਸੀ। ਐਂਡ ਸੋ ਮੇਰਾ ਸਵਾਲ ਇਹ ਆ, ਜੇ ਉਹਨਾਂ ਨੇ ਸਪੀਡ ਲਿਮਿਟ ਸੈੱਟ ਕਰਤੀ ਟਰੱਕ ਵਿੱਚ, ਜਦੋਂ ਟਰੱਕਾਂ ਨੇ ਚੜਾਈਆਂ ਚੜ੍ਹਨੀਆਂ ਆ, ਉਹ ਪ੍ਰੋਬਲਮ ਨਹੀਂ ਆਊਗੀ ਉਹਨਾਂ ਨੂੰ, ਜੋ ਪਾਵਰ ਲੂਜ਼ ਨਹੀਂ ਕਰੂਗੇ ਮਤਲਬ ਟੂ ਕੈਚ ਅਪ ਦੈਟ ਸਪੀਡ? ਜਸਟ ਇਨਫੋਰਮੇਸ਼ਨ। ਜੀ ਥੈਂਕ ਯੂ ਜੀ। ਨਹੀਂ ਜੀ, ਇਦਾਂ ਦਾ ਕੋਈ ਸਿਚੁਏਸ਼ਨ ਨਹੀਂ ਹੁੰਦੀ। ਜਦੋਂ ਪਹਾੜੀ ਤੇ ਟਰੱਕ ਚੜ੍ਹਦਾ ਹੈਗਾ ਉਹ ਸਲੋ ਹੋ ਜਾਂਦਾ ਐਨੀਵੇ, ਉਹਦੀ ਕੋਈ ਸਪੀਡ ਦਾ ਨਹੀਂ ਫਰਕ ਪੈਂਦਾ ਹੈਗਾ ਉੱਥੇ, ਕੋਈ ਇੱਦਾਂ ਦੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ। ਪਰ ਫਿਰ ਅਗੇਨ ਜਿਹੜਾ ਸਪੀਡ ਲਿਮਿਟਰਸ ਹੈਗੇ ਆ, ਉਹ ਕਈ ਐਂਗਲਸ ਤੋਂ ਉਹਨਾਂ ਨੂੰ ਦੇਖਿਆ ਜਾਂਦਾ, ਇੱਕ ਨਾ ਕਿ ਜਸਟ ਸਿਰਫ ਐਕਸੀਡੈਂਟ ਪੱਖੋਂ ਦੇਖਿਆ ਜਾਂਦਾ, ਕਈ ਪੱਖੋਂ ਦੇਖਿਆ ਜਾਂਦਾ ਆ। ਕਈ ਜਿਹੜੀਆਂ ਸਿਚੁਏਸ਼ਨਸ ਹੈਗੀਆਂ ਜਿਹਦੇ ਵਿੱਚ ਕਿ ਜਦੋਂ ਤੁਹਾਡਾ ਟਰੱਕ ਜਿਹੜਾ ਆ ਉਹ ਸਰਟਨ ਸਪੀਡ ਤੇ ਚੱਲਦਾ ਹੈਗਾ ਤੇ ਉਹਦੀ ਜਿਹੜੀ ਫਿਊਲ ਕੰਜ਼ੰਪਸ਼ਨ ਹੈਗੀ ਆ ਉਹ ਬਹੁਤ ਘੱਟ ਹੁੰਦੀ ਹੈਗੀ ਆ। ਜੇ ਉਸ ਤੋਂ ਸਪੀਡ ਤੋਂ ਉੱਤੇ ਚੱਲਦਾ ਹੈਗਾ, ਫਿਊਲ ਕੰਜ਼ੰਪਸ਼ਨ ਜਿਹੜੀ ਐਕਸਟ੍ਰੀਮਲੀ ਹਾਈ ਹੋ ਜਾਂਦੀ ਆ। ਹੋਰ ਵੀ ਕਈ ਰੀਜ਼ਨਸ ਹੈਗੇ ਜਿਨ੍ਹਾਂ ਦੇ ਕਰਕੇ ਜਿਹੜੇ ਸਪੀਡ ਲਿਮਿਟਰਸ ਹੈਗੇ ਆ ਉਹਨਾਂ ਦੇ ਉੱਤੇ ਜਿਹੜਾ ਗੱਲ ਚੱਲ ਰਹੀ ਹੈਗੀ ਆ। ਜੀ। ਬਟ ਅਗੇਨ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਦੇ ਵਿੱਚ ਅਗੇਨ ਤੁਹਾਨੂੰ ਆਪਣਾ ਕਮੈਂਟਸ ਜਿਹੜਾ ਉਹ ਦੇਣਾ ਜ਼ਰੂਰੀ ਹੈਗਾ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਸਿੰਘ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਿੰਘ ਜੀ। ਅਮਰਜੀਤ ਬੈਂਸ ਜੀ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਾਜ ਭਾਜੀ, ਮੈਂ ਵੀ ਤੁਹਾਡਾ ਪ੍ਰੋਗਰਾਮ ਕੱਲ ਸੁਣਿਆ ਸੀਗਾ, ਜਿਹੜਾ 3 ਵਜੇ ਦੇ ਪ੍ਰੋਗਰਾਮ ਸੁਣਦੇ ਆ ਜੀ। ਤੁਸੀਂ ਨਾ ਬਹੁਤ ਵਧੀਆ ਪੁਆਇੰਟ ਲਿਆਂਦੇ ਆ ਨਾ, ਬਹੁਤ ਵਧੀਆ ਗੱਲਾਂ ਕੀਤੀਆਂ ਹਨ। ਜਿਹੜੇ ਤੁਸੀਂ ਗੱਲਾਂ ਕੀਤੀਆਂ ਬੰਦੇ ਦੇ ਅੱਖਾਂ ਖੁੱਲ ਜਾਂਦੀਆਂ। ਜਿੱਦਾਂ ਨਾ ਤੁਹਾਡਾ ਬਹੁਤ ਧੰਨਵਾਦ, ਤੁਸੀਂ ਟਰੱਕਿੰਗ ਇੰਡਸਟਰੀ ਦਾ ਕੰਸਰਨ ਰੱਖਦੇ ਆ ਨਾ, ਬਹੁਤ ਤੁਸੀਂ ਡੀਟੇਲ ਗੱਲਾਂ ਕੀਤੀਆਂ। ਗੱਲ ਫਿਰ ਆਪਾਂ ਨੂੰ ਇਹ ਵੀ ਪਤਾ ਵੀ ਨਾ ਇਹ ਇੰਡਸਟਰੀ ਵਿੱਚ ਡਰਾਈਵਰ ਜਿਹੜੇ ਹੈਗੇ ਜਿਹੜੇ ਸੀਰੀਅਸਲੀ ਲੈਂਦੇ ਆ ਇੰਡਸਟਰੀ ਨੂੰ। ਮੈਂ ਤੁਹਾਨੂੰ 2 ਐਗਜ਼ਾਮਪਲ ਦੇਣਾ ਮੰਗਦਾ। ਸਾਡੇ ਕੰਪਨੀ 'ਚ 2 ਡਰਾਈਵਰ ਆ ਜਿਹੜੇ ਨਾ, ਇੱਕ ਭਾਜੀ ਹੈ ਨਾ, ਉਹਨੇ 2 ਸਾਲ ਪਹਿਲਾਂ ਲਾਇਸੈਂਸ ਲਿਆ ਸੀਗਾ, ਫਿਰ ਉਹਨੇ ਡਰਾਈਵਿੰਗ ਦਾ ਕੰਮ ਛੱਡਤਾ ਸੀਗਾ, ਹੋਰ ਕੰਮ ਕਰਨਾ ਪਿਆ ਸੀਗਾ। ਉਹ ਮੁੜ ਕੇ ਆਇਆ ਇੱਦਾਂ, ਉਹਨੇ ਜਦੋਂ ਲਾਇਸੈਂਸ ਲਿਆਈ ਉਹ ਥੋੜ੍ਹਾ ਜਿਹਾ ਪਹਿਲਾਂ ਚਲਾਇਆ ਵੀ ਸੀਗਾ ਟਰੱਕ ਨਾ,
ਉਹ ਮੁੜ ਕੇ ਆ, ਉਹਨੇ ਦੁਬਾਰਾ ਟ੍ਰੇਨਿੰਗ ਲਈ ਆ। ਕਹਿੰਦਾ ਜਿੱਦਾਂ ਮੈਂ ਕੰਮ ਛੱਡੇ ਨੂੰ ਹੋ ਗਿਆ 1.5 ਸਾਲ, ਮੈਂ ਟ੍ਰੇਨਿੰਗ ਦੁਬਾਰਾ ਲੈਣੀ ਆ ਬਈ ਮੈਨੂੰ ਜਿਹੜੇ ਜੇ ਚੇਤਾ ਭੁੱਲੀਆਂ ਉਹ ਮੈਂ ਦੁਬਾਰਾ ਉੱਤੇ ਟ੍ਰੇਨਿੰਗ ਲਵਾਂ ਨਾ। ਸੋ ਡਰਾਈਵਰ ਜਿਹੜੇ ਹੈਗੇ ਵੀ ਸੀਰੀਅਸ ਲੈਂਦੇ ਆ ਇੰਡਸਟਰੀ ਨੂੰ। ਭਾਈ ਨੇ ਢਾਈ ਹਫ਼ਤੇ ਦੁਬਾਰਾ ਟ੍ਰੇਨਿੰਗ ਲਈ ਮੇਰੇ ਨਾਲ ਡਰਾਈਵ ਕੀਤਾ, ਹੁਣ ਬਹੁਤ ਸੋਹਣਾ ਚਲਾਉਂਦਾ। ਫਿਰ ਇੱਕ ਹੋਰ ਡਰਾਈਵਰ ਅੰਕਲ ਜੀ ਸਾਡੀ ਕੰਪਨੀ ਕੰਮ ਕਰਦੇ ਆ, ਉਹ ਕਹਿੰਦੇ ਵੀ ਅਸੀਂ ਜਿੱਦਾਂ ਉਹਨਾਂ ਨੇ 20 ਸਾਲ ਤੋਂ ਉੱਪਰ ਚਲਾਇਆ ਦੁਬਈ ਵਿੱਚ ਟਰੱਕ ਆ ਨਾ, ਕਹਿੰਦਾ ਉੱਥੇ ਟਰੱਕ ਦਾ ਲਾਇਸੈਂਸ ਲੈਣ ਨੂੰ ਬਹੁਤ ਔਖਾ। ਕਹਿੰਦਾ ਪਹਿਲਾਂ ਸਾਨੂੰ ਜਿੱਦਾਂ ਪਰਮਿਟ ਲਾ ਕੇ ਉਸਤਾਦ ਨਾਲ ਕਿਸੇ ਨਾਲ ਟ੍ਰੇਨਰ ਨਾਲ ਚਲਾਉਣਾ ਪੈਂਦਾ ਕਿੰਨਾ ਚਿਰ, ਫਿਰ ਅਸੀਂ ਸਾਨੂੰ ਲਾਇਸੈਂਸ ਦਿੰਦੇ ਆ। ਸੋ ਟ੍ਰੇਨਿੰਗ ਬਹੁਤ ਜ਼ਰੂਰੀ ਆ। ਇੱਦਾਂ ਉਹ ਵੀ ਸਾਡੀ ਕੰਪਨੀ ਕੰਮ ਕਰਦੇ ਆ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਆ। ਜਿਹੜੇ ਡਰਾਈਵਰ ਸੀਰੀਅਸ ਲੈਂਦੇ ਆ ਉਹ ਬਹੁਤ ਵਧੀਆ ਤਰੱਕੀ ਕਰਦੇ ਆ, ਕਾਮਯਾਬ ਹੁੰਦੇ ਆ ਇੰਡਸਟਰੀ 'ਚ। ਥੈਂਕ ਯੂ ਜੀ। ਸੋ ਹਾਂਜੀ, ਇੱਕ ਹੋਰ ਗੱਲ ਭਾਜੀ ਆ ਨਾ, ਜਦੋਂ ਆਪਾਂ ਟਰੱਕਿੰਗ ਇੰਡਸਟਰੀ ਦੀ ਗੱਲ ਕਰਦੇ ਆ, ਮੈਂ ਸੋਚਦਾ ਵੀ ਪਿਛਲੇ 20-25 ਸਾਲ ਤੋਂ ਇਹ ਇੰਡਸਟਰੀ ਡਾਊਨਹਿਲ ਜਾਂਦੀ ਹੈ ਨਾ। ਆਪਾਂ ਗੱਲਾਂ ਕਰੀਦੇ ਆ ਨਾ, ਜਿਹੜੇ ਪੁਰਾਣੇ ਡਰਾਈਵਰ ਹੈ ਜਿਹੜੇ ਓਨਰ ਆਪਰੇਟਰ, ਉਹ ਦੱਸਦੇ ਆ ਵੀ ਰੇਟ ਆਲਮੋਸਟ ਸੇਮ ਹੀ ਆ ਪਿਛਲੇ 20-25 ਸਾਲ 'ਚ। ਪਰ ਜਿਹੜੀ ਮਹਿੰਗਾਈ ਹੋ ਗਈ ਆ, ਨਾਲੇ ਜਿਹੜਾ ਖਾਸ ਆ ਟਰੱਕਿੰਗ ਹੈ ਨਾ ਚਲਾਉਣ ਨੂੰ, ਉਹ ਬਹੁਤ ਜ਼ਿਆਦਾ ਵੱਧ ਗਿਆ, ਡਬਲ ਟ੍ਰਿਪਲ ਹੋ ਗਿਆ। ਸੋ ਜਿਹੜਾ ਨੈਟ ਇਨਕਮ ਬਹੁਤ ਘਟਿਆ। ਜਿੱਦਾਂ ਆਪਾਂ ਪੁਰਾਣੇ ਡਰਾਈਵਰਾਂ ਨਾਲ ਗੱਲ ਕਰਦੇ ਆ, ਕਹਿੰਦੇ ਰੇਟ ਉਨੇ ਕੀ ਆ, ਪਰ ਖਾਤੇ ਬਹੁਤ ਜ਼ਿਆਦਾ ਵੱਧ ਗਏ ਆ ਜੇ ਆਪਾਂ ਦੇਖੀਏ ਹੁਣ। ਥੈਂਕ ਯੂ, ਧੰਨਵਾਦ ਦੋਨੋਂ ਭਰਾਵਾਂ ਨੂੰ ਜੀ। ਥੈਂਕ ਯੂ ਅਮਰਜੀਤ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਇੱਕ ਲਾਸਟ ਕਾਲਰ ਲਵਾਂਗੇ ਤੇ ਫਿਰ ਆਪਾਂ ਪ੍ਰੋਗਰਾਮ ਨੂੰ ਸਮੇਟਾਂਗੇ। ਆਪਣੇ ਨਾਲ ਜੁੜੇ ਨੇ ਜੱਗਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਰਾਜਕਰਨ ਸਿੰਘ ਤੇ ਰਮਨ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਮੈਂ ਸਾਰਿਆਂ ਸਰੋਤਿਆਂ ਦੀਆਂ ਗੱਲਾਂ ਸੁਣੀਆਂ, ਬਹੁਤ ਸਾਰੀਆਂ ਵਧੀਆ ਗੱਲਾਂ ਕੀਤੀਆਂ। ਮੈਂ ਤਾਂ ਆਪਣਾ ਦੱਸਣ ਲੱਗਾ ਸੀਗਾ ਵੀ ਜਦੋਂ ਨਾ ਅਸੀਂ ਆਏ ਆ ਅਮਰੀਕਾ 'ਚ ਤੇ ਅਸੀਂ IBM 'ਚ ਕੰਮ ਕਰਦੇ ਹੁੰਦੇ ਸੀਗੇ ਤੇ ਇਹਨਾਂ ਨੇ 98 ਦੇ ਵਿੱਚ ਬੰਦੇ ਕੱਢਣੇ ਸੀ ਬਹੁਤ ਜ਼ਿਆਦਾ। ਤੇ ਜਿਹੜੇ ਹੁਣ ਆਪਣੇ ਜਿੱਦਾਂ ਆਪਾਂ ਲੋਕ ਜਿਹੜੇ ਹੈਗੇ ਆ, ਜਿੱਦਾਂ ਚਲੋ ਮਿਹਨਤ ਕਸ਼ ਹੈਗੇ ਆ, ਚਲੋ ਸਾਨੂੰ ਵਧੀਆ ਅਪਰਚੂਨਿਟੀਆਂ ਮਿਲ ਗਈਆਂ ਆ ਕੇ ਤੇ ਅਸੀਂ ਅੰਦਰ ਮਤਲਬ ਲੈਬ 'ਚ ਕੰਮ ਕਰਨ ਲੱਗ ਪਏ। ਪਰ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਕੱਢਣਾ ਆ ਤੇ ਅਸੀਂ 2-4 ਮੁੰਡਿਆਂ ਨੇ ਲਾਇਸੈਂਸ ਲੈਣਾ ਸੀਗਾ, ਜਿੱਦਾਂ ਤੇ ਸਾਰੇ ਕਹਿੰਦੇ ਵੀ ਜਿੱਦਾਂ ਬਹਿਣ ਉੱਠਣ ਸੀਗਾ ਮਤਲਬ ਆਪਣੇ ਬੰਦਿਆਂ ਦੇ ਨਾਲ, ਉਹ ਕਹਿੰਦੇ ਵੀ ਚਲੋ ਟਰੱਕ ਚਲਾ ਲਓ। ਤੇ ਇੱਥੇ ਹੀਰੋ ਵਾਲੇ ਆ ਆਪਣੇ ਸਨੋਜੇ ਦਰਰੇ ਦੇ ਉੱਤੇ ਰਾਨੀ ਆ ਉਹ, ਅਸੀਂ ਉਹਨਾਂ ਦੇ ਕੋਲ ਗਏ ਵੀ ਅਸੀਂ ਵੀ ਲਾਇਸੈਂਸ ਲੈਣੇ ਆ ਜਿੱਦਾਂ ਟਰੱਕ ਦੇ। ਤੇ ਉਹ ਰਾਨੀ ਸੀ ਬੜਾ ਮਜ਼ਾਕੀਆ ਜਿਹਾ, ਉਹ ਕਹਿੰਦਾ ਵੀ ਜੇ ਤਾਂ ਹਫ਼ਤੇ 'ਚ ਲੈਣਾ ਤਾਂ ਉਹਦਾ ਰੇਟ ਹੋ ਰਿਹਾ, ਤੇ ਜੇ ਮਤਲਬ ਰੈਗੂਲਰ ਸਟੱਡੀ ਦਾ 3 ਮਹੀਨੇ ਦਾ ਉਹਨਾਂ ਦਾ ਕੋਰਸ ਆ ਤੇ ਉਹਨੇ ਗੋਰੇ ਰੱਖੇ ਸੀਗੇ ਜਿਹੜੇ ਟ੍ਰੇਨਿੰਗ ਦੇਣ ਵਾਸਤੇ। ਤੇ ਜੇ ਤੋਂ ਮੈਂ ਲਈ ਟ੍ਰੇਨ ਉਹ ਐਡ ਆ, ਮਿਸਟਰ ਐਡ ਗੋਰਾ, ਬਹੁਤ ਵਧੀਆ। ਤੇ ਉਹ ਵੀ ਫਰੈਂਡਲੀ ਸੀ। ਅਸੀਂ ਉਹਨੂੰ ਪੁੱਛਿਆ ਵੀ ਮਤਲਬ ਜਿਹੜੇ ਹਫ਼ਤੇ ਵਾਲੇ ਆ ਇਹ ਕੀ ਚੱਕਰ ਆ? ਉਹ ਕਹਿੰਦੇ ਵੀ ਇਹ ਤਾਂ ਉਹ ਆ ਜਿਹੜੇ ਮਤਲਬ ਕਹਿੰਦੇ ਵੀ ਅਸੀਂ ਅੱਜੇ ਹੀ ਮਤਲਬ ਜਿੱਦਾਂ ਕਹਿ ਲਓ ਵੀ ਪੈਸੇ ਕਮਾਉਣੇ ਸ਼ੁਰੂ ਕਰਨੇ ਆ, ਵੀ ਜਿੱਦਾਂ ਤੱਤਾ ਕੜਾਹ ਖਾਣਾ, ਜਿੱਦਾਂ ਚਾਹੇ ਮੂੰਹ ਸੜ ਜਾਏ। ਉਹ ਮੈਂ ਗੱਲ ਕਰਦਾ ਵੀ ਮੈਂ ਹੁਣ ਜ਼ਿਆਦਾ ਇਨਫੋਰਮੇਸ਼ਨ ਨਹੀਂ ਦਿੰਦਾ ਵੀ ਅਸੀਂ ਉਹ 3 ਮਹੀਨਿਆਂ 'ਚੋਂ ਲਾਇਸੈਂਸ ਲੈ। ਜਦੋਂ ਅਸੀਂ ਇਹ ਇੰਡਸਟਰੀ 'ਚ ਵੜੇ ਸਾਰੇ ਜਾਣੇ, ਜਦੋਂ 98 ਮਤਲਬ ਮਾਰਚ ਵਿੱਚ ਉਹਨਾਂ ਨੇ ਜਿੱਦਾਂ ਟਰਮੀਨੇਟ ਕਰਤੇ ਸੀ ਸਾਰੇ ਬੰਦੇ, ਚਾਹੇ ਕੋਈ 20 ਸਾਲ ਪੁਰਾਣਾ ਸੀ, ਚਾਹੇ ਕੋਈ ਸਾਡੇ ਆ ਗਿਆ 4-5 ਸਾਲ ਪੁਰਾਣਾ ਸੀ ਨਾ। ਤੇ ਪੈਸੇ ਵੀ ਦਿੱਤੇ ਉਹਨਾਂ ਨੇ ਉਦਾਂ, ਤੇ ਹੈਲਪ ਵੀ ਕੀਤੀ ਤੇ IBM ਵਾਲਿਆਂ ਨੇ। ਤੇ ਜਿਹੜੇ ਮੁੰਡੇ ਸਾਨੂੰ ਰਾਸਤੇ ਮਿਲਦੇ ਹੁੰਦੇ ਸੀ ਨਾ, ਜਿੱਦਾਂ ਹੁਣ ਭਰਾਵਾਂ ਨੇ ਪਹਿਲਾਂ ਦੱਸਿਆ ਵੀ ਮਤਲਬ ਬੈਕ ਲਾ ਦਿਓ, ਇਹ ਕਰ ਦਿਓ, ਉਹ ਕਰ ਦਿਓ, ਉਹ ਸਾਨੂੰ ਨਾ ਹਾਸਾ ਆਉਂਦਾ ਹੁੰਦਾ ਸੀ। ਅਸੀਂ ਆਪਸ ਵਿੱਚ ਫਰੈਂਡ ਆਪਣੇ ਗੱਲਾਂ ਕਰਦੇ ਸੀ ਵੀ ਯਾਰ ਇਹਨਾਂ ਨੂੰ ਅੰਗਰੇਜ਼ੀ ਦਾ ਇੱਕ ਲਫ਼ਜ਼ ਨਹੀਂ ਆਉਂਦਾ, ਅਗਰ ਇਹਨਾਂ ਨੂੰ ਸਕੇਲ ਤੇ ਰੋਕਿਆ ਜਾਵੇ ਕਿ ਵੀ ਮਤਲਬ ਤੁਸੀਂ ਮਤਲਬ ਟੈਸਟ ਦੇਣਾ ਦੁਬਾਰਾ ਏਅਰ ਦਾ ਮਤਲਬ ਜਾਂ ਮਤਲਬ ਕਿ ਇੰਸਪੈਕਸ਼ਨ ਦਾ, ਵੀ ਇਹ ਪਾਸ ਨਹੀਂ ਹੋਣੇ ਤੇ ਟਰੱਕ ਚਲਾ ਰਹੇ ਆ ਤੇ ਬੈਕ ਇਹਨਾਂ ਨੂੰ ਲਾਉਣੀ ਨਹੀਂ ਆਉਂਦੀ ਹੈ ਨਾ। ਤੇ ਅਸੀਂ 14% ਤੇ ਅਸੀਂ ਟਰੱਕ ਚੱਕੇ, ਉਹ ਵੀ ਪੁਰਾਣੇ ਲੈਥਰੋਪ ਤੋਂ। ਗੋਰਾ ਇੱਕ ਬਾਇਰਨ ਹੁੰਦਾ ਸੀਗਾ, ਉਹ ਤੋਂ ਲਏ। ਤੇ ਅੱਜ ਦੀ ਤਰੀਕ ਜਿੱਦਾਂ ਹੁਣ ਭਰਾ ਸਾਡੇ ਦੱਸਦੇ ਵੀ 30% 32% ਮਤਲਬ ਪਤਾ ਨਹੀਂ ਕਿੰਨੇ ਪਰਸੈਂਟ ਆ, ਉਹ ਤਾਂ ਮੈਂ ਆਮ ਵੀ ਦੇਖਦਾ। ਜਦੋਂ ਮੈਂ ਤਾਂ ਹਾਲੇ ਸਟਿਲ ਆਪਣੇ ਔਨ ਟਰੈਕ ਮਤਲਬ ਉਦਾਂ ਹੀ ਚੱਲ ਰਹੇ ਹਾਂ ਅਸੀਂ ਸਾਰੇ ਜਿੰਨੇ ਵੀ, ਬਾਹਲਾ ਅਸੀਂ ਨਾ ਅਪ ਹੋਏ ਆ ਨਾ ਡਾਊਨ। ਵੀ ਗੁਜ਼ਾਰਿਸ਼ ਕਰਨੀ ਚਾਹੀਦੀ ਸਾਰਿਆਂ ਨੂੰ, ਗੱਲ ਨੂੰ ਸਮੇਟ ਦਿਓ ਜੀ, ਸਮਾਂ ਸਮਾਪਤ ਹੈ ਜੀ। ਬਈ ਸਮੇਟ ਏਦਾਂ ਵੀ ਗੁਜ਼ਾਰਿਸ਼ ਇਹ ਕਰਨੀ ਚਾਹੀਦੀ ਨਾ ਸਾਰਿਆਂ ਨੂੰ, ਜਿਹੜੇ ਨਵੇਂ ਆਏ, ਕਿ ਉਹ ਤਰੱਕੀ ਤਾਂ ਹਰ ਬੰਦਾ ਚਾਹੁੰਦਾ ਨਾ, ਖਾਸ ਕਰਕੇ ਆਪਣੇ ਤਾਂ ਖੂਨ ਦੇ ਵਿੱਚ ਹੈ ਨਾ। ਬਈ ਨਾ ਏਦਾਂ ਕਰੋ ਕਿ ਕਿੰਨਾ ਕੁਛ ਸਾਡੀ ਬਦਨਾਮੀ ਹੋਈ ਆ, ਬਹੁਤ ਮਤਲਬ ਜਿੱਦਾਂ ਕਹਿ ਲਓ ਬਈ ਨਮੋਸ਼ੀ ਹੁੰਦੀ ਆ ਜਦੋਂ ਖਬਰਾਂ ਆਉਂਦੀਆਂ ਵੀ ਮਤਲਬ ਆਪਣੇ ਸਿੱਖ ਰਿਲੇਟਡ ਆ ਉਹਦੇ ਵਿੱਚ, ਹੈ ਨਾ। ਬਸ ਇੰਨਾ ਹੀ ਕਹਿਣਾ ਸੀ, ਬੇਨਤੀ। ਥੈਂਕ ਯੂ ਜੀ, ਥੈਂਕ ਯੂ ਜੱਗਾ ਜੀ, ਮਿਹਰਬਾਨੀ ਜੀ। ਸੋ
ਟਰੱਕਿੰਗ ਇੰਡਸਟਰੀ ਦੇ ਵਿੱਚ ਲੋਕ ਜਿਹੜੇ ਜੁੜੇ ਉਹ ਵੀ ਸਮਝਦੇ ਆ ਵੀ ਇਹ ਇੱਕ ਪ੍ਰੋਬਲਮ ਹੈਗੀ ਆ ਤੇ ਇਸ ਨੂੰ ਜਿਹੜਾ ਉਹ ਸੁਲਝਾਉਣ ਦੀ ਜਿਹੜੀ ਉਹ ਜ਼ਰੂਰਤ ਆ। ਬਾਕੀ ਜਦੋਂ ਬਿਜ਼ਨਸ ਦੀ ਗੱਲ ਆਉਂਦੀ ਉਹਦੇ ਵਿੱਚ ਉਤਾਰ ਚੜਾਵ ਜਿਹੜੇ ਉਹ ਆਉਣੇ ਹੀ ਆ, ਉਹ ਹੋਣੇ ਹੀ ਆ। ਤੇ ਹਮੇਸ਼ਾ ਜਿਹੜੀ ਉਹ ਗੁੱਡੀ ਚੜੀ ਨਹੀਂ ਰਹਿਣੀ, ਉਹ ਥੱਲੇ ਵੀ ਆਉਂਦੀ ਆ। ਇਹ ਦਸਤੂਰ ਆ ਦੁਨੀਆ ਦਾ, ਕੋਈ ਵੀ ਚੀਜ਼ ਤਾਂ ਜਾਂਦੀ ਉਹਨੇ ਥੱਲੇ ਨੂੰ ਆਉਣਾ, ਚਾਹੇ ਉਹ ਕਿਸੇ ਮੁਲਕ ਦੀ ਇਕੋਨਮੀ ਆ ਤੇ ਚਾਹੇ ਮਾੜਾ ਵਕਤ ਆ। ਜੇ ਉਹ ਤਾਂ ਨੂੰ ਜਾ ਰਿਹਾ ਤੇ ਉਹਨੇ ਥੱਲੇ ਨੂੰ ਵੀ ਆਉਣਾ, ਤੇ ਜਿਹੜਾ ਚੰਗਾ ਚੱਲ ਰਿਹਾ ਉਹਨੇ ਮਾੜਾ ਵੀ ਆਉਣਾ। ਉਹਦੇ ਲਈ ਤੁਹਾਨੂੰ ਆਪਣੀ ਤਿਆਰੀ ਰੱਖਣੀ ਚਾਹੀਦੀ ਆ। ਉਹਦੇ ਲਈ ਤੁਹਾਨੂੰ ਬਿਜ਼ਨਸ ਦੀ ਸੈਂਸ ਜਿਹੜੀ ਉਹ ਚਾਹੀਦੀ ਆ। ਤੱਤੇ ਭਾਅ ਚੱਲਣ ਦੀ ਉਹਦੇ ਵਿੱਚ ਕੋਈ ਲੋੜ ਨਹੀਂ। ਜੇ ਤੁਹਾਨੂੰ ਕੋਈ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਐਕਸਪੀਰੀਅੰਸ ਤੋਂ ਦੱਸ ਰਿਹਾ, ਉਹ ਸਮਝਣ ਦਾ ਤੁਹਾਨੂੰ ਫਾਇਦਾ ਹੀ ਆ। 4 ਗੱਲਾਂ ਖਾਨੇ 'ਚ ਪੈਂਦੀਆਂ ਆ ਤੇ ਉਹਦੇ ਨਾਲ ਤੁਹਾਨੂੰ ਗਾਂਹ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ ਫਾਇਦਾ ਹੁੰਦਾ ਆ। ਐਵੇਂ ਗੁੱਸਾ ਨਾ ਕਰਿਆ ਕਰੋ ਜੇ ਕੋਈ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਆ। ਸੋ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਸੋ ਰਮਨ ਜੀ, ਕਰੀਏ ਜੀ ਫਿਰ ਪ੍ਰੋਗਰਾਮ ਨੂੰ ਸਮਾਪਤ। ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਜੀ ਬਿਲਕੁਲ ਜੀ, ਜਾਂਦੇ ਫਿਰ ਉਹੀ ਗੱਲਾਂ ਹੈ ਕਿ ਜਿਹੜੇ ਆਪਣੀ ਸਿਚੁਏਸ਼ਨ ਜਿਹੜੀ ਬਣੀ ਹੋਈ ਆ ਇਹਨੂੰ ਸਹਿਜ ਭਾਜ ਨਾਲ ਦੇਖੋ, ਥੋੜਾ ਤਸੱਲੀ ਦੇ ਨਾਲ ਦੇਖੋ। ਔਰ ਜੇ ਤੁਹਾਨੂੰ ਫਰੇਟ ਦਾ ਰੇਟ ਨਹੀਂ ਜਾਇਜ਼ ਮਿਲ ਰਿਹਾ ਹੈਗਾ ਤੇ ਪੱਲਿਓਂ ਪੈਸੇ ਪਾ ਕੇ ਫਰੇਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ, ਤੁਹਾਨੂੰ ਲੋਡ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਕਪੈਸਿਟੀ ਜਿੰਨੀ ਦੇਰ ਘਟਦੀ ਨਹੀਂ ਉਨੀ ਦੇਰ ਇਹ ਸਿਚੁਏਸ਼ਨ ਜਿਹੜੀ ਇੱਦਾਂ ਚੱਲਦੀ ਰਹੂਗੀ। ਫਿਊਲ ਪ੍ਰਾਈਸਿਸ ਜਿਹੜੀਆਂ ਆ ਉਹ ਅਨਐਕਸਪੈਕਟਡਲੀ ਹਾਈ ਹੈਗੀਆਂ, ਬਟ ਆਈ ਹੋਪ ਕਿ ਕੁਛ ਨਾ ਕੁਛ ਜਿਹੜਾ ਆਉਣ ਵਾਲੇ ਫਿਊਚਰ 'ਚ ਥੱਲੇ ਆਵੇ। ਤੇ ਬਾਕੀ ਜਿਹੜੇ ਕਮੈਂਟਸ ਹੈਗੇ ਆ ਉਹ ਜ਼ਰੂਰ ਤੁਸੀਂ ਆਪਣੇ ਜਿਹੜੇ ਆ ਸਬਮਿਟ ਕਰੋ, ਸਪੀਡ ਲਿਮਿਟਰਸ ਦੇ ਉੱਤੇ ਕਮੈਂਟਸ ਜਿਹੜੇ ਆ ਉਹ ਸਬਮਿਟ ਕਰੋ। ਤੇ ਬਾਕੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦੀਆਂ ਖਬਰਾਂ ਆਉਣਗੀਆਂ ਅਸੀਂ ਤੁਹਾਡੇ ਲਈ ਹਾਜ਼ਰ ਹੋਵਾਂਗੇ ਲੈ ਕੇ। ਜੀ, ਤੇ ਸ਼ੁਕਰੀਆ ਜੀ, ਬੜੀ ਮਿਹਰਬਾਨੀ ਰਮਨ ਜੀ, ਮਿਹਰਬਾਨੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹਿਣਾ ਪੰਜਾਬੀ ਰੇਡੀਓ USA।